ਪੰਜਾਬੀ ਰੇਡੀਓ USA ਦੇ ਨਾਲ ਜੁੜ ਚੁੱਕੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ। ਕੁਛ ਕੁ ਖਬਰਾਂ ਕਰਾਂਗੇ। ਖਬਰਾਂ ਤੋਂ ਬਾਅਦ ਜੇ ਤੁਹਾਡੇ ਕੋਲ ਕੋਈ ਵੀ ਸਵਾਲ ਹੋਇਆ ਤੁਸੀਂ ਪੁੱਛ ਸਕੋਗੇ ਕਾਲ ਕਰਕੇ 4082725200 ਸਟੂਡੀਓ ਦਾ ਫੋਨ ਨੰਬਰ ਹੈ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਗੁਰਦੀਪ ਸਿੰਘ ਬਿਰਦੀ, ਕਲੋਬਸ, ਸਤਨਾਮ ਸਿੰਘ ਸ਼ੇਰਗਿੱਲ, ਸਲਮਾ, ਬਹਾਦਰ ਸਿੰਘ ਫੌਲਰ, ਅਸ਼ਾਨਜੀਤ ਸਿੰਘ ਕਲੋਟੀ ਜੁਬਾ ਸਿਟੀ, ਸੁਖਵਿੰਦਰ ਸਿੰਘ, ਜਸਵੀਰ ਕੌਰ ਫਰੀਮਾਂਟ, ਸਰਬਜੀਤ ਸਿੰਘ ਚੋਕਰ ਟਰਲਿਕ, ਸੋਢੀ ਸਿੰਘ ਸੈਕਰਾਮੈਂਟੋ, ਗੁਰਦਾਵਰ ਸਿੰਘ, ਮਨਜੀਤ ਕੌਰ ਜੁਬਾ ਸਿਟੀ, ਅਵਤਾਰ ਸਿੰਘ, ਰਣਜੀਤ ਕੌਰ ਸਿੱਧੂ ਬਿਕਸਫੀਲਡ, ਸ਼ਿਕਾਗੋ ਪੀਜ਼ਾ ਵਿਦ ਟਵਿਸਟ ਜਿਨ੍ਹਾਂ ਤੋਂ ਹਰ ਇੱਕ ਤਰ੍ਹਾਂ ਦਾ ਪੀਜ਼ਾ ਔਡਰ ਕਰ ਸਕਦੇ ਹੋ। ਪੀਜ਼ਾ ਔਡਰ ਕਰਨ ਲਈ ਵਿਜ਼ਿਟ ਕਰ ਸਕਦੇ ਹੋ www.chicagopizzatwist.com। 15% ਆਫ ਲੈਣ ਲਈ ਕੋਡ ਵਰਤ ਸਕਦੇ ਹੋ 1313। ਖਾਲਸਾ ਇੰਸ਼ੋਰੈਂਸ ਏਜੰਸੀ ਜਿਨ੍ਹਾਂ ਤੋਂ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ 4082722500। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਤੇ ਗੱਲ ਕਰਦੇ ਹਾਂ ਜੀ, ਜਿਹੜੀ ਅੱਜ ਕੱਲ੍ਹ ਸੁਰਖੀਆਂ ਬਣੀਆਂ ਹੋਈਆਂ ਕਰਤਾਰਪੁਰ ਦੇ ਲਾਂਘੇ ਦੀ, ਉਸ ਦਾ ਉਦਘਾਟਨ ਤੇ ਮੇਰੇ ਖਿਆਲ 'ਚ ਘੱਟ ਹੀ ਹੋਇਆ ਆ, ਪਰ ਇੱਕ ਦੂਜੇ ਤੇ ਸਿਆਸੀ ਨਿਸ਼ਾਨੇ ਜ਼ਿਆਦਾ ਲੱਗੇ ਆ। ਕਦੀ ਜੇ ਆਪਾਂ ਖਬਰਾਂ ਦੇ ਰੂਪ ਦੇ ਵਿੱਚ ਵੇਖੀਏ ਤੇ ਬੜੀ ਇਹ ਪੋਜ਼ਿਟਿਵ ਖਬਰ ਜਿਹੜੀ ਵੀ ਅੱਜ ਹੋਣੀ ਚਾਹੀਦੀ ਸੀਗੀ। ਨਾ ਸਿਰਫ ਪੰਜਾਬ ਦੀਆਂ ਅਖਬਾਰਾਂ ਦੇ ਵਿੱਚ, ਨੈਸ਼ਨਲ ਅਖਬਾਰਾਂ ਦੇ ਵਿੱਚ ਵੀ, ਬਲਕਿ ਇੰਟਰਨੈਸ਼ਨਲ ਲੈਵਲ ਦੇ ਉੱਤੇ ਵੀ। ਪਰ ਜੋ ਕੜੀ ਜਿਹੜੀ ਦੀ ਉਹ ਘੋੜੀ ਸਿਆਸਤਦਾਨਾਂ ਨੇ ਉੱਥੇ ਰਲ ਕੇ ਉਹਨੇ ਜ਼ਿਆਦਾ ਜਿਹੜੀ ਦੀ ਉਹ ਥਾਂ ਮੱਲ ਲਈ, ਬਜਾਏ ਇਹਦੇ ਕਿ ਗੁਰੂ ਨਾਨਕ ਸਾਹਿਬ ਦੇ ਸੰਦੇਸ਼ ਦੀ ਜਿਹੜੀ ਦੀ ਉਹ ਗੱਲ ਹੁੰਦੀ। ਕਿਉਂਕਿ ਜੇ ਦੇਖਿਆ ਜਾਵੇ ਤਾਂ ਉਹ ਲੋਕ ਜਿਹੜੇ ਇਹਨੂੰ ਨਹੀਂ ਜਾਣਦੇ ਇਸ ਚੀਜ਼ ਨੂੰ ਕਿ ਕਰਤਾਰਪੁਰ ਕੋਰੀਡੋਰ ਕੀ ਆ, ਜਦੋਂ ਇਹਦਾ ਚਰਚਾ ਛਿੜਿਆ ਤਾਂ ਬਿਨਾਂ ਕਿਸੇ ਸ਼ੱਕ ਦੇ ਉਹਨਾਂ ਨੇ ਵੀ ਇਹਨੂੰ ਸਰਚ ਤਾਂ ਕੀਤਾ ਹੋਊਗਾ ਕਿ ਇਹ ਕੀ ਆ। ਤੇ ਹੁਣ ਸਰਚ ਦੇ ਮੌਕੇ ਦੇ ਉੱਤੇ ਜੋ ਕੁਝ ਜਿਹੜਾ ਜੀ ਉਹ ਆ ਰਿਹਾ, ਉਹਨੇ ਬਿਨਾਂ ਕਿਸੇ ਸ਼ੱਕ ਦੇ ਸਿਰ ਨੀਵਾਂ ਜਿਹੜਾ ਜੀ ਉਹ ਕਰਵਾਇਆ ਇਹਨਾਂ ਸਿਆਸਤਦਾਨਾਂ ਦੀ ਵਜ੍ਹਾ ਕਰਕੇ। ਸ਼ਰਾਰਤ ਜਿਹੜੀ ਹੈ ਜੀ ਉਹ ਬਿਨਾਂ ਕਿਸੇ ਸ਼ੱਕ ਦੇ ਜਿਹੜੀ ਜੀ ਉਹ ਸਟਾਰਟ ਹੋਈ ਅਸਲ ਦੇ ਵਿੱਚ ਜਿਹੜਾ ਫਾਊਂਡੇਸ਼ਨ ਸਟੋਨ ਸੀਗਾ, ਜਿਹੜਾ ਨੀਂਹ ਪੱਥਰ ਸੀਗਾ, ਉਹਦੇ ਉੱਤੇ ਲਿਖੇ ਹੋਏ ਨਾਵਾਂ ਤੋਂ। ਜੇ ਪ੍ਰੋਟੋਕਾਲ ਦੀ ਗੱਲ ਕਰੀਏ ਤਾਂ ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਦਾ ਸਟੈਂਡ, ਤ੍ਰਿਪਤ ਰਜਿੰਦਰ ਸਿੰਘ ਬਾਜਵਾ ਹੋਰਾਂ ਦਾ ਸਟੈਂਡ ਸਹੀ ਆ, ਕਿਉਂਕਿ ਉਹਦੇ ਉੱਤੇ ਜਦੋਂ ਰਾਸ਼ਟਰਪਤੀ ਜਾਂ ਉਪ ਰਾਸ਼ਟਰਪਤੀ ਆਉਂਦੇ ਆ ਤੇ ਉਹਦੇ ਵਾਲੀ ਗੱਲ ਨਹੀਂ ਹੁੰਦੀ। ਪ੍ਰੋਟੋਕਾਲ ਦੇ ਮੁਤਾਬਕ ਨਾਮ ਜਿਹੜੇ ਜੀ ਉਹ ਹੁੰਦੇ ਆ। ਜਿਹੜੇ ਉਦਘਾਟਨ ਕਰਨ ਵਾਲੇ ਉਪ ਰਾਸ਼ਟਰਪਤੀ, ਜਿਹੜੇ ਰਾਜਪਾਲ ਨੇ ਉਹ ਮੁੱਖ ਮੰਤਰੀ ਸੂਬੇ ਦੇ, ਤੇ ਉੱਥੋਂ ਦੇ ਲੋਕ ਸਭਾ ਦੇ ਮੈਂਬਰ ਤੇ ਜਿਹੜੇ ਵਿਧਾਨ ਸਭਾ ਦੇ ਮੈਂਬਰ, ਇਹਨਾਂ ਦੇ ਨਾਮ ਜਿਹੜੇ ਜੀ ਉਹ ਪ੍ਰੋਟੋਕਾਲ ਦੇ ਮੁਤਾਬਕ ਆਉਂਦੇ ਆ। ਜਿਹੜੇ ਨਾਮ ਸੀਗੇ ਜੀ ਉਹ ਲਿਖੇ ਗਏ। ਪ੍ਰਕਾਸ਼ ਸਿੰਘ ਬਾਦਲ ਸਾਬਕਾ ਮੁੱਖ ਮੰਤਰੀ ਪੰਜਾਬ, ਸੁਖਬੀਰ ਸਿੰਘ ਬਾਦਲ ਸਾਬਕਾ ਉਪ ਮੁੱਖ ਮੰਤਰੀ ਪੰਜਾਬ, ਨਾਮ ਲਿਖਣੇ ਤੇ ਥੱਲੇ ਉਹਨਾਂ ਦਾ ਜਿਹੜਾ ਸਾਬਕਾ ਵਾਲਾ ਜਿਹੜਾ ਜੀ ਉਹ ਲਿਖਣਾ। ਇਹ ਪ੍ਰੋਟੋਕਾਲ ਦੀ ਉਲੰਘਣਾ ਹੈ। ਬਹੁਤ ਸਾਰਿਆਂ ਦੇ ਨਾਲ ਮੈਂ ਵੀ ਜਿਹੜੀ ਜੀ ਉਹ ਕੱਲ੍ਹ ਦੀ ਗੱਲ ਕੀਤੀ ਹੈ ਕਿ ਇਹ ਬਿਲਕੁਲ ਜਿਹੜੀ ਜੀ ਉਲੰਘਣਾ ਵਾਲੀ ਗੱਲ ਸੀਗੀ। ਜਦੋਂ ਜਿਹੜੇ ਨਾਈ ਹੈ ਜਿਹੜੀ NHAI, ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ, ਉਹਦੇ ਜਿਹੜੇ ਆਫਿਸਰ ਸੀਗੇ ਜੀ, ਉਹਨਾਂ ਨੇ ਕਿਹਾ ਕਿ ਸਾਨੂੰ ਤਾਂ ਜੋ ਮੁੱਖ ਮੰਤਰੀ ਦਫ਼ਤਰ ਦੇ ਵੱਲੋਂ ਨਿਰਦੇਸ਼ ਮਿਲੇ ਸੀਗੇ ਉਹਨਾਂ ਦੇ ਨਾਲ ਸਲਾਹ ਕਰਕੇ ਅਸੀਂ ਇਹ ਨਾਮ ਲਿਖੇ ਆ। ਇਹ ਬੜਾ ਵੱਡਾ ਇਸ਼ੂ ਜਿਹੜਾ ਜੀ ਉਹ ਬਣਦਾ ਨਜ਼ਰ ਆ ਰਿਹਾ ਕਿ ਕਿਨ ਇਹ ਨਾਮ ਜਿਹੜੇ ਸੀਗੇ ਜੀ ਉਹ ਲਿਖਵਾਏ। ਉਹ ਤੋਂ ਬਾਅਦ ਜੋ ਸਿਆਸਤ ਦੀਆਂ ਨਿਵਾਣਾ ਜਿਹੜੀਆਂ ਸੀਗੀਆਂ ਅਜਿਹੇ ਧਾਰਮਿਕ ਸਮਾਗਮ ਦੇ ਉੱਤੇ ਸਿਆਸਤਦਾਨਾਂ ਨੇ ਛੂਹੀਆਂ, ਉਹਦੇ 'ਚ ਹਰਸਿਮਰਤ ਕੌਰ ਬਾਦਲ ਹੋਰਾਂ ਦਾ ਨਾਮ ਜਿਹੜਾ ਜੀ ਮੂਹਰਲੀ ਕਤਾਰ 'ਚ ਰੱਖਿਆ ਜਾਊਗਾ। 2 ਮਹੀਨੇ ਪਹਿਲਾਂ ਤੱਕ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਦੇਸ਼ ਦਾ ਗਦਾਰ, ਸੂਬੇ ਦਾ ਗਦਾਰ, ਧਰਮ ਦਾ ਗਦਾਰ ਕਹਿਣ ਵਾਲੇ ਜਿਹੜੇ ਸਨ, ਉਹ ਇੰਨਾ ਗਾਂਹ ਜਿਹੜਾ ਚਲੇ ਗਏ ਕਿ ਉਹਦੇ 'ਚ ਨਾਨਕ ਦਾ ਘੱਟ ਤਾਂ ਨਾਮ ਜਿਹੜਾ ਸੀ ਉਹ ਘੱਟ ਆਇਆ, ਮੋਦੀ ਜਿਹੜਾ ਸੀਗਾ ਜੀ ਉਹ ਜ਼ਿਆਦਾ ਆਇਆ। ਇੱਥੋਂ ਤੱਕ ਕਿ ਅਦਾਲਤੀ ਫੈਸਲਿਆਂ ਦੇ ਵਾਸਤੇ ਵੀ ਉਹ ਕ੍ਰੈਡਿਟ ਜਿਹੜਾ ਸੀ ਉਹ ਮੋਦੀ ਸਾਹਿਬ ਨੂੰ ਦਿੰਦੇ ਰਹੇ, ਜਿਵੇਂ ਅਦਾਲਤਾਂ ਨੂੰ ਕਹਿ ਕੇ ਫੈਸਲੇ ਜਿਹੜੇ ਆ ਜੀ ਉਹਨਾਂ ਨੇ ਕਰਵਾਏ ਹੋਣ। ਔਰ 84 ਵਾਲੇ ਮਸਲੇ ਦੇ ਉੱਤੇ ਮਗਰਮੱਛ ਜਿਹੜਾ ਜੀ ਉਹ ਕਹਿ ਕੇ ਉਹਨਾਂ ਨੇ ਜਿਹੜਾ ਸੀਗਾ ਜੀ ਉਹ ਕਾਂਗਰਸੀਆਂ ਦੀ ਇੱਕ ਕਿਸਮ ਦੇ ਨਾਲ ਉਹਨਾਂ ਦੇ ਚੂਡੀ ਜਿਹੜੀ ਸੀ ਉਹ ਵੱਡੀ, ਜਿਹੜਾ ਸ਼ਰਾਰਤੀ ਤੌਰ ਦੇ ਉੱਤੇ, ਕਿਉਂਕਿ ਇਹ ਭਾਸ਼ਣ ਕੋਈ ਮੌਕੇ ਦੇ ਉੱਤੇ ਦਿੱਤਾ ਗਿਆ ਭਾਸ਼ਣ ਨਹੀਂ ਸੀਗਾ। ਇਹ ਪਹਿਲਾਂ ਤਿਆਰਸ਼ੁਦਾ ਭਾਸ਼ਣ ਸੀ ਜਿਹੜਾ ਉਹਨਾਂ ਨੇ ਲਿਖਿਆ ਪੜ੍ਹਿਆ। ਇਹਦਾ ਮਤਲਬ ਇਹ ਕਿ ਇਹਦੀ ਸ਼ਰਾਰਤ ਜਿਹੜੀ ਸੀਗੀ ਜੀ ਉਹ ਸਾਰੀ ਦੀ ਸਾਰੀ ਪਹਿਲਾਂ ਬਕਾਇਦਾ ਤੌਰ ਦੇ ਉੱਤੇ ਉਲੀਕੀ ਗਈ ਸੀ।
ਤੇ ਜਦੋਂ ਲਾਸਟ ਦੇ ਵਿੱਚ ਜਿਹੜੇ ਜਾਖੜ ਸਾਹਿਬ ਸੀਗੇ, ਜਦੋਂ ਉਹਨਾਂ ਨੇ ਗੱਲ ਕਹੀ ਕਿ ਜਿਹੜੇ ਪੰਜਾਬ ਦੀ ਜਵਾਨੀ ਨੂੰ ਖਾ ਜਾਣ ਵਾਲੇ ਮਗਰਮੱਛ ਨੇ, ਉਹਨਾਂ ਵੱਲ ਵੀ ਜਿਹੜਾ ਜੀ ਉਹ ਧਿਆਨ ਦੇਣਾ ਜ਼ਰੂਰੀ ਆ। ਤੇ ਥੱਲੋਂ ਜਿਹੜੇ ਨਾਅਰੇਬਾਜ਼ੀ ਸੀ ਉਹ ਬਿਕਰਮ ਸਿੰਘ ਮਜੀਠੀਆ ਹੋਰਾਂ ਨੇ ਆਪਣੇ ਸਾਥੀਆਂ ਦੇ ਸਮੇਂ ਜਿਹੜਾ ਜੀ ਉਹ ਲਾਈ। ਹੁਣ ਪਤਾ ਨਹੀਂ ਇਹ ਉਹਨਾਂ ਦੀ ਛੇੜ ਪੈ ਗਈ ਆ ਜਾਂ ਕੋਈ ਹੋਰ ਗੱਲ ਹੈ, ਜਿਹਦੇ ਕਰਕੇ ਉਹ ਸਿਰਫ ਮਗਰਮੱਛ ਕਹੇ ਜਾਣ ਤੋਂ ਹੀ ਜਿਹੜਾ ਜੀ ਉਹ ਕਲਪ ਗਏ। ਤੇ ਅੱਜ ਜਿਹੜੀਆਂ ਸੁਰਖੀਆਂ ਨੇ ਜੀ ਉਹ ਸਾਰੀ ਇਸ ਕਲਪਾਹਟ ਦੀਆਂ ਜ਼ਿਆਦਾ ਜਿਹੜੀਆਂ ਜੀ ਉਹ ਬਣੀਆਂ ਹੋਈਆਂ ਨੇ। ਇੱਕ ਦੂਜੇ ਤੋਂ ਮੂਹਰੇ ਹੋ ਕੇ ਥੋੜ੍ਹੀ ਬਹੁਤੀ ਅਕਲ ਜਿਹੜੀ ਜੀ ਗੁਆਂਢੀ ਮੁਲਕ ਤੋਂ ਹੀ ਲੈ ਲੈਂਦੇ। ਉੱਥੇ ਜਿਹੜਾ ਸੀਗਾ ਜੀ ਐਲਾਨ ਤਾਂ ਕਰਨਾ ਪ੍ਰਧਾਨ ਮੰਤਰੀ ਨੇ, ਪਰ ਉੱਥੋਂ ਦੇ ਜਿਹੜੇ ਐਕਸਟਰਨਲ ਅਫੇਅਰ ਮਿਨਿਸਟਰ ਨੇ ਜੀ, ਵਿਦੇਸ਼ ਮੰਤਰੀ ਨੇ, ਉਹਨਾਂ ਨੇ ਇਹਦੇ ਸੰਬੰਧੀ ਟਵੀਟ ਦੇ ਉੱਤੇ ਜਾਣਕਾਰੀ ਦਿੱਤੀ। ਕੋਈ ਕਿਸੇ ਦੇ ਵਿੱਚ ਉੱਥੇ ਜਿਹੜਾ ਜੀ ਇਸ ਚੀਜ਼ ਦੀ ਹੋਰ ਨਜ਼ਰ ਨਹੀਂ ਆਈ ਕਿ ਇਹਦਾ ਕ੍ਰੈਡਿਟ ਜਿਹੜਾ ਜੀ ਉਹ ਕਿਹਨੂੰ ਮਿਲਣਾ ਚਾਹੀਦਾ। ਪਰ ਇੱਥੇ ਬਿਲਕੁਲ ਐਨ ਉਲਟ, ਜਿੱਥੇ ਦਾਅਵਾ ਜਿਹੜਾ ਜੀ ਉਹ ਗੁਰੂ ਨਾਨਕ ਨਾਮ ਲੇਵਾ ਹੋਣ ਦਾ ਕੀਤਾ ਜਾ ਰਿਹਾ, ਉੱਥੇ ਜੋ ਕੁਝ ਜਿਹੜਾ ਜੀ ਇੱਥੇ ਦਿਸਿਆ ਉਹਨੇ ਬੜਾ ਕੁਝ ਜਿਹੜਾ ਜੀ ਉਹ ਸੋਚਣ ਦੇ ਵਾਸਤੇ ਮਜਬੂਰ ਕਰਤਾ ਕਿ ਕੀ 550 ਸਾਲਾ ਗੁਰਪੁਰਬ ਜਿਹੜਾ ਜੀ ਉਹ ਮਨਾਇਆ ਜਾ ਰਿਹਾ, ਉਹਦੇ ਦੌਰਾਨ ਇਹ ਮੰਨਿਆ ਜਾਵੇ ਕਿ ਗੁਰੂ ਨਾਨਕ ਨੂੰ ਮੰਨਣ ਵਾਲੇ ਬਹੁਤ ਹੋ ਗਏ, ਗੁਰੂ ਨਾਨਕ ਦੀ ਮੰਨਣ ਵਾਲੇ ਜਿਹੜੇ ਜੀ ਉਹ ਤਾਂ ਘੱਟ ਗਏ। ਬਿਲਕੁਲ ਬਿਲਕੁਲ, ਉੱਥੇ ਤਾਂ ਕੋਈ ਸੰਦੇਸ਼ ਦੇਣਾ ਚਾਹੀਦਾ ਸੀ। ਤਾਂ ਅੱਗੇ ਇਹਨਾਂ ਦੀ ਹੀ ਗੱਲ ਕਰ ਲੈਂਦੇ ਹਾਂ, ਅਕਾਲੀ ਦਲ ਦੀ। ਇਸ ਸਿਆਸੀ ਸੰਕਟ ਦੇ ਵਿੱਚ ਇੰਨੇ ਘਿਰੇ ਆ, ਤਾਂ ਹੀ ਤਾਂ ਨਹੀਂ ਅੱਗੇ ਹੋ ਕੇ ਲਾਂਘੇ ਦੀਆਂ ਗੱਲਾਂ ਕਰਦੇ। ਬਿਲਕੁਲ ਜੀ, ਐਕਚੁਅਲੀ ਜਿਹੜੇ ਸਿਆਸਤ ਦੇ ਉੱਤੇ ਟਿੱਪਣੀ ਕਰਨ ਵਾਲੇ, ਟਿੱਪਣੀਕਾਰ ਜਾਂ ਸਿਆਸਤ ਨੂੰ ਜਿਹੜੇ ਜੀ ਖੰਗਾਲਣ ਵਾਲੇ, ਉਹ ਇਸ ਗੱਲ ਨੂੰ ਲੈ ਕੇ ਹੈਰਾਨ ਨੇ ਜੀ ਵੈਸੇ ਕਿ ਕੀ ਐਡਾ ਵੱਡਾ ਯੂ ਟਰਨ ਜਿਹੜਾ ਜੀ ਉਹ ਮਾਰ ਕੇ ਲੋਕਾਂ ਨੂੰ ਬੁੱਧੂ ਬਣਾਇਆ ਜਾ ਸਕਦਾ। ਕਿਉਂਕਿ ਪੰਥਕ ਮੁੱਦੇ ਦੇ ਉੱਤੇ ਪਹਿਲੀ ਵਾਰੀ ਅਕਾਲੀ ਦਲ ਜਿਹੜਾ ਜੀ ਉਹ ਬੁਰੇ ਤਰੀਕੇ ਦੇ ਨਾਲ ਘਿਰਿਆ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਲੇ ਮਾਮਲੇ ਦੇ ਵਿੱਚ ਇੱਥੇ ਜਦੋਂ ਸਮਾਗਮ ਹੋਇਆ ਤਾਂ ਉੱਥੇ ਸੰਤ ਸਮਾਜ ਵੀ ਬੈਠਾ ਸੀ, ਬਾਬਾ ਸਰਬਜੋਤ ਸਿੰਘ ਬੇਦੀ ਹੋਰਾਂ ਦੀ ਅਗਵਾਈ ਦੇ ਵਿੱਚ। ਹਰਸਿਮਰਤ ਕੌਰ ਬਾਦਲ ਹੋਰੀ ਜਦੋਂ ਬੋਲਣ ਲੱਗੇ ਨੇ ਤੇ ਉਹਨਾਂ ਨੇ ਸਮਾਗਮ ਦਾ ਬਾਈਕਾਟ ਕਰਤਾ, ਕਹਿੰਦੇ ਅਸੀਂ ਇਹਨਾਂ ਦੇ ਮੱਥੇ ਵੀ ਨਹੀਂ ਜਿਹੜਾ ਜੀ ਉਹ ਲੱਗਣਾ। ਭਾਵ ਕਿ ਇਹਨੇ ਜਿਹੜਾ ਜੀ ਬੁਰੇ ਤਰੀਕੇ ਦੇ ਨਾਲ ਉਹ ਪੰਥਕ ਸੰਕਟ ਦੇ ਵਿੱਚ ਘਿਰਿਆ। ਉਹਨੂੰ ਇਉਂ ਲੱਗਦਾ ਹੁਣ ਕਿ ਪੰਥਕ ਮੁੱਦਾ ਕੋਈ ਤਾਂ ਹੋਊਗਾ ਜਿਹਨੂੰ ਲੈ ਕੇ ਅਕਾਲੀ ਦਲ ਸਿਆਸਤ ਕਰ ਸਕੇ। ਜਿਹੜਾ ਸਿਲੇਬਸ ਆ ਉਸ ਮਸਲੇ ਦੇ ਉੱਤੇ ਉਹਨੇ ਧਰਨੇ ਲਾ ਕੇ ਜਿਹੜਾ ਜੀ ਉਹ ਵੇਖ ਲਏ। 84 ਵਾਲੇ ਮਸਲੇ ਦੇ ਉੱਤੇ ਪਹਿਲਾਂ ਤਾਂ ਜਿੰਨੀ ਦੇਰ ਸਰਕਾਰ ਦੇ ਵਿੱਚ ਸੀ ਉਹ ਡਾਂਸ ਕਰਾਉਂਦੇ ਰਹੇ। ਐਤਕੀ ਜਿਹੜਾ ਸੀਗਾ ਜੀ ਉਹ ਦਿੱਲੀ ਜਾ ਕੇ 84 ਕਤਲੇਆਮ ਜਿਹੜਾ ਸੀ ਉਹ ਯਾਦ ਆ ਗਿਆ। ਹੁਣ ਉਹਨਾਂ ਨੂੰ ਲੱਗਦਾ ਹੈ ਕਿ ਕਰਤਾਰਪੁਰ ਲਾਂਘਾ ਜਿਹੜਾ ਜੀ ਇਹਦੇ ਉੱਤੇ ਸਿਆਸਤ, ਪੰਥਕ ਸਿਆਸਤ ਜਿਹੜੀ ਆ ਉਹ ਕੀਤੀ ਜਾ ਸਕਦੀ ਆ। ਸੁਖਬੀਰ ਸਿੰਘ ਬਾਦਲ ਹੋਰਾਂ ਨੇ ਸਮਾਗਮ ਤੋਂ ਬਾਅਦ ਪੱਤਰਕਾਰ ਜਿਹੜੇ ਸੀ ਉਹਦੇ ਇੱਕ ਸਵਾਲ ਦੇ ਜਵਾਬ ਦੇ ਵਿੱਚ ਇਹ ਗੱਲ ਆਖੀ ਕਿ ਸਾਡਾ ਪੱਥਰਾਂ ਦੇ ਉੱਤੇ ਨਾਮ ਤਾਂ ਲਿਖਿਆ ਗਿਆ ਕਿਉਂਕਿ ਸਿੱਖਾਂ ਨੂੰ ਜਿਹੜਾ ਰੀਪ੍ਰਜੈਂਟ ਹੈ, ਪੰਥ ਨੂੰ ਰੀਪ੍ਰਜੈਂਟ ਸਿਰਫ ਅਕਾਲੀ ਦਲ ਕਰਦਾ। ਇਹ ਬਹੁਤ ਵੱਡੀ ਗੱਲ ਹੈ ਜੀ। ਹੋ ਸਕਦਾ ਕਿਸੇ ਨੂੰ ਇਹ ਲੱਗੇ ਕਿ ਇਹ ਛੋਟੀ ਗੱਲ ਹੈ, ਇਹ ਜਾਂ ਤਾਂ ਉਂਝ ਹੀ ਨਿਕਲ ਗਈ ਮੂੰਹ ਚੋਂ ਜਾਂ ਫਿਰ ਇਹ ਆ ਜੀ ਕਿਆਸੀ ਹੋਈ ਇਹ ਗੱਲ ਸੀਗੀ ਕਿ ਕੀ ਸਿੱਖਾਂ ਨੂੰ, ਪੰਥ ਨੂੰ ਸਿਰਫ ਜਿਹੜਾ ਜੀ ਉਹ ਅਕਾਲੀ ਦਲ ਰੀਪ੍ਰਜੈਂਟ ਕਰਦਾ। ਇਹ ਵੱਡੀ ਗੱਲ ਹੈ। ਇਹ ਕਹਿ ਕੇ ਉਹਨਾਂ ਨੇ ਇਹ ਦੱਸਣ ਦੀ ਜਿਹੜੀ ਕੋਸ਼ਿਸ਼ ਕੀਤੀ ਕਿ ਅਸੀਂ ਠੇਕੇਦਾਰ ਹਾਂ ਜੀ ਜਿਹੜੇ ਉਹ ਸਿੱਖੀ ਦੇ। ਔਰ ਇਹ ਕਿਹਾ ਜਾ ਰਿਹਾ ਕਿ ਇਹਦੇ ਉੱਤੇ ਜਿਹੜੀ ਰਾਜਨੀਤੀ ਆ ਇਹ ਇੱਕ ਉਹਨਾਂ ਦੀ ਤੈਅਸ਼ੁਦਾ ਰਣਨੀਤੀ ਦਾ ਹਿੱਸਾ ਹੈ ਕਿ ਇਹਦੇ ਉੱਤੇ ਜਿੰਨੀ ਹੋ ਸਕਦੀ ਰਾਜਨੀਤੀ ਕੀਤੀ ਜਾਵੇ। ਇਸੇ ਕਰਕੇ ਯੂ ਟਰਨ ਜਿਹੜਾ ਜੀ ਉਹ ਮਾਰ ਕੇ ਨਵਜੋਤ ਸਿੱਧੂ ਨੂੰ ਗਦਾਰ ਕਹਿ ਕੇ, ਉਹਨੂੰ ਪੰਥ ਦਾ ਗਦਾਰ ਕਹਿ ਕੇ, ਉਹਨੂੰ ਸੂਬੇ ਦਾ ਗਦਾਰ ਕਹਿ ਕੇ, ਉਹਨੂੰ ਮੁਲਕ ਦਾ ਗਦਾਰ ਕਹਿ ਕੇ ਹੁਣ ਤਰਲੋ ਮੱਛੀ ਜਿਹੜੇ ਜੀ ਉਹ ਹੋ ਰਹੇ ਆ ਕਿ ਕਿਹੜੇ ਤਰੀਕੇ ਦੇ ਨਾਲ ਪਾਕਿਸਤਾਨ ਜਿਹੜਾ ਜੀ ਉਹ ਜਾਇਆ ਜਾਵੇ ਉੱਥੇ ਹੋ ਰਹੇ ਸਮਾਗਮਾਂ ਦੇ ਵਿੱਚ। ਉੱਥੇ ਬਿਨਾਂ ਕਿਸੇ ਸ਼ੱਕ ਦੇ ਪ੍ਰਧਾਨ ਮੰਤਰੀ ਹੋਣਗੇ ਤੇ ਫੌਜ ਦੇ ਅਹੁਦੇਦਾਰ ਵੀ ਹੋਣਗੇ। ਉਹਨਾਂ ਦੇ ਨਾਲ ਕੀ ਸਟੇਜ ਸਾਂਝੀ ਇਹ ਨਹੀਂ ਕਰਨਗੇ, ਉੱਥੇ ਜਾ ਕੇ ਬਾਈਕਾਟ ਨਹੀਂ ਕਰਨਗੇ? ਇਹ ਜਿਹੜਾ ਜੀ ਉਹ ਸਵਾਲ ਹੈ। ਉਧਰ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਉਹ ਵੀ ਹੱਥ ਪੈਰ ਮਾਰ ਰਹੇ ਆ ਵੀ ਸੱਦਾ ਮੈਨੂੰ ਵੀ ਮਿਲੇ ਤੇ ਮੈਂ ਵੀ ਜਿਹੜਾ ਜੀ ਉੱਥੇ ਜਾਵਾਂ ਕਿਸੇ ਤਰੀਕੇ ਦੇ ਨਾਲ। ਇਹ ਹੁਣ ਲੋਕਾਂ ਦੇ ਉੱਤੇ ਆ ਜੀ, ਕਿਉਂਕਿ ਇਹ ਕੋਈ 80ਵਿਆਂ ਵਾਲੀ 84ਵਿਆਂ ਵਾਲੀ ਤਾਂ ਸਿਆਸਤ ਹੈ ਨਹੀਂ ਗੀ ਕਿ ਇੱਕ ਪਿੰਡ ਦੇ ਵਿੱਚ ਕੁਝ ਬੋਲਿਆ, ਅਗਲੇ ਪਿੰਡ ਵਾਲਿਆਂ ਨੂੰ ਪਤਾ ਹੀ ਨਹੀਂ ਕਿ ਪਿਛਲੇ ਪਿੰਡ ਦੇ ਵਿੱਚ ਕੀ ਬੋਲ ਕੇ ਆਏ। ਇਹ ਤਾਂ ਸੋਸ਼ਲ ਮੀਡੀਆ ਦਾ ਯੁੱਗ ਹੈ, ਇਹ ਨੈੱਟ ਦਾ ਯੁੱਗ ਹੈ। ਇੱਕ ਚੀਜ਼ ਦੀ ਦੁਨੀਆ ਦੇ ਇੱਕ ਹਿੱਸੇ ਦੇ ਵਿੱਚ ਬੋਲਦੇ ਹੋ ਤੇ ਉਹ ਪੂਰੀ ਦੁਨੀਆ ਦੇ ਵਿੱਚ ਕੁਝ ਮਿੰਟਾਂ ਸਕਿੰਟਾਂ ਦੇ ਵਿੱਚ ਜਿਹੜੀ ਆ ਜੀ ਉਹ ਫੈਲ ਜਾਂਦੀ ਆ। ਲੋਕਾਂ ਨੇ ਭਾਸ਼ਣ ਜਿਹੜੇ ਆ ਜੀ ਉਹ 2 ਮਹੀਨੇ ਪਹਿਲਾਂ ਵੀ ਸੁਣੇ ਆ, ਪ੍ਰੈਸ ਰਿਲੀਜ਼ 2 ਮਹੀਨੇ ਪਹਿਲਾਂ ਵੀ ਸੁਣੀਆਂ ਨੇ। ਇਹ ਵੀ ਸੁਣਿਆ ਕਿ ਕਰਤਾਰਪੁਰ ਦਾ ਲਾਂਘਾ ਖੁੱਲਣਾ ਐਡੀ ਸੌਖੀ ਗੱਲ ਨਹੀਂ। ਹੁਣ ਉਹ ਕਿਵੇਂ ਮੰਨੀ ਜਾਂਦੇ ਆ ਕਿ ਲਾਂਘਾ ਅਸੀਂ ਜਿਹੜਾ ਜੀ ਉਹ ਖੁਲਵਾ ਦਿੱਤਾ।
ਔਰ ਨਾਲ ਦੀ ਨਾਲ ਉਹ ਇਹ ਕਿਵੇਂ ਕਹੀ ਜਾਂਦੇ ਆ ਕਿ ਸਾਡੀਆਂ ਕੋਸ਼ਿਸ਼ਾਂ ਕਰਕੇ ਹੀ ਇਹ ਜਿਹੜਾ ਜੀ ਉਹ ਲਾਂਘਾ ਖੁੱਲਿਆ। ਸ਼ਾਇਦ ਕਿਤੇ ਨਾ ਕਿਤੇ ਉਹਨਾਂ ਨੂੰ ਲੱਗਦਾ ਕਿ ਆਹ ਇੱਕ ਪੰਥਕ ਮੁੱਦਾ ਹੈਗਾ, ਇਹਦੇ ਉੱਤੇ ਕੋਈ ਪੈਰ ਧਰਾਵਾ ਜਿਹੜਾ ਜੀ ਉਹ ਪੰਥਕ ਰਾਜਨੀਤੀ ਦੇ ਵਿੱਚ ਹੋ ਸਕਦਾ ਹੈ। ਪਰ ਜੋ ਕੁਛ ਕੱਲ ਜਿਹੜਾ ਜੀ ਉੱਥੇ ਹੋਇਆ ਕਿ ਇਹ ਪੰਥਕ ਰਾਜਨੀਤੀ ਜਿਹੜੀ ਹੈ ਜੀ ਉਹ ਇਸ ਕਰਤਾਰਪੁਰ ਲਾਂਘੇ ਦੇ ਮੁੱਦੇ ਦੇ ਉੱਤੇ ਅਕਾਲੀ ਦਲ ਨੂੰ ਉਹਦੇ ਵੱਲੋਂ ਕੀਤੀਆਂ ਗਲਤੀਆਂ ਦੇ ਮਾਮਲੇ 'ਚ ਮਾਫ ਕਰ ਦੇਊਗੀ, ਇਹ ਵੱਡਾ ਸਵਾਲ। ਬਿਲਕੁਲ ਨਹੀਂ ਜੀ, ਲੋਕਾਂ ਦੇ ਲਾਂਘਿਓਂ ਦੀ ਨਹੀਂ ਲੰਘ ਰਹੀ ਇਹ ਗੱਲ। ਤੇ ਅੱਗੇ ਜੇ ਹੁਣ ਨਵਜੋਤ ਸਿੱਧੂ ਦੀ ਗੱਲ ਕਰੀਏ, ਜੇ ਲਾਂਘੇ ਨੂੰ ਲੈ ਕੇ ਕਹਿੰਦੇ ਅੱਗੇ ਪਹਿਲਾਂ ਮੁੱਖ ਮੰਤਰੀ ਜਾਂਦੇ ਰਹੇ ਆ, ਕੋਈ ਮੱਝ ਲੈ ਆ, ਕੋਈ ਘੋੜਾ ਲੈ ਆ, ਕੋਈ ਕੁਛ ਲੈ ਆ, ਪਰ ਨਵਜੋਤ ਸਿੱਧੂ ਦੀ ਜਿਹੜੀ ਜੱਫੀ ਮਸ਼ਹੂਰ ਹੋਈ ਆ ਉਹ ਲਾਂਘਾ ਲੈ ਕੇ ਆ ਗਿਆ, ਪਰ ਉਹ ਕਹਿੰਦੇ ਗੈਰ ਹਾਜ਼ਰ ਰਹਿ ਕੇ ਵੀ ਹਾਜ਼ਰ ਸੀ। ਬਿਲਕੁਲ ਜੀ, ਐਕਚੁਅਲੀ ਇਹਦੇ ਕਈ ਜਿਹੜੇ ਜੀ ਉਹ ਅਹਿਮ ਪੱਖ ਨੇ। ਇੱਕ ਤਾਂ ਜਿਹੜਾ ਸੀਗਾ ਜੀ ਹਾਈ ਕਮਾਂਡ ਨੇ ਉਹਨਾਂ ਨੂੰ ਜਿਹੜਾ ਜਹਾਜ਼ ਦਿੱਤਾ, ਉਹ ਮੱਧ ਪ੍ਰਦੇਸ਼ ਤੋਂ ਰੈਲੀਆਂ ਦੇ ਵਿੱਚ ਸੀਗੇ ਜੀ, ਉੱਥੋਂ ਉਹ ਡੇਰਾ ਬਾਬਾ ਦੇ ਜਿਹੜਾ ਡੇਰਾ ਬਾਬਾ ਨਾਨਕ ਹੈ, ਮਾਫ ਕਰਨਾ, ਉੱਥੋਂ ਦੇ ਦਰਸ਼ਨਾਂ ਦੇ ਵਾਸਤੇ ਆਏ। ਇੱਥੇ ਉਹਨਾਂ ਨੇ ਜਿਹੜੀ ਦੂਰਬੀਨ ਲੱਗੀ ਹੋਈ ਹੈ ਜੀ, ਉੱਥੋਂ ਕਰਤਾਰਪੁਰ ਦੇ ਦਰਸ਼ਨ ਕੀਤੇ ਤੇ ਉੱਥੋਂ ਉਹ ਵਾਪਸ ਮੱਧ ਪ੍ਰਦੇਸ਼ ਨੂੰ ਚਲੇ ਗਏ। ਇੱਕ ਤਾਂ ਸ਼ਾਇਦ ਉਦੋਂ ਤੱਕ ਇਹ ਗੱਲ ਜਿਹੜੀ ਦੀ ਬਾਹਰ ਨਿਕਲ ਚੁੱਕੀ ਹੋਈ ਸੀ, ਕਿਹਾ ਜਾ ਰਿਹਾ ਕਿ ਉਹਨਾਂ ਨੇ ਆਉਣਾ ਤਾਂ ਸੀਗਾ, ਪਰ ਨੀਂਹ ਪੱਥਰ ਵਾਲੀ ਗੱਲ ਜਿਹੜੀ ਦੀ ਉਦੋਂ ਤੱਕ ਸਾਹਮਣੇ ਆ ਚੁੱਕੀ ਹੋਈ ਸੀ। ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਦੇ ਵੱਲੋਂ ਕੀਤਾ ਗਿਆ ਰਿਐਕਟ ਜਿਹੜਾ ਜੀ ਉਹਨਾਂ ਤੱਕ ਪਹੁੰਚ ਚੁੱਕਿਆ ਹੋਇਆ ਸੀਗਾ, ਸ਼ਾਇਦ ਕਿਸੇ ਨਵੇਂ ਵਿਵਾਦ ਤੋਂ ਬਚਣ ਦੇ ਵਾਸਤੇ। ਔਰ ਉਹਨਾਂ ਨੂੰ ਇਹ ਲੱਗਿਆ ਕਿ ਇੱਥੇ ਖਬਰਾਂ ਦੇ ਵਿੱਚ ਨਾ ਜਾ ਕੇ ਵੀ ਖਬਰਾਂ 'ਚ ਰਿਹਾ ਜਾ ਸਕਦਾ। ਇਹਦੇ ਕਰਕੇ ਜਿਹੜਾ ਜੀ ਉਹ ਉੱਥੋਂ ਡੇਰਾ ਬਾਬਾ ਨਾਨਕ ਤੋਂ ਜਿਹੜੇ ਸੀ ਇਹ ਲਾਂਘੇ ਵਾਲੀ ਜਗ੍ਹਾ, ਉੱਥੋਂ ਮੱਥਾ ਟੇਕ ਕੇ ਮੁੜ ਗਏ ਮੱਧ ਪ੍ਰਦੇਸ਼ ਨੂੰ। ਔਰ ਜਿਹੜਾ ਇਹ ਕਿਹਾ ਜਾ ਰਿਹਾ ਜੀ ਕਿ ਉੱਥੇ ਉਹਨਾਂ ਨੇ ਨਾ ਜਾ ਕੇ ਜਿਹੜੀਆਂ ਕੁਝ ਕੰਟਰੋਵਰਸੀ ਉਹਨਾਂ ਦੇ ਜਾਣ ਕਰਕੇ ਹੋ ਸਕਦੀਆਂ ਸੀਗੀਆਂ, ਉਹਨੂੰ ਜਿੱਥੇ ਦੱਬ ਲਿਆ, ਉਹਦੇ ਨਾਲ ਨਾਲ ਕੁਝ ਪੋਜ਼ਿਟਿਵ ਖਬਰਾਂ ਜਿਹੜੀਆਂ ਸੀ ਉਹ ਹੋਰ ਬਟੋਰ ਲਈਆਂ। ਜਿੰਨਾ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਗਈ, ਉਹਨਾਂ ਉਹ ਖਬਰਾਂ ਦੇ ਵਿੱਚ ਕੱਲ ਸਾਰਾ ਦਿਨ ਰਹੇ। ਨਵਜੋਤ ਸਿੰਘ ਸਿੱਧੂ ਹੋਰਾਂ ਨੇ ਇਹ ਗੱਲ ਕਹੀ ਆ ਕਿ ਕੇਂਦਰ ਦੀ ਸਰਕਾਰ ਦੇ ਵੱਲੋਂ ਉਹਨਾਂ ਨੂੰ ਕੋਈ ਸੱਦਾ ਨਹੀਂ ਭੇਜਿਆ ਗਿਆ ਇਸ ਸਮਾਗਮ ਦੇ ਵਾਸਤੇ। ਉਹ ਅੰਮ੍ਰਿਤਸਰ ਨੂੰ ਰਿਪਰੈਜ਼ੈਂਟ ਕਰਦੇ ਆ, ਅੰਮ੍ਰਿਤਸਰ ਦੇ ਇੱਕ ਹਿੱਸੇ ਨੂੰ ਰਿਪਰੈਜ਼ੈਂਟ ਕਰਦੇ ਆ। ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਜਦੋਂ ਸੱਦਾ ਹੀ ਨਹੀਂ ਦਿੱਤਾ ਗਿਆ ਤਾਂ ਬਿਨਾਂ ਬੁਲਾਏ ਸਮਾਗਮ ਦੇ ਵਿੱਚ ਉਹ ਮਹਿਮਾਨ ਨਹੀਂ ਸਰ ਬਣਨਾ ਚਾਹੁੰਦੇ, ਪਰ ਉਹਨਾਂ ਨੇ ਆਪਣਾ ਇਹ ਫਰਜ਼ ਜਿਹੜਾ ਜੀ ਉਹ ਅਦਾ ਕੀਤਾ ਡੇਰਾ ਬਾਬਾ ਨਾਨਕ ਦੇ ਵਿੱਚ ਜਿਹੜਾ ਜੀ ਉਹ ਮੱਥਾ ਟੇਕ ਕੇ। ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਜੇ ਲਾਂਘਾ ਖੁੱਲ੍ਹਣ ਦੀ ਗੱਲ ਅੱਗੇ ਵੱਧਦੀ ਹੈ ਤਾਂ ਉਹ ਸ਼ੁਕਰਾਨਾ ਕਰਨ ਦੇ ਵਾਸਤੇ ਵੀ ਇੱਥੇ ਜ਼ਰੂਰ ਜਿਹੜਾ ਜੀ ਉਹ ਆਉਣਗੇ। ਉਹਨਾਂ ਨੇ ਕਿਹਾ ਕਿ ਗੁਰੂ ਨਾਨਕ ਨਾਮ ਲੇਵਾ ਜਿਹੜੀ 13 ਕਰੋੜ ਦੇ ਕਰੀਬ ਸੰਗਤ ਹੈ, ਇਹ ਉਹਦੀ ਅਰਦਾਸ ਦਾ ਫਲ ਹੈ ਕਿ ਇਹ ਲਾਂਘਾ ਜਿਹੜਾ ਖੁੱਲ੍ਹ ਰਿਹਾ, ਇਹਦਾ ਕਿਸੇ ਨੂੰ ਇੰਡੀਵਿਜੂਅਲ ਨੂੰ ਕੋਈ ਸਿਆਸੀ ਲਾਹਾ ਜਿਹੜਾ ਜੀ ਉਹ ਨਹੀਂ ਲੈਣਾ ਚਾਹੀਦਾ। ਕਿਉਂਕਿ ਗੱਲ ਉਹਨਾਂ ਨੇ ਸ਼ੁਰੂ ਕੀਤੀ ਜਾਂ ਸਿਖਰ ਦੇ ਉੱਤੇ ਉਹਨਾਂ ਨੇ ਪਹੁੰਚਾਈ, ਚਲੋ ਗੱਲ ਸ਼ੁਰੂ ਨਹੀਂ ਕੀਤੀ, ਸਿਖਰ ਦੇ ਉੱਤੇ ਪਹੁੰਚਾਉਣ ਦੇ ਵਿੱਚ ਤਾਂ ਸਿਹਰਾ ਦੋ ਜਾਣਿਆਂ ਦੇ ਸਿਰ ਦੇ ਉੱਤੇ ਵੱਜਦਾ। ਇੱਕ ਤਾਂ ਨਵਜੋਤ ਸਿੰਘ ਸਿੱਧੂ ਸਾਬਕਾ ਕ੍ਰਿਕਟਰ ਨੇ, ਤੇ ਪਾਕਿਸਤਾਨ ਵਾਲੀ ਸਾਈਡ ਦੇ ਉੱਤੇ ਸਾਬਕਾ ਕ੍ਰਿਕਟਰ ਇਮਰਾਨ ਖਾਨ ਹੋਰਾਂ ਦੇ ਸਿਰ ਜਿਹੜਾ ਜੀ ਉਹ ਵੱਜਦਾ। ਜਦੋਂ ਉਹਨਾਂ ਨੂੰ ਕਿਹਾ ਗਿਆ ਕਿ ਤੁਹਾਨੂੰ ਤਾਂ ਉੱਥੇ ਬੁਲਾਇਆ ਤੱਕ ਨਹੀਂ ਗਿਆ, ਤਾਂ ਉਹਨਾਂ ਨੇ ਸੁਰਜੀਤ ਪਾਤਰ ਹੋਰਾਂ ਦੇ ਸ਼ੇਰ ਜਿਹੜਾ ਸੀਗਾ ਜੀ ਇੱਕ ਬੋਲਿਆ ਕਿ ਇੰਨਾ ਹੀ ਬਹੁਤ ਹੈ ਮੇਰੇ ਖੂਨ ਨੇ ਰੁੱਖ ਸਿੰਜਿਆ, ਕੀ ਹੋਇਆ ਜੇ ਪੱਤਿਆਂ ਤੇ ਮੇਰਾ ਨਾਮ ਨਹੀਂ ਹੈ। ਜੀ ਜੀ, ਚਲੋ ਬਿੱਲੇ ਸਿਰ ਸ਼ੇਰ ਵੀ ਉਹਨਾਂ ਦੇ ਬੜੇ ਵਧੀਆ ਹੁੰਦੇ ਨੇ। ਅੱਗੇ ਆਪਾਂ 6ਵੇਂ ਤਖਤ ਦੀ ਜੇ ਗੱਲ ਕਰੀਏ, ਪਰਮਜੀਤ ਸਿੰਘ ਸਰਨਾ ਨੇ ਇਹ ਸੁਝਾਅ ਦਿੱਤਾ ਸੀ ਕਿ ਜਿਹੜਾ 6ਵਾਂ ਤਖਤ ਆ ਉਸ ਦੀ ਗੱਲ ਕੀਤੀ ਸੀਗੀ, ਪਰ ਅਕਾਲ ਤਖਤ ਵੱਲੋਂ ਉਸ ਗੱਲ ਤੇ ਰੋਕ ਲਾ ਦਿੱਤੀ ਗਈ ਹੈ। ਦੇਖੋ ਜੀ, 5 ਸਿੰਘ ਸਾਹਿਬਾਨ ਦੀ ਇਕੱਤਰਤਾ ਸੀਗੀ, ਇਹਦੇ ਵਿੱਚ ਨਨਕਾਣਾ ਸਾਹਿਬ ਨੂੰ 6ਵਾਂ ਤਖਤ ਬਣਾਉਣ ਦਾ ਸੁਝਾਅ ਜਿਹੜਾ ਜੀ ਉਹ ਮੁੱਢੋਂ ਸਿੱਧੋ ਰੱਦ ਕਰ ਦਿੱਤਾ ਗਿਆ। ਔਰ ਇਹਨੂੰ ਜਿਹੜੀ ਅਕਾਲ ਤਖਤ ਦੀ ਸਰਵਉੱਚਤਾ ਉਹਨੂੰ ਢਾਹ ਲਾਉਣ ਵਾਲਾ ਜਿਹੜਾ ਜੀ ਉਹ ਕਰਾਰ ਦਿੱਤਾ ਗਿਆ। ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੀ ਅਗਵਾਈ ਦੇ ਵਿੱਚ ਜਿਹੜੇ ਬਾਕੀ ਤਖਤਾਂ ਦੇ ਜਥੇਦਾਰ ਸੀਗੇ, ਤਖਤ ਕੇਸਗੜ੍ਹ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਪਟਨਾ ਸਾਹਿਬ ਦੇ ਜਥੇਦਾਰ ਇਕਬਾਲ ਸਿੰਘ, ਹਜ਼ੂਰ ਸਾਹਿਬ ਤੋਂ ਮੀਤ ਜਥੇਦਾਰ ਗਿਆਨੀ ਜੋਤ ਇੰਦਰ ਸਿੰਘ ਜਿਹੜੇ ਜੀ ਉਹ ਇਹਦੇ ਵਿੱਚ ਸ਼ਾਮਲ ਸੀਗੇ। ਇਹ ਜਿਹੜਾ ਜੀ ਆਖਿਆ ਗਿਆ ਜੀ ਕਿ ਅਕਾਲ ਤਖਤ ਦੇ ਹੈੱਡ ਗ੍ਰੰਥੀ ਗਿਆਨੀ ਬਲਕੀਰ ਸਿੰਘ ਜਿਹੜੇ ਸ਼ਾਮਲ ਹੋਏ, ਇਹ ਕਿਹਾ ਗਿਆ ਜੀ ਕਿ ਜਿਹੜਾ 6ਵਾਂ ਤਖਤ ਹੈ ਉਹਦੀ ਗੱਲ ਕਿਸੇ ਵੀ ਹਾਲਤ ਦੇ ਵਿੱਚ ਨਹੀਂ ਜਿਹੜੀ ਜੀ ਉਹ ਮੰਨੀ ਜਾ ਸਕਦੀ, ਔਰ ਇਸ ਸੁਝਾਅ ਨੂੰ ਬਿਲਕੁਲ ਰੱਦ ਜਿਹੜਾ ਜੀ ਉਹ ਕਰ ਦਿੱਤਾ ਗਿਆ। ਇਹ ਕਿਹਾ ਗਿਆ ਕਿ ਗੁਰੂ ਸਾਹਿਬ ਦੇ ਵੱਲੋਂ ਸਥਾਪਿਤ ਜਿਹੜੀ ਪੰਚ ਪ੍ਰਧਾਨੀ ਹੈ ਉਹ ਪ੍ਰਥਾ ਦੇ ਇਹ ਵਿਰੁੱਧ ਹੈ। ਇਹਦੇ ਵਿੱਚ ਇਹ ਵੀ ਜਿਹੜਾ ਜੀ ਫੈਸਲਾ ਕੀਤਾ ਗਿਆ ਕਿ ਬਲਵੰਤ ਸਿੰਘ ਰਾਜੋਆਣੇ ਦੀ ਰਿਹਾਈ ਦੇ ਸੰਬੰਧੀ ਅਪੀਲ ਨੂੰ 7 ਸਾਲ ਦਾ ਸਮਾਂ ਬੀਤ ਚੁੱਕਾ, ਕੋਈ ਸੁਣਵਾਈ ਨਹੀਂ ਹੋਈ। ਉਹਨਾਂ ਸ਼੍ਰੋਮਣੀ ਕਮੇਟੀ ਨੂੰ ਆਦੇਸ਼ ਦਿੱਤਾ ਕਿ ਉਹ 550 ਸਾਲਾ ਪ੍ਰਕਾਸ਼
ਪੁਰਬ ਦੇ ਮੱਦੇਨਜ਼ਰ ਰਾਸ਼ਟਰਪਤੀ ਦੇ ਕੋਲੇ ਪਹੁੰਚ ਕਰਨ ਤੇ ਉਹਦੀ ਰਿਹਾਈ ਨੂੰ ਸੰਭਵ ਬਣਾਉਣ ਦੇ ਯਤਨ ਜਿਹੜੇ ਜੀ ਉਹ ਕੀਤੇ ਜਾਣ। ਇਸ ਮੀਟਿੰਗ ਦੇ ਵਿੱਚ ਕਰਤਾਰਪੁਰ ਲਾਂਘਾ ਖੁੱਲ੍ਹਣ ਦੇ ਵਾਸਤੇ ਦੋਵਾਂ ਸਰਕਾਰਾਂ ਦੀ, ਭਾਰਤ ਤੇ ਪਾਕਿਸਤਾਨ ਦੀ ਸ਼ਲਾਘਾ ਜਿਹੜੀ ਜੀ ਉਹ ਕੀਤੀ ਗਈ ਔਰ ਇਹ ਕਿਹਾ ਗਿਆ ਜੀ ਕਿ ਦੋਨਾਂ ਨੇ ਜਿਹੜਾ ਜੀ ਚੰਗਾ ਰੋਲ ਨਿਭਾ ਕੇ ਇਸ ਲਾਂਘੇ ਨੂੰ ਖੋਲ੍ਹਿਆ। ਜਿਹੜੇ ਸਰਨਾ ਭਰਾ ਨੇ ਜਿਨ੍ਹਾਂ ਨੇ ਪਾਕਿਸਤਾਨ ਦੇ ਵਿੱਚ ਜਾ ਕੇ ਨਨਕਾਣਾ ਸਾਹਿਬ ਦੇ ਵਿੱਚ ਇਸ ਮੁੱਦੇ ਨੂੰ ਉਠਾਇਆ ਸੀਗਾ, ਦੇਖਿਆ ਜਾਵੇ ਤਾਂ ਧਾਰਮਿਕ ਪੱਧਰ ਦੇ ਉੱਤੇ ਹੋਏ ਇਹਦੇ ਵਿਰੋਧ ਤੋਂ ਬਾਅਦ ਸਰਨਾ ਹੋਰੀ ਤਾਂ ਚੁੱਪ ਕਰ ਗਏ। ਉਹਨਾਂ ਨੂੰ ਲੱਗਦਾ ਹੈ ਕਿ ਇਹ ਗਲਤੀ ਉਹਨਾਂ ਨੇ ਜਿਹੜੀ ਜੀ ਇਸ ਮੁੱਦੇ ਨੂੰ ਉਠਾ ਕੇ ਕਰ ਲਈ। ਹੁਣ ਉਹ ਇਹਦੇ ਉੱਤੇ ਆਪਣਾ ਕੋਈ ਪ੍ਰਤੀਕਰਮ ਤਾਂ ਨਹੀਂ ਦੇ ਰਹੇ, ਪਰ ਇਸ ਵਿਵਾਦ ਨੂੰ ਕਿਉਂਕਿ ਅੱਗੇ ਨਹੀਂ ਵਧਾ ਰਹੇ, ਜਿਹਦੇ ਕਰਕੇ ਸਮਝਿਆ ਜਾਣਾ ਚਾਹੀਦਾ ਹੈ ਕਿ ਸ਼ਾਇਦ ਇਹ ਗੱਲ ਉਹਨਾਂ ਦੇ ਉੱਤੇ ਇੱਕ ਮਹਿਜ਼ ਬਿਆਨ ਦੇਣ ਤੱਕ ਜਿਹੜੀ ਜੀ ਉਹ ਸੀਮਤ ਹੋ ਕੇ ਰਹਿ ਗਈ। ਪਰ ਇਹਦੇ ਉੱਤੇ ਅਕਾਲ ਤਖਤ ਦੇ ਜਥੇਦਾਰ ਦਾ ਰਿਐਕਸ਼ਨ ਜਾਂ ਜਿਹੜਾ ਬਾਕੀ ਜਗ੍ਹਾ ਤੋਂ ਰਿਐਕਸ਼ਨ ਆ ਰਿਹਾ, ਉਹ ਦਿੱਲੀ ਦੀ ਸਿਆਸਤ ਨੂੰ ਸਾਹਮਣੇ ਰੱਖ ਕੇ ਜਿਹੜਾ ਜੀ ਉਹ ਰਿਐਕਸ਼ਨ ਆ ਰਿਹਾ ਕਿ ਦਿੱਲੀ ਦੇ ਵਿੱਚ ਸਰਨਾ ਬ੍ਰਦਰ ਦੀ ਸਿਆਸਤ ਤੇ ਅਕਾਲੀ ਦਲ ਬਾਦਲ ਦੀ ਜਿਹੜੀ ਸਿਆਸਤ ਹੈ ਉਹ ਹਮੇਸ਼ਾ ਇੱਕ ਦੂਜੇ ਦੇ ਮੂਹਰੇ ਹੋ ਕੇ ਭਿੜਦੀ ਰਹੀ। ਜੀ ਜੀ ਬਿਲਕੁਲ, ਸਿਆਸੀ ਰੋਟੀਆਂ ਸੇਕਦੇ ਆ। ਤੇ ਅੱਗੇ ਆਪਾਂ ਕਰਦੇ ਗੁਰੂ ਗੋਬਿੰਦ ਸਿੰਘ ਮਾਰਗ ਦੀ ਜੇ ਗੱਲ, ਤੇ 12 ਸਾਲਾਂ ਬਾਅਦ ਵੀ ਉਹ ਸਿਆਸਤੀ ਹੋਈ ਆ, ਉਸ ਦੇ ਉੱਤੇ ਕੁਛ ਨਹੀਂ ਹੋਇਆ ਉਹਦਾ। ਬਿਲਕੁਲ ਜੀ, 12 ਸਾਲ ਜਿਹੜੇ ਜੀ ਉਹ ਬੀਤ ਗਏ ਆ ਔਰ ਇਹ ਕਿਹਾ ਜਾ ਰਿਹਾ ਕਿ ਜਿਹੜੀ ਸਿਆਸੀ ਖਹਿਬਾਜ਼ੀ ਆ ਉਹਨੇ ਇਹ ਜਿਹੜਾ ਇਹਨੂੰ ਗੁਰੂ ਗੋਬਿੰਦ ਸਿੰਘ ਮਾਰਗ ਐਲਾਨੇ ਜਾਣ ਦੇ ਰਾਹ ਦੇ ਵਿੱਚ ਜਿਹੜਾ ਜੀ ਉਹ ਰੋੜਾ ਕਿਤੇ ਨਾ ਕਿਤੇ ਅਟਕਾਇਆ ਔਰ ਇਹ ਮਾਰਗ 12 ਸਾਲਾਂ ਤੋਂ ਸਿਆਸੀ ਖਿੱਚੋਤਾਣ ਦੇ ਵਿੱਚ ਜਿਹੜਾ ਜੀ ਉਹ ਫਸਿਆ ਹੋਇਆ। ਹੁਣ ਜਿਹੜੀ ਮੌਜੂਦਾ ਪੰਜਾਬ ਸਰਕਾਰ ਹੈ ਜੀ ਉਹ ਗੁਰੂ ਨਾਨਕ ਸਾਹਿਬ ਦੇ ਨਾਮ ਦੇ ਉੱਤੇ ਲਾਂਘੇ ਵਾਲੀ ਗੱਲ ਦੇ ਉੱਤੇ ਤਾਂ ਜਿਹੜਾ ਜੀ ਉਹ ਜ਼ੋਰ ਸ਼ੋਰ ਦੇ ਨਾਲ ਪ੍ਰਚਾਰ ਕਰ ਰਹੀ ਆ, ਪਰ ਗੁਰੂ ਗੋਬਿੰਦ ਸਿੰਘ ਮਾਰਗ ਦੀ ਗੱਲ ਅਜੇ ਤੱਕ ਕਿਸੇ ਤਣ ਪੱਤਣ ਜਿਹੜੀ ਜੀ ਉਹ ਨਹੀਂ ਲੱਗੀ। ਸਿਆਸੀ ਤਰ੍ਹਾਂ ਨੇ ਕਰਤਾਰਪੁਰ ਲਾਂਘੇ ਦੇ ਉੱਤੇ ਜਿਹੜੀ ਸਿਆਸੀ ਲਾਹਾ ਆ ਉਹ ਲੈਣ ਦੇ ਵਾਸਤੇ ਪੂਰਾ ਜ਼ੋਰ ਜਿਹੜਾ ਜੀ ਉਹ ਲਾਇਆ ਹੋਇਆ। ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਪੁਰਬ ਵੀ ਜਿਹੜਾ ਜੀ ਉਹ ਮਨਾਏ ਗਏ। ਮਾਰਗ ਦੀ ਗੱਲ ਕਿਸੇ ਨੇ ਫੇਰ ਜਿਹੜੀ ਜੀ ਉਹ ਨਾ ਛੇੜੀ, ਨਾ ਕਿਸੇ ਸਿਰੇ ਜਿਹੜਾ ਜੀ ਉਹ ਲੱਗੀ। ਮਰਹੂਮ ਮੁੱਖ ਮੰਤਰੀ ਗਿਆਨੀ ਜੈਲ ਸਿੰਘ ਨੇ ਅਨੰਦਪੁਰ ਸਾਹਿਬ ਤੋਂ ਦਮਦਮਾ ਸਾਹਿਬ ਤੱਕ ਦੇ 577 ਕਿਲੋਮੀਟਰ ਲੰਬੇ ਗੁਰੂ ਗੋਬਿੰਦ ਸਿੰਘ ਮਾਰਗ ਦਾ 10 ਅਪ੍ਰੈਲ 1973 ਨੂੰ ਉਦਘਾਟਨ ਕੀਤਾ ਸੀ। ਸ੍ਰੀ ਅਨੰਦਪੁਰ ਸਾਹਿਬ ਤੋਂ ਨੰਦੇੜ ਤੱਕ ਇਹ ਮਾਰਗ 3008 ਕਿਲੋਮੀਟਰ ਲੰਬਾ ਹੈ, ਜਿਹਦੇ ਵਿੱਚੋਂ 1294 ਕਿਲੋਮੀਟਰ ਮਾਰਗ ਪਹਿਲਾਂ ਹੀ ਕੌਮੀ ਮਾਰਗ ਹੈ, ਜਦੋਂ ਕਿ 1774 ਕਿਲੋਮੀਟਰ ਨੂੰ ਜਿਹੜਾ ਜੀ ਨੈਸ਼ਨਲ ਹਾਈਵੇ ਐਲਾਨੇ ਜਾਣ ਦੀ ਗੱਲ ਤੋਰੀ ਗਈ ਸੀਗੀ। ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਆਪਣੀ ਪਿਛਲੀ ਪਾਰੀ ਦੀ ਸਰਕਾਰ ਦੇ ਦੌਰਾਨ 21 ਜੂਨ 2006 ਨੂੰ ਗੁਰੂ ਗੋਬਿੰਦ ਸਿੰਘ ਮਾਰਗ ਦਾ ਦਮਦਮਾ ਸਾਹਿਬ ਤੋਂ ਨੰਦੇੜ ਤੱਕ ਵਿਸਥਾਰ ਕਰਨ ਦਾ ਐਲਾਨ ਕੀਤਾ ਸੀਗਾ। ਹਕੂਮਤ ਬਦਲ ਗਈ। ਉਸ ਤੋਂ ਬਾਅਦ ਆਏ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ 26 ਜੁਲਾਈ 2007 ਨੂੰ ਗੁਰੂ ਗੋਬਿੰਦ ਸਿੰਘ ਮਾਰਗ ਦੇ ਵਿਸਥਾਰ ਦਾ ਪ੍ਰੋਜੈਕਟ ਬਣਾਉਣ ਦਾ ਐਲਾਨ ਕਰਤਾ। ਗੁਰਤਾ ਗੱਦੀ ਦਿਵਸ ਦੇ ਨੇੜੇ ਉਦੋਂ ਦੇ ਸੈਰ ਸਪਾਟਾ ਮੰਤਰੀ ਅੰਬਿਕਾ ਸੋਨੀ ਨੇ 26 ਦਸੰਬਰ 2007 ਨੂੰ ਕੇਂਦਰ ਦੇ ਕੋਲੇ ਇਹ ਮਾਮਲਾ ਜਿਹੜਾ ਸੀ ਉਠਾਇਆ। ਪੰਜਾਬ, ਹਰਿਆਣਾ, ਹਿਮਾਚਲ, ਮੱਧ ਪ੍ਰਦੇਸ਼, ਦਿੱਲੀ ਤੇ ਮਹਾਰਾਸ਼ਟਰ ਦੇ ਵਿੱਚੋਂ ਇਹ ਹਾਈਵੇ ਲੰਘਦਾ। ਨਿਤਨ ਗਡਕਰੀ ਉਹਨਾਂ ਨੇ 30 ਨਵੰਬਰ 2015 ਨੂੰ ਗੁਰੂ ਗੋਬਿੰਦ ਸਿੰਘ ਮਾਰਗ ਨੂੰ ਕੌਮੀ ਮਾਰਗ ਬਣਾਏ ਜਾਣ ਨੂੰ ਹਰੀ ਝੰਡੀ ਦੇ ਦਿੱਤੀ। ਪੰਜਾਬ ਸਰਕਾਰ ਨੇ ਉਦੋਂ ਸਾਰਾ ਪ੍ਰੋਜੈਕਟ ਬਣਾ ਕੇ ਕੇਂਦਰ ਨੂੰ ਦੇ ਦਿੱਤਾ। ਅਜੇ ਤੱਕ ਕੇਂਦਰ ਤੋਂ ਕੋਈ ਜਾਣਕਾਰੀ ਨਹੀਂ ਮਿਲੀ ਕਿ ਇਹ ਫਾਈਲ ਕਿੱਥੇ ਪਈ ਆ। ਕੇਂਦਰ ਦੇ ਵਿੱਚ UPA ਸਰਕਾਰ ਦੇ ਦੌਰਾਨ ਪੰਜਾਬ ਦੀ ਗੱਠਜੋੜ ਸਰਕਾਰ ਕਹਿੰਦੀ ਰਹੀ ਕਿ ਕੇਂਦਰ ਸਰਕਾਰ ਮਾਰਗ ਬਣਾਏ ਜਾਣ ਦੇ ਮਾਮਲੇ ਦੇ ਵਿੱਚ ਸਹਿਯੋਗ ਨਹੀਂ ਦੇ ਰਿਹਾ, ਅੜਿੱਕੇ ਪਾ ਰਿਹਾ। ਹੁਣ ਪੰਜਾਬ ਦੀ ਕਾਂਗਰਸ ਸਰਕਾਰ ਇਹੀ ਗੱਲ ਕਹੀ ਜਾਂਦੀ ਹੈ ਕਿ ਕੇਂਦਰ ਦੀ NDA ਸਰਕਾਰ ਇਸ ਮਾਮਲੇ ਨੂੰ ਲੇਟ ਜਿਹੜੀ ਕਰ ਰਹੀ ਆ, ਜਦੋਂ ਕਿ ਕਾਂਗਰਸ ਸਰਕਾਰ ਨੇ ਗੁਰੂ ਨਾਨਕ ਦੇਵ ਮਾਰਗ ਬਣਾਉਣ ਦੀ ਤਿਆਰੀ ਜਿਹੜੀ ਵਿੱਢੀ ਹੈ ਤਾਂ ਗੁਰੂ ਗੋਬਿੰਦ ਸਿੰਘ ਮਾਰਗ ਦਾ ਮਾਮਲਾ ਵੀ ਜਿਹੜਾ ਜੀ ਉਹ ਗੂੰਜਣ ਲੱਗਿਆ। ਸਵਾਲ ਜਿਹੜਾ ਜੀ ਇਹ ਹੈ ਕਿ ਇੱਕ ਪ੍ਰੋਜੈਕਟ ਜਿਹੜਾ ਜੀ ਉਹ ਛੱਡ ਦੇਣਾ, ਦੂਜੇ ਦੇ ਮਗਰ ਜਿਹੜਾ ਜੀ ਉਹ ਪੈ ਜਾਣਾ, ਇਹ ਸਿਆਸਤਦਾਨਾਂ ਦੀ ਇੱਕ ਜਿਹੜੀ ਗਿਣੀ ਮਿੱਥੀ ਕੈਲਕੂਲੇਟਡ ਗੇਮ ਜਿਹੜੀ ਹੁੰਦੀ ਹੈ ਕਿ ਪਿਛਲੀ ਗੱਲ ਤਾਂ ਲੋਕ ਭੁੱਲ ਗਏ, ਚਲੋ ਨਵੇਂ ਦੀ ਗੱਲ ਕਰੀਏ ਜੀ। ਤੇ ਅਗਲੀ ਗੱਲ ਕਰਦੇ ਹਾਂ ਜੀ, ਜਿਹੜੀਆਂ ਪੰਜਾਬ ਸਰਕਾਰ ਦੀਆਂ ਬੱਸਾਂ ਆ ਉਹ ਤੇ ਏਅਰਪੋਰਟ ਤੇ ਜਾ ਨਹੀਂ ਰਹੀਆਂ, ਬੰਦ ਹੋਈਆਂ, ਪਰ ਬਾਦਲਾਂ ਬੱਸਾਂ ਦੀ ਤਾਂ ਚਲਦੀ ਹੋਈ ਪਈ ਆ। ਐਕਚੁਅਲੀ ਇਹ ਹੈ ਕਿ ਦਿੱਲੀ ਦੀ ਸਰਕਾਰ ਨੇ, ਦਿੱਲੀ ਦੇ ਟਰਾਂਸਪੋਰਟ ਮੰਤਰਾਲੇ ਨੇ ਜਿਹੜੀਆਂ ਇਹ ਬੱਸਾਂ ਫੜੀਆਂ ਸੀਗੀਆਂ ਜੀ 5-5 ਹਜ਼ਾਰ ਰੁਪਈਆ
ਦੇ ਕੇ ਜੁਰਮਾਨਾ ਇਹ ਬੱਸਾਂ ਛੁਡਾਈਆਂ ਗਈਆਂ ਸੀ ਪੈਪਸੂ ਦੀਆਂ ਤੇ ਰੋਡਵੇਜ਼ ਦੀਆਂ। 1 ਹਫ਼ਤੇ ਤੋਂ ਬੰਦ ਪਈਆਂ ਨੇ ਜੀ। ਜਿਹੜੀ ਪੰਜਾਬ ਦੀ ਸਰਕਾਰ ਹੈ ਇਸ ਮਸਲੇ ਦੇ ਉੱਤੇ ਕੋਈ ਫੈਸਲਾ ਅਜੇ ਜਿਹੜਾ ਜੀ ਉਹ ਨਹੀਂ ਲੈ ਰਹੀ ਜੀ। ਇਹਦੇ ਉੱਤੇ ਤੁਰੰਤ ਫੈਸਲਾ ਲਿਆ ਜਾਣਾ ਚਾਹੀਦਾ ਸੀਗਾ। ਠੀਕ ਹੈ, ਜਿਹੜੇ ਪ੍ਰਵਾਸੀ ਆਉਂਦੇ ਨੇ ਪੰਜਾਬੀ, ਉਹਨਾਂ ਦੀ ਸਹੂਲਤ ਦੇ ਵਾਸਤੇ ਇਹ ਬੱਸਾਂ ਜਿਹੜੀਆਂ ਜੀ ਬਹੁਤ ਅਹਿਮੀਅਤ ਰੱਖਦੀਆਂ ਨੇ, ਪਰ ਉਦੋਂ ਵੀ ਵੱਡੀ ਅਹਿਮੀਅਤ ਇਹ ਬੱਸਾਂ ਰੱਖਦੀਆਂ ਨੇ ਪੰਜਾਬ ਸਰਕਾਰ ਦੇ ਖਜ਼ਾਨੇ ਦੇ ਵਾਸਤੇ। TRT ਜਿਹੜੀ ਬੱਸ ਇੱਕ ਏਅਰਪੋਰਟ ਨੂੰ ਜਾਂਦੀ ਆ, ਦਿੱਲੀ ਏਅਰਪੋਰਟ ਨੂੰ, ਪੰਜਾਬ ਰੋਡਵੇਜ਼ ਤੇ PRTC ਦੀ ਇਹ ਬੱਸ ਇੱਕ ਪ੍ਰਤੀ ਗੇੜਾ 55 ਤੋਂ 60,000 ਰੁਪਏ ਕਮਾਉਂਦੀ ਸੀ। ਔਰ ਇਹ ਬੱਸਾਂ ਹੁਣ ਸਿਰਫ ਦਿੱਲੀ ਦੇ ਬੱਸ ਅੱਡੇ ਤੱਕ ਸੀਮਤ ਹੋਣ ਕਰਕੇ ਇਹਨਾਂ ਦੀ ਕਮਾਈ ਅੱਧੀ ਰਹਿ ਗਈ ਹੈ। ਜਲੰਧਰ ਤੋਂ ਦਿੱਲੀ ਏਅਰਪੋਰਟ ਤੱਕ ਜਿਹੜੀਆਂ ਜਾਣ ਵਾਲੀਆਂ ਸਰਕਾਰੀ ਬੱਸਾਂ ਦੇ 15 ਦੇ ਕਰੀਬ ਜਿਹੜੇ ਜੀ ਉਹ ਰੂਟ ਸੀਗੇ, ਤੇ ਹੁਣ ਇਸ ਏਅਰਪੋਰਟ ਦੇ ਰੂਟ ਦੇ ਉੱਤੇ ਸਿਰਫ ਬਾਦਲਾਂ ਦੀਆਂ ਜਿਹੜੀਆਂ ਜੀ ਉਹ ਬੱਸਾਂ ਜਾ ਰਹੀਆਂ ਨੇ। ਜਿਹੜੀ ਦਿੱਲੀ ਦੀ ਸਰਕਾਰ ਹੈ ਆਮ ਆਦਮੀ ਪਾਰਟੀ ਦੀ, ਉਹਦੇ ਟਰਾਂਸਪੋਰਟ ਵਿਭਾਗ ਨੇ ਪੰਜਾਬ ਸਰਕਾਰ ਦੀਆਂ ਇਹ ਬੱਸਾਂ ਇਸ ਆਧਾਰ ਦੇ ਉੱਤੇ ਜ਼ਬਤ ਕੀਤੀਆਂ ਕਿ ਉਹਨਾਂ ਦੇ ਕੋਲੇ ਸਟੇਟ ਕੈਰੇਜ ਪਰਮਿਟ ਨਹੀਂ ਹੈਗੇ, ਔਰ ਇਹ ਪਰਮਿਟ ਵਾਲੇ ਸਿਰਫ ਦਿੱਲੀ ਦੇ ਜਿਹੜੇ ਬੱਸ ਅੱਡਿਆਂ ਤੋਂ ਹੀ ਸਵਾਰੀਆਂ ਜਿਹੜੀਆਂ ਜੀ ਉਹ ਚੁੱਕ ਸਕਦੇ ਆ। ਦਿੱਲੀ ਸਰਕਾਰ ਨੇ ਬਾਦਲਾਂ ਦੀਆਂ ਬੱਸਾਂ ਦੇ ਚਲਾਨ ਨਹੀਂ ਕੱਟੇ, ਇਹ ਚਲਾਨ ਸਰਕਾਰੀ ਬੱਸਾਂ ਦੇ ਕੱਟੇ ਗਏ। ਉਹਨਾਂ ਦੇ ਕੋਲੇ ਵੀ ਸਟੇਟ ਕੈਰੇਜ ਪਰਮਿਟ ਹੀ ਨੇ। ਇੰਡੋ ਕੈਨੇਡੀਅਨ ਬੱਸਾਂ ਜਿਹੜੀਆਂ ਨੇ ਉਹ ਜਲੰਧਰ ਦਫ਼ਤਰ ਤੋਂ ਬਕਾਇਦਾ ਇੱਕ ਟਿਕਟ ਕੱਟ ਕੇ ਜਿਹੜੇ ਜਾਣ ਵਾਲੇ ਉਹਨਾਂ ਨੂੰ ਇਕੱਠੇ ਕਰਦੀ ਹੈ। ਸਟੇਟ ਕੈਰੇਜ ਪਰਮਿਟ ਦੇ ਅਨੁਸਾਰ ਸਿਰਫ ਇੱਕ ਥਾਂ ਤੋਂ ਜਿਹੜੇ ਟੂਰਿਸਟ ਨੇ ਉਹਨਾਂ ਦੇ ਗਰੁੱਪ ਨੂੰ ਹੀ ਜਿਹੜਾ ਜੀ ਉਹ ਲਿਜਾਇਆ ਜਾ ਸਕਦਾ ਹੈ। ਇਹ ਜਿਹੜਾ ਸਟੇਟ ਕੈਰੇਜ ਪਰਮਿਟ ਹੈ ਇਹ ਹੁਣ ਸੂਬੇ ਨੇ ਜਿਹੜਾ ਜੀ ਉਹ ਜਾਰੀ ਕਰਨਾ। ਇਹ ਦੋਨਾਂ ਸਰਕਾਰਾਂ ਦੀ ਤੁਸੀਂ ਕਹਿ ਲਓ ਕਿ ਅਣਗਹਿਲੀ, ਮਿਲੀ ਭੁਗਤ, ਜੋ ਮਰਜ਼ੀ ਜਿਹੜਾ ਜੀ ਉਹ ਕਹਿ ਲਓ। ਇਹਦੇ ਨਾਲ ਜਿਹੜੇ ਲੋਕ 1065 ਰੁਪਏ ਦੇ ਵਿੱਚ ਸਫ਼ਰ ਕਰਦੇ ਸੀਗੇ ਇਹਨਾਂ ਵੋਲਵੋ ਲਗਜ਼ਰੀ ਬੱਸਾਂ ਦੇ ਉੱਤੇ, PRTC ਤੇ ਰੋਡਵੇਜ਼ ਦੀਆਂ, ਹੁਣ ਉਹਨਾਂ ਨੂੰ ਮਜਬੂਰੀ ਦੇ ਤਹਿਤ ਜਿਹੜੀਆਂ ਬਾਦਲ ਪਰਿਵਾਰ ਦੀਆਂ ਬੱਸਾਂ ਨੇ ਉਹਨਾਂ ਦਾ ਕਿਰਾਇਆ 2800 ਰੁਪਏ ਤੋਂ ਲੈ ਕੇ 3000 ਰੁਪਏ ਤੱਕ ਦੇਣਾ ਪੈ ਰਿਹਾ। ਜਿੱਥੇ ਜਿਹੜਾ ਜੀ ਦਿੱਲੀ ਦੀ ਸਰਕਾਰ ਦੇ ਉੱਤੇ ਉਹਦੇ ਟਰਾਂਸਪੋਰਟ ਵਿਭਾਗ ਦੇ ਉੱਤੇ ਇਹ ਵੱਡਾ ਕਿੰਤੂ ਪਰੰਤੂ ਉੱਠਦਾ ਹੈ ਕਿ ਜਿਹੜੀਆਂ ਸਰਕਾਰੀ ਬੱਸਾਂ ਸੀਗੀਆਂ ਉਹਨਾਂ ਨੂੰ ਤਾਂ ਤੁਸੀਂ ਰੋਕ ਲਿਆ ਗਿਆ ਔਰ ਇਹਨਾਂ ਦੇ ਤਾਂ ਚਲਾਨ ਕੱਟ ਦਿੱਤੇ ਗਏ। ਸੇਮ ਪਰਮਿਟ ਦੇ ਉੱਤੇ ਪ੍ਰਾਈਵੇਟ ਬੱਸਾਂ ਜਿਹੜੀਆਂ ਬਾਦਲ ਪਰਿਵਾਰ ਦੀਆਂ ਜਿਹੜੀਆਂ ਚੱਲਦੀਆਂ ਨੇ ਉਹਨਾਂ ਨੂੰ ਕਿਉਂ ਨਹੀਂ ਰੋਕਿਆ ਗਿਆ? ਪੰਜਾਬ ਸਰਕਾਰ ਦੇ ਉੱਤੇ ਕਿੰਤੂ ਪਰੰਤੂ ਜਿਹੜਾ ਜੀ ਇਹ ਉੱਠਦਾ ਹੈ ਕਿ ਜੇ ਸਟੇਟ ਕੈਰੇਜ ਪਰਮਿਟ ਦੀ ਏਡੀ ਗੱਲ ਹੈ, ਕਿਹੜੇ ਮਹਿਕਮੇ ਆ ਜਿਹੜੇ ਇਸ ਵੇਲੇ ਕਮਾਊ ਬਣੇ ਹੋਏ ਆ? ਜੋ ਹਸ਼ਰ PRTC ਤੇ ਪੰਜਾਬ ਰੋਡਵੇਜ਼ ਦਾ ਪਿਛਲੇ 10 ਸਾਲਾਂ ਦੀ ਸਰਕਾਰ ਦੇ ਦੌਰਾਨ ਗੱਠਜੋੜ ਜੀ ਨੇ ਕੀਤਾ, ਉਹ ਮਸੀਂ ਸਾਹ ਲੈਣ ਲੱਗੇ ਸੀਗੇ, ਤੇ ਹੁਣ ਜਦੋਂ ਇਹ ਫੇਰ ਰੋਕ ਦਿੱਤਾ ਗਿਆ ਤੇ ਇਹਦੇ ਵਾਸਤੇ ਤੁਰੰਤ ਮੀਟਿੰਗ ਕਰਕੇ ਜਾਂ ਪੰਜਾਬ ਦੇ ਜਿਹੜੇ ਟਰਾਂਸਪੋਰਟ ਮੰਤਰਾਲਾ ਜਿਨ੍ਹਾਂ ਦੇ ਕੋਲੇ ਹੈ, ਅਰੁਣਾ ਚੌਧਰੀ ਦੇ ਕੋਲੇ, ਉਹਨੂੰ ਤੁਰੰਤ ਇਹਦੇ ਉੱਤੇ ਫੈਸਲਾ ਜਿਹੜਾ ਜੀ ਉਹ ਲੈਣਾ ਚਾਹੀਦਾ ਸੀ। ਪਰ ਇਹਦੇ ਉੱਤੇ ਡਿਲੇ ਜਿਹੜੇ ਹਿਸਾਬ ਦੇ ਨਾਲ ਕੀਤੀ ਜਾ ਰਹੀ ਹੈ, ਹਫ਼ਤੇ ਤੋਂ ਇੱਕ ਪਾਸੇ ਤਾਂ ਝੋਲੇ ਜਿਹੜੇ ਜੀ ਉਹ ਭਰੇ ਜਾ ਰਹੇ ਪ੍ਰਾਈਵੇਟ ਬੱਸਾਂ ਦੇ ਵੱਲੋਂ, ਜਦੋਂ ਕਿ ਸਰਕਾਰੀ ਜਿਹੜਾ ਖਜ਼ਾਨਾ ਜੀ ਉਹਨੂੰ ਸਿੱਧਾ ਰਗੜਾ ਲੱਗ ਰਿਹਾ ਜੀ। ਬਿਲਕੁਲ ਜੀ, ਇੱਥੇ ਮਨਪ੍ਰੀਤ ਬਾਦਲ ਵੀ ਨਹੀਂ ਬੋਲ ਰਿਹਾ, ਪਤਾ ਨਹੀਂ ਕੀ ਗੱਲ ਆ। ਤੇ ਅੱਗੇ ਆਪਾਂ ਚਟਾਲਾ ਪਰਿਵਾਰ ਦੀ ਗੱਲ ਕਰਦੇ ਹਾਂ, ਜਿਹੜੇ ਅੱਡੋ ਅੱਡ ਹੋ ਗਏ ਆ। ਬੇਸ਼ੱਕ ਉਹ ਅੱਡੋ ਅੱਡ ਹੋ ਗਏ ਆ ਦੋਨੇ ਪਰਿਵਾਰ, ਪਰ ਉਹਨਾਂ ਦਾ ਜਿਹੜਾ ਸਿਆਸੀ ਅਖਾੜਾ ਹੈ ਉਹ ਹਲਕਾ ਡੱਬ ਵਾਲੀ ਰਹੂਗਾ। ਬਿਲਕੁਲ ਜੀ, ਜਿਹੜੀ ਦਰਾੜ ਪਈ ਆ ਇਸ ਪਰਿਵਾਰ ਦੇ ਵਿਚਾਲੇ, ਇਹ ਪੱਕਿਆਂ ਤੌਰ ਦੇ ਉੱਤੇ ਤਾਂ ਖਿੱਚੀ ਜਾਣੀ ਆ। ਆਉਂਦੇ ਦਿਨਾਂ ਦੇ ਦੌਰਾਨ ਖਿੱਚੀ ਤਾਂ ਗਈ, ਹੁਣ ਤਾਂ ਕਾਗਜ਼ੀ ਦੀਵਾਰ ਜਾਂ ਆਫੀਸ਼ੀਅਲੀ ਦੀਵਾਰ ਜਿਹੜੀ ਉਹ ਤੁਸੀਂ ਕਹਿ ਸਕਦੇ ਹੋ। ਜੀਂਦ ਦੇ ਵਿੱਚ 9 ਦਸੰਬਰ ਨੂੰ ਜਿਹੜੀ ਨਵੀਂ ਪਾਰਟੀ ਦਾ ਨਾਮ ਤੇ ਝੰਡਾ ਜਿਹੜਾ ਜੀ ਇਹ ਐਲਾਨ ਕੀਤਾ ਜਾਣਾ ਹੈ। ਜੀਂਦ ਦੇ ਵਿੱਚ ਰੈਲੀ ਕਰਕੇ ਅਜੇ ਚੌਟਾਲਾ ਦੇ ਜਿਹੜੇ ਦੋਨੋਂ ਮੁੰਡੇ ਨੇ, ਦੁਸ਼ਯੰਤ ਚੌਟਾਲਾ ਦੇ ਵੱਲੋਂ ਤੇ ਦਿਗਵਿਜੇ ਚੌਟਾਲਾ ਦੇ ਵੱਲੋਂ। ਪਰ ਇਹ ਕਿਹਾ ਜਾ ਰਿਹਾ ਹੈ ਕਿ ਡੱਬ ਵਾਲੀ ਹਲਕਾ, ਜਿੱਥੋਂ ਤੁਸੀਂ ਇਹ ਕਹਿ ਲਓ ਕਿ ਇਹ ਹਲਕਾ ਇਸ ਤਰ੍ਹਾਂ ਦਾ ਹੈ ਕਿ ਪਿਛਲੇ ਕਰੀਬ 2.5 ਦਹਾਕਿਆਂ ਤੋਂ ਡੱਬ ਵਾਲੀ ਹਲਕੇ 'ਚੋਂ ਇੰਡੀਅਨ ਨੈਸ਼ਨਲ ਲੋਕ ਦਲ ਦਾ ਉਮੀਦਵਾਰ ਹੀ ਜਿੱਤਦਾ ਰਿਹਾ। ਇਹ ਸਭ ਤੋਂ ਵੱਡਾ ਗੜ੍ਹ ਜਿਹੜਾ ਜੀ ਉਹ ਮੰਨਿਆ ਜਾਂਦਾ ਇਨੈਲੋ ਦਾ। ਇੱਥੋਂ ਹੁਣ ਜਿਹੜਾ ਜੀ ਪਾਰਟੀ ਬਣਾਉਣ ਤੋਂ ਪਹਿਲਾਂ ਆਪਣਾ ਉਮੀਦਵਾਰ ਦੁਸ਼ਯੰਤ ਚੌਟਾਲਾ ਨੂੰ ਜਿਹੜਾ ਜੀ ਉਹ ਐਲਾਨ ਦਿੱਤਾ ਗਿਆ। ਦਿਗਵਿਜੇ ਚੌਟਾਲਾ ਹੋਰਾਂ ਨੇ ਇਹ ਗੱਲ ਜਿਹੜੀ ਆਖੀ ਕਿ ਦੁਸ਼ਯੰਤ ਚੌਟਾਲਾ ਇੱਥੋਂ ਉਮੀਦਵਾਰ ਡੱਬਵਾਲੀ ਤੋਂ ਨਵੀਂ ਪਾਰਟੀ ਦੇ ਜਿਹੜੇ ਵੀ ਹੋਣਗੇ। ਜਿਹੜੀ ਪਾਰਟੀ ਨਵੀਂ ਬਣ ਰਹੀ ਹੈ ਅਜੇ ਚੌਟਾਲਾ ਹੋਰਾਂ ਦੀ, ਉਹਦੇ ਮੁੰਡਿਆਂ ਦੀ, 9 ਦਸੰਬਰ ਨੂੰ ਜਿਹੜਾ ਐਲਾਨ ਹੋਣਾ,
ਉਹਦੇ ਵਿੱਚ ਦੁਸ਼ਯੰਤ ਚੌਟਾਲਾ ਨੂੰ ਨਵੀਂ ਬਣਨ ਵਾਲੀ ਪਾਰਟੀ ਦੇ ਮੁੱਖ ਮੰਤਰੀ ਦੇ ਚਿਹਰੇ ਵਜੋਂ ਜਿਹੜਾ ਜੀ ਉਹ ਪ੍ਰੋਜੈਕਟ ਕੀਤਾ ਗਿਆ, ਜਿਹਦੇ ਕਰਕੇ ਇਹ ਕਿਹਾ ਗਿਆ ਕਿ ਜੇ ਜਿਹੜੀ ਨਵੀਂ ਬਣਨ ਵਾਲੀ ਪਾਰਟੀ ਜਿਹੜੀ ਹੈ ਜੀ ਉਹਦੀ ਸਰਕਾਰ ਹਰਿਆਣੇ ਦੇ ਵਿੱਚ ਆਉਂਦੀ ਹੈ ਤਾਂ ਦੁਸ਼ਯੰਤ ਚੌਟਾਲਾ ਉਸ ਪਾਰਟੀ ਦੀ ਤਰਫੋਂ ਅਗਲੇ ਮੁੱਖ ਮੰਤਰੀ ਦੇ ਉਮੀਦਵਾਰ ਹੋਣਗੇ। ਇਹ ਬਹੁਤ ਅਹਿਮ ਜਿਹੜੀ ਜੀ ਉਹ ਗੱਲ ਹੈ। ਜਿਹੜੇ ਕਿਉਂਕਿ ਇਹ ਕਿਹਾ ਜਾਂਦਾ ਹੈ ਕਿ ਅਜੇ ਚੌਟਾਲਾ ਦਾ ਇਸ ਖੇਤਰ ਦੇ ਵਿੱਚ, ਇਹ ਦੱਬ ਵਾਲੀ ਹਲਕੇ ਦੇ ਵਿੱਚ ਇੱਕ ਬਹੁਤ ਵੱਡਾ ਕੇਡਰ ਆ, ਉਹਦੇ ਉੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਵਰਕਰ ਨੇ। ਬੇਸ਼ੱਕ ਅਭੈ ਚੌਟਾਲਾ ਨੇ ਮੌਜੂਦਾ ਸਮੇਂ ਦੇ ਵਿੱਚ ਜਿਹੜੇ MLA ਨੇ ਉਹਨਾਂ ਨੂੰ ਆਪਣੇ ਨਾਲ ਜਿਹੜਾ ਜੀ ਉਹ ਰੱਖ ਲਿਆ ਹੋਵੇ, ਪਰ ਇਹਦੇ ਬਾਵਜੂਦ ਜਿਹੜਾ ਵਰਕਰ ਹੈ ਉਹ ਉਹਦੇ ਨਾਲੋਂ ਵੱਡੀ ਗਿਣਤੀ ਦੇ ਵਿੱਚ ਟੁੱਟਿਆ ਆ। ਅਭੈ ਚੌਟਾਲਾ ਜਿਹੜੇ ਆ ਜੀ ਉਹ ਅੱਜ ਇੱਥੇ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਆਗੂ ਨੇ, ਉਹ ਡੱਬਵਾਲੀ ਦੇ ਵਿੱਚ ਇੱਕ ਜਲਸਾ ਜਿਹੜਾ ਜੀ ਉਹ ਕਰ ਰਹੇ ਆ। ਇਸ ਜਲਸੇ ਦੇ ਵਿੱਚ ਕਿੰਨੇ ਕੁ ਲੋਕ ਜਿਹੜੇ ਜੀ ਉਹ ਆਉਂਦੇ ਆ, ਇਹ ਜਿਹੜਾ ਜੀ ਉਹ ਸਮਾਂ ਦੱਸੂਗਾ। ਉਹਦਾ ਕਾਰਨ ਇਹ ਹੈ ਕਿ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਕੇਡਰ ਤੇ ਬਹੁਤਾ ਵਰਕਰ ਜਿਹੜਾ ਜੀ ਉਹ ਅਜੇ ਚੌਟਾਲਾ ਹੋਰਾਂ ਦੇ ਨਾਲ ਹੈ, ਜਦੋਂ ਕਿ ਅਭੈ ਚੌਟਾਲਾ ਦੀ ਅੱਜ ਵਾਲੀ ਰੈਲੀ ਜਿਹੜੀ ਹੈ ਜੀ ਇਹ ਕੋਈ ਬਹੁਤ ਵੱਡੀ ਮਹੱਤਤਾ ਤਾਂ ਨਹੀਂ ਜਿਹੜੀ ਜੀ ਉਹ ਰੱਖਦੀ, ਪਰ ਇੱਕ ਤਾਂ ਇਕੱਠ ਜਿਹੜਾ ਜੀ ਉੱਥੇ ਮਹੱਤਤਾ ਰੱਖਦਾ। ਦੂਸਰਾ ਜਿਹੜਾ ਜੀ ਅਸਲ ਦੇ ਵਿੱਚ ਨਿਸ਼ਾਨਾ ਤਾਂ ਹੁਣ ਜਿਹੜਾ ਜੀ ਦਸੰਬਰ ਦੇ ਪਹਿਲੇ ਹਫ਼ਤੇ ਲੱਗੂਗਾ, ਜਦੋਂ ਇੱਕ ਨਵੀਂ ਪਾਰਟੀ ਜਿਹੜੀ ਹੈ ਜੀ ਦੁਸ਼ਯੰਤ ਚੌਟਾਲਾ ਤੇ ਦਿਗਵਿਜੇ ਚੌਟਾਲਾ ਸ਼ੁਰੂ ਕਰਨਗੇ। ਔਰ ਇੱਕ ਗੱਲ ਜਿਹੜੀ ਜੀ ਉਹਨਾਂ ਨੇ ਕਲੀਅਰ ਕਰ ਦਿੱਤੀ ਕਿ ਇਸ ਦੇ ਵਿੱਚ ਦੁਸ਼ਯੰਤ ਚੌਟਾਲਾ ਜਿਹੜਾ ਜੀ ਉਹ ਇਸ ਪਾਰਟੀ ਦੀ ਤਰਫੋਂ ਮੁੱਖ ਮੰਤਰੀ ਦੇ ਅਹੁਦੇ ਦਾ ਚਿਹਰਾ ਹੋਣਗੇ। ਜੀ ਕੁਰਸੀ ਦੇਖ ਲਓ ਕੀ ਚੀਜ਼ ਆ। ਤੇ ਅੱਗੇ ਆਪਾਂ ਕੈਪਟਨ ਅਮਰਿੰਦਰ ਸਿੰਘ ਦੇ ਜੇ ਬਿਆਨ ਦੇਖੀਏ, ਘੋਖੀਏ ਕਿ ਉਸਦੇ ਬਿਆਨ ਕਿਸ ਤਰ੍ਹਾਂ ਦੇ ਆ, ਤੇ ਉਹ ਲੱਗਦਾ ਕਿ ਕਾਂਗਰਸ ਦੇ ਅੰਦਰ ਸਭ ਕੁਝ ਠੀਕ ਨਹੀਂ। ਜੇ ਕੁਝ ਕੱਲ ਜਿਹੜਾ ਜੀ ਹੋਇਆ ਜਾਂ ਪਿਛਲੇ ਦਿਨਾਂ ਤੋਂ ਹੋ ਰਿਹਾ, ਇਹਨੂੰ ਘੁੱਟ ਕੇ ਰੱਖਣ ਦੀ ਤਾਂ ਕੋਸ਼ਿਸ਼ ਜਿਹੜੀ ਹੈ ਜੀ ਉਹ ਬਹੁਤ ਕੀਤੀ ਜਾ ਰਹੀ ਹੈ। ਪਰ ਜਿਹੜੇ ਕੈਪਟਨ ਸਾਹਿਬ ਦਾ ਕੱਲ ਦਾ ਬਿਆਨ ਹੈ, ਜਿਹੜੀ ਉਹਨਾਂ ਨੇ ਬਿਲਕੁਲ ਇੱਕ ਵੱਖਰੀ ਸੁਰ ਜਿਹੜੀ ਅਪਣਾਈ, ਇਹ ਕੁਛ ਧਿਆਨ ਜਿਹੜਾ ਜੀ ਉਹ ਜ਼ਰੂਰ ਮੰਗਦਾ ਹੈ। ਇੱਕ ਤਾਂ ਪਿਛਲੇ ਦਿਨਾਂ ਦੇ ਵਿੱਚ ਫੌਜ ਦੇ ਮੁਖੀ ਦੇ ਵੱਲੋਂ ਪੰਜਾਬ ਦੇ ਸੰਬੰਧੀ ਦਿੱਤਾ ਗਿਆ ਬਿਆਨ ਜਿਹੜਾ ਸੀਗਾ ਜੀ ਉਹ ਬੜਾ ਅਜੀਬ ਸੀਗਾ, ਕਿਉਂਕਿ ਪ੍ਰੋਟੋਕਾਲ ਦੇ ਮੁਤਾਬਕ ਫੌਜ ਦਾ ਮੁਖੀ ਅਜਿਹਾ ਬਿਆਨ ਨਹੀਂ ਦਿੰਦਾ ਹੁੰਦਾ ਕਿ ਕਿਸੇ ਸੂਬੇ ਦੇ ਵਿੱਚ ਉੱਥੋਂ ਦੇ ਵਿੱਚ ਅੱਤਵਾਦ ਦਾ ਕੋਈ ਜਿਹੜਾ ਜੀ ਉਹ ਖਤਰਾ ਹੈ। ਇਹ ਜਿਹੜੀ ਹੈ ਜੀ ਖੁਫੀਆ ਏਜੰਸੀਜ਼ ਨੇ ਇਨਪੁਟ ਜਿਹੜੀ ਹੈ ਜੀ ਉਹ ਸੈਂਟਰ ਨੂੰ ਦੇਣੀ ਹੁੰਦੀ ਆ। ਉੱਤੋਂ ਗ੍ਰਹਿ ਮੰਤਰਾਲਾ ਜਿਹੜਾ ਜੀ ਉਹ ਇਹ ਬਿਆਨ ਦੇ ਸਕਦਾ ਆ, ਪ੍ਰਧਾਨ ਮੰਤਰੀ ਜਿਹੜਾ ਜੀ ਉਹ ਬਿਆਨ ਦੇ ਸਕਦਾ। ਉਹਨਾਂ ਨੇ ਬਿਆਨ ਦਿੱਤਾ, ਉਦੋਂ ਬਾਅਦ ਧਮਾਕਾ ਜਿਹੜਾ ਜੀ ਹੋ ਗਿਆ, ਚਰਚਾ ਦੇ ਵਿੱਚ ਰਿਹਾ। ਹੁਣ ਜਿਹੜੇ ਕੈਪਟਨ ਸਾਹਿਬ ਨੇ ਜਿਹੜਾ ਬਿਆਨ ਕੱਲ ਡੇਰਾ ਬਾਬਾ ਨਾਨਕ ਦੇ ਵਿੱਚ ਸਮਾਗਮ ਦੇ ਵਿੱਚ ਦਿੱਤਾ, ਉਹਨਾਂ ਨੇ ਜਿਹੜੀ ਬੰਦੂਕ ਸੀਗੀ ਜੀ ਉਹ ਕਮਰ ਜਾਵੇਦ ਬਾਜਵਾ ਜਿਹੜੇ ਨੇ ਉਹਨਾਂ ਦੇ ਮੋਢੇ ਦੇ ਉੱਤੇ ਰੱਖ ਕੇ ਚਲਾਈ ਹੋਰ ਪਾਸੇ। ਉਹਨਾਂ ਨੇ ਜਿਸ ਤਰੀਕੇ ਦੇ ਨਾਲ ਜਿਹੜਾ ਜੀ ਉਹ ਵੰਗਾਰਿਆ ਪਾਕਿਸਤਾਨ ਨੂੰ ਜਾਂ ਫੌਜ ਦੇ ਮੁਖੀ ਨੂੰ ਵੰਗਾਰਿਆ, ਉਹ ਮੁੱਖ ਮੰਤਰੀ ਜਿਹੜਾ ਜੀ, ਕਿਉਂਕਿ ਇਹ ਜਿਹੜਾ ਜੀ ਸਟੇਟ ਲੈਵਲ ਦਾ ਮਸਲਾ ਨਹੀਂ ਹੈ, ਇਹ ਕੰਟਰੀ ਲੈਵਲ ਦਾ ਹੈ, ਉਹ ਇਹਦੇ ਉੱਤੇ ਬੋਲਦੇ ਜਿਹੜੇ ਜੀ ਉਹ ਨਜ਼ਰ ਆਏ। ਇਹ ਵੀ ਥੋੜੀ ਅਜੀਬ ਗੱਲ ਸੀ। ਹਾਂ, ਉਹਨਾਂ ਨੇ ਇਹ ਕਿਹਾ ਕਿ ਉਹ ਫੌਜੀ ਰਹੇ ਨੇ, ਇਸ ਕਰਕੇ ਉਹਨਾਂ ਨੂੰ ਜਿਹੜਾ ਜੀ ਉਹ ਪਤਾ ਹੈ। ਕਮਰ ਜਾਵੇਦ ਬਾਜਵਾ ਦੇ ਮੋਢੇ ਦੇ ਉੱਤੇ ਰੱਖ ਕੇ ਬੰਦੂਕ ਚਲਾਉਣ ਦੀ ਜਿਹੜੀ ਗੱਲ ਹੈ ਕਿਹਾ ਜਾਂਦਾ ਹੈ, ਕਿਉਂਕਿ ਜਦੋਂ ਪਿਛਲੀ ਵਾਰੀ ਨਵਜੋਤ ਸਿੰਘ ਸਿੱਧੂ ਹੋਰੀ ਗਏ ਆ ਪਾਕਿਸਤਾਨ, ਤੇ ਉਹਨਾਂ ਦੀ ਚਰਚਿਤ ਜਿਹੜੀ ਜੱਫੀ ਸੀ ਉਹ ਕਮਰ ਜਾਵੇਦ ਬਾਜਵਾ ਹੋਰਾਂ ਦੇ ਨਾਲ ਹੀ ਹੋਈ ਸੀਗੀ। ਉਹ ਕਿਤੇ ਨਾ ਕਿਤੇ ਇਹ ਯਾਦ ਜਿਹੜਾ ਜੀ ਉਹ ਕਰਾਉਣਾ ਚਾਹੁੰਦੇ ਨੇ ਕਿ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਇਹ ਜੱਫੀ ਜਿਹੜੀ ਹੈ ਜੀ ਉਹ ਪਾਈ ਸੀ, ਤਾਂ ਕਿ ਨਵਜੋਤ ਸਿੰਘ ਸਿੱਧੂ ਹੋਰਾਂ ਦਾ ਕੱਦ ਬੁੱਤ ਜਿਹੜਾ ਜੀ ਉਹ ਥੋੜਾ ਘੱਟ ਸਕੇ। ਜਿਹੜੀ ਗੱਲ ਕੱਲ ਕੈਪਟਨ ਸਾਹਿਬ ਨੇ ਉੱਥੇ ਕਹੀ ਆ, ਉਹਦੇ ਉੱਤੇ ਪੰਜਾਬ ਕਾਂਗਰਸ ਦੇ ਵਿੱਚ ਮੰਤਰੀਆਂ ਦੇ ਵਿਚਾਲੇ ਦੇ ਵਿੱਚ ਤੁਸੀਂ ਜੇ ਲਾ ਲਓ ਤਾਂ ਅਹੁਦੇਦਾਰਾਂ ਦੇ ਵਿਚਾਲੇ ਲਾ ਲਓ, ਉਹਦੇ ਵਿੱਚ ਵੀ ਵੰਡੀ ਜਿਹੜੀ ਜੀ ਉਹ ਪੈ ਗਈ। ਕੁਛ ਜਿਹੜੇ ਮੰਤਰੀ ਆ ਉਹ ਕੈਪਟਨ ਸਾਹਿਬ ਦੇ ਹੱਕ ਦੇ ਵਿੱਚ ਜਿਹੜਾ ਜੀ ਉਹ ਦਿਸੇ, ਮੰਤਰੀ ਜਿਹੜੇ ਨੇ ਬ੍ਰਹਮਿੰਦਰਾ ਹੋਰੀ ਜਿਹੜੇ ਜੀ ਉਹਨਾਂ ਦੇ ਹੱਕ ਦੇ ਵਿੱਚ ਦਿਸੇ। ਜਿਹੜੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨੇ ਜਾਖੜ ਸਾਹਿਬ, ਉਹ ਵੀ ਉਹਨਾਂ ਦੇ ਹੱਕ ਦੇ ਵਿੱਚ ਬੋਲਦੇ ਦਿਸੇ, ਜਦੋਂ ਕਿ ਸੁਖਜਿੰਦਰ ਸਿੰਘ ਰੰਧਾਵਾ ਹੋਰੀ ਹੋ ਗਏ, ਤ੍ਰਿਪਤ ਰਜਿੰਦਰ ਬਾਜਵਾ ਹੋਰੀ ਜਿਹੜਾ ਜੀ ਉਹ ਹੋ ਗਏ, ਉਹ ਦੂਜੇ ਪਾਸੇ ਜਿਹੜਾ ਜੀ ਉਹ ਨਜ਼ਰ ਆਏ। ਹਾਲਾਂਕਿ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਹੋਰੀ ਜਿਹੜੇ ਜੀ ਉਹ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਖਾਸ ਜਿਹੜੇ ਆ ਜੀ ਉਹ ਸਮਝੇ ਜਾਂਦੇ ਆ, ਇਸ ਮੁੱਦੇ ਦੇ ਉੱਤੇ ਉਹ ਜਿਹੜੇ ਜੀ ਦੂਜੇ ਪਾਸੇ ਨਜ਼ਰ ਆਏ। ਇੱਕ ਇਹ ਕਿਹਾ ਜਾ ਰਿਹਾ ਹੈ ਕਿ ਹਾਈ ਕਮਾਂਡ ਜਿਹੜੀ ਕਾਂਗਰਸ ਦੀ ਹਾਈ ਕਮਾਂਡ ਹੈ, ਉਹਦੇ ਵੱਲੋਂ ਜਿਹੜੀ ਇਸ ਵੇਲੇ ਜਿੰਨੀ ਅਹਿਮੀਅਤ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਦਿੱਤੀ ਜਾ ਰਹੀ ਆ, ਕਿਤੇ ਨਾ ਕਿਤੇ ਉਹਦਾ ਫੇਕ ਜਿਹੜਾ ਉਹ ਪੰਜਾਬ ਕਾਂਗਰਸ ਦੇ ਅੰਦਰ ਜਿਹੜਾ ਜੀ ਉਹ ਪਹੁੰਚ ਰਿਹਾ, ਜਿਹਦੇ ਕਰਕੇ ਇਹ ਬਿਆਨ ਜਿਹੜੇ ਆ ਜੀ ਇਹ ਇੱਕ ਗਿਣ ਮਿੱਥ ਕੇ ਜਿਹੜਾ ਜੀ ਉਹ ਦਿੱਤੇ ਗਏ ਜਾਪਦੇ ਆ।
ਔਰ ਇਹ ਦੱਸਣ ਦੇ ਵਾਸਤੇ ਕਿ ਨਵਜੋਤ ਸਿੰਘ ਸਿੱਧੂ ਬਈ ਉਹੀ ਆ ਜਿਹਨੇ ਉੱਥੇ ਜਾ ਕੇ ਜੱਫੀ ਜਿਹੜੀ ਸੀ ਉਹ ਪਾਈ, ਕਿ ਇਹ ਜਿਹੜੀ ਚਰਚਾ ਆ ਉਹ ਜ਼ਿਆਦਾ ਹੋ ਜਾਵੇ ਉਹਦੀ ਜੱਫੀ ਵਾਲੀ, ਦੂਜਾ ਜਿਹੜਾ ਜੀ ਉਹ ਘੱਟ ਜਾਵੇ। ਜਿਵੇਂ ਹਾਈ ਕਮਾਂਡ ਨੇ ਜਹਾਜ਼ ਦਿੱਤਾ ਇੱਥੇ ਆਉਣ ਦੇ ਵਾਸਤੇ, ਜਾਂ ਇਹ ਕਿਹਾ ਜਾ ਰਿਹਾ ਕਿ ਉੱਥੇ ਨਾ ਜਾਣਾ, ਇਹਦੇ ਪਿੱਛੇ ਵੀ ਕਿਤੇ ਨਾ ਕਿਤੇ ਹਾਈ ਕਮਾਂਡ ਦਾ ਇਸ਼ਾਰਾ ਜਿਹੜਾ ਜੀ ਉਹ ਹੋ ਸਕਦਾ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ। ਹੁਣ 28 ਤਰੀਕ ਨੂੰ ਜਿਵੇਂ ਕਾਂਗਰਸ ਜਿਹੜੀ ਇਹ ਸਮਝਦੀ ਹੈ ਕਿ ਜੇ ਨਵਜੋਤ ਸਿੰਘ ਸਿੱਧੂ ਹੋਰੀ ਉੱਥੇ ਜਾਂਦੇ ਨੇ ਤੇ ਇਹਦਾ ਫਾਇਦਾ ਜਿਹੜਾ ਜੀ ਉਹ ਓਵਰਆਲ ਸਮੁੱਚੇ ਮੁਲਕ ਦੇ ਵਿੱਚ ਸਿੱਖ ਭਾਈਚਾਰੇ ਦੀਆਂ ਵੋਟਾਂ ਦੇ ਉੱਤੇ ਜਿਹੜਾ ਜੀ ਇਹਦਾ ਅਸਰ ਪਊਗਾ, ਔਰ ਉਹ ਆਪਣੇ ਤਰੀਕੇ ਦੇ ਨਾਲ ਬਣਾਉਣ ਦੀ ਕੋਸ਼ਿਸ਼ ਦੇ ਵਿੱਚ ਨੇ। ਜਦੋਂ ਕਿ ਕੈਪਟਨ ਅਮਰਿੰਦਰ ਸਿੰਘ ਹੋਰੀ ਇਹ ਸਮਝਦੇ ਆ ਕਿ ਇਹਦੇ ਨਾਲ ਜੇ ਨਵਜੋਤ ਸਿੰਘ ਸਿੱਧੂ ਹੋਰਾਂ ਦਾ ਕੱਦ ਵੱਧ ਰਿਹਾ ਤੇ ਬਿਨਾਂ ਕਿਸੇ ਸ਼ੱਕ ਦੇ ਉਹਨਾਂ ਦਾ ਕੱਦ ਜਿਹੜਾ ਜੀ ਉਹ ਘਟ ਰਿਹਾ। ਅਜੇ ਬੇਸ਼ੱਕ ਸਮੇਂ ਤੋਂ ਪਹਿਲਾਂ ਵਾਲੀ ਜਿਹੜੀ ਗੱਲ ਹੋਊਗੀ, ਪਰ ਕੁਝ ਜਿਹੜੇ ਸਿਆਸੀ ਵਿਸ਼ਲੇਸ਼ਕ ਨੇ ਜੀ ਉਹ ਇਹ ਸਮਝਣ ਲੱਗੇ ਆ ਕਿ ਇਹ ਜਿਹੜਾ ਹਾਈ ਕਮਾਂਡ ਦੇ ਵੱਲੋਂ ਦਿੱਤਾ ਜਾ ਰਿਹਾ ਉਹਨਾਂ ਨੂੰ ਇਸ਼ਾਰਾ ਹੈ, ਇਹ ਕਿਸੇ ਵੱਡੇ ਅਹੁਦੇ ਵੱਲ ਨੂੰ ਇਸ਼ਾਰਾ ਕਰ ਰਿਹਾ। ਜੀ ਜੀ ਬਿਲਕੁਲ ਹੈ ਤੇ ਹੈ ਕੁਛ ਨਾ ਕੁਛ ਵਿੱਚ। ਤੇ ਹੁਣ ਆਪਾਂ ਸਰੋਤੇ ਲਾਉਂਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਲੈ ਕੇ ਆਉਂਦੇ ਹਾਂ ਵਾਪਸ ਆਣ ਕੇ। ਜੇ ਤੁਹਾਡੇ ਕੋਲ ਕੋਈ ਵੀ ਸਵਾਲ ਆ ਕਾਲ ਕਰ ਸਕਦੇ ਹੋ 4082725200। ਸਟੂਡੀਓ ਦਾ ਫੋਨ ਨੰਬਰ ਹੈ। ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਦਾ ਇੱਕ ਵਾਰੀ ਫਿਰ ਸਵਾਗਤ ਕਰਦੇ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ USA ਨਾਲ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਾਡੇ ਨਾਲ ਜੁੜੇ ਹੋਏ ਨੇ ਬਲਤੇਜ ਪਾਨੂ ਜੀ। ਇਸ ਹਿੱਸੇ ਦੇ ਵਿੱਚ ਤੁਹਾਡੇ ਕੋਲ ਕੋਈ ਵੀ ਸਵਾਲ ਆ ਤੁਸੀਂ ਕਰ ਸਕਦੇ ਹੋ, ਕਾਲ ਕਰ ਸਕਦੇ ਹੋ 4082725200 408-272-5200 ਸਟੂਡੀਓ ਦਾ ਫੋਨ ਨੰਬਰ ਹੈ। ਇੱਕ ਵਾਰ ਫਿਰ ਜੁੜ ਚੁੱਕੇ ਨੇ ਸਾਡੇ ਨਾਲ ਬਲਤੇਜ ਪਾਨੂ ਜੀ, ਇੱਕ ਵਾਰ ਫਿਰ ਸਵਾਗਤ ਹੈ ਜੀ। ਮਿਹਰਬਾਨੀ ਜੀ, ਧੰਨਵਾਦ। ਹਾਂਜੀ, ਸਾਡੇ ਨਾਲ ਜੁੜੇ ਹੋਏ ਨੇ ਰਾਜ ਮੰਟਿਕਾ ਤੋਂ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਬਾਈ ਬਲਤੇਜ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਇਹ ਕਹਿਣਾ ਚਾਹੁੰਦਾ ਬਾਈ ਜੀ, ਜਿਵੇਂ ਬਾਕੀਆਂ ਦਾ ਤਾਂ ਪਤਾ ਨਹੀਂ, ਪਰ ਮੈਨੂੰ ਇੱਦਾਂ ਹੈਗਾ ਕਿ ਜਿਹੜੀ ਬਚਪਨ 'ਚ ਆਪਾਂ ਸਿੱਖਿਆ ਹੁੰਦਾ ਬਜ਼ੁਰਗਾਂ ਤੋਂ, ਉਹ ਹੋਣ ਲੱਗ ਪੈਂਦਾ। ਪਿਛਲੇ 7-8 ਸਾਲ ਤੋਂ ਰੀਨਿਊ ਹੁੰਦਾ ਵੀ ਆ ਚਲੋ। ਤੇ ਇਹ ਗੱਲ ਜਿਹੜੀ ਤੁਸੀਂ ਪਿਛਲੇ ਟਾਈਮ 'ਚ ਬੜੀ ਵਾਰ-ਵਾਰ ਕਹੀ ਆ ਕਿ ਇਹਦੇ ਉੱਤੇ ਗੌਰ ਵੀ ਲੋਕਾਂ ਨੂੰ ਸਭ ਨੂੰ ਹੀ ਕਰਨਾ ਚਾਹੀਦਾ ਕਿ ਗੁਰੂ ਗ੍ਰੰਥ ਸਾਹਿਬ ਦੀ ਤੇ ਗੁਰੂ ਨਾਨਕ ਪਾਤਸ਼ਾਹ ਨੂੰ ਹੀ ਮੰਨਦੇ ਆ ਆਪਾਂ, ਗੁਰੂ ਗ੍ਰੰਥ ਸਾਹਿਬ ਦੀ ਨਹੀਂ ਮੰਨਦੇ। ਮੈਂ ਛੋਟਾ ਜਿਹਾ ਸੀ ਉਦੋਂ, 85 ਸਾਲ ਦੇ ਬਜ਼ੁਰਗ ਮਾਤਾ ਇੱਕ ਆਉਂਦੇ ਹੁੰਦੇ ਸੀ ਸਾਡੇ, ਤਾਂ ਉਹਨਾਂ ਨੇ ਮੈਨੂੰ ਇਹ ਗੱਲ ਛੋਟੇ ਹੁੰਦੇ ਨੂੰ ਦੱਸੀ ਸੀ, ਤਾਂ ਮੇਰੇ ਉਹ ਚੇਤੇ 'ਚ ਸੀਗੀ ਗੱਲ। ਤੇ ਪਰ ਜਿੱਦਾਂ ਇਹ ਸਾਰਾ ਕੁਛ ਉੱਥੇ ਕੀਤਾ ਗਿਆ, ਜਿਹੜਾ ਨਾਂਗਾ ਖੁੱਲਣ ਦੇ ਸਮਾਗਮ ਦੇ ਵਿੱਚ, ਕਿ ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਸਾਂਝੀ ਵਾਲਤਾ ਦਾ ਜਾਂ ਇੱਕ ਓਂਕਾਰ ਦਾ ਕਹਿ ਸਕਦੇ ਹਾਂ ਸੰਦੇਸ਼ ਸਭ ਨੂੰ ਦਿੱਤਾ ਕਿ ਭੇਦਭਾਵ ਨਹੀਂ ਰੱਖਣਾ ਕਿਸੇ ਨਾਲ, ਸਭ ਇੱਕੋ ਜਿਹੇ ਆ, ਤੇ ਉੱਥੇ ਲੋਕਾਂ ਨੇ ਉਹਨਾਂ ਦੀ ਚਾਦਰ ਵੀ ਕਹਿੰਦੇ ਅੱਧੋ ਅੱਧੀ ਕਰ ਲਈ ਸੀ। ਤੇ ਨਹੀਂ ਦੁਬਾਰਾ ਉਹਨਾਂ ਦੀ ਸੋਹਣੀ ਢਾਲ ਆਈ ਕਿ ਇੱਕ ਕਿਸਮ ਨੂੰ ਵੰਡਣ ਦੀ ਟਰਾਈ ਕੀਤੀ ਆ, ਜਿਹੜੇ ਆਪਣਾ ਹੱਕ ਸਮਝਦੇ ਆ ਧਰਮ ਦੇ ਉੱਤੇ ਕਿ ਸਾਡਾ ਹੀ ਸਭ ਹੱਕ ਆ, ਬਾਕੀਆਂ ਦਾ ਤਾਂ ਹੈ ਨਹੀਂ। ਚਲੋ ਸਾਡੇ ਵਰਗਿਆਂ ਦਾ ਤਾਂ ਜਵਾਬ ਹੀ ਇਹ ਹੈ ਨਾ ਵੀ ਅੰਮ੍ਰਿਤ ਛਕੋ ਸਿੰਘ ਸਜੋ, ਤਾਂ ਫੇਰ ਹੀ ਕੋਈ ਗੱਲ ਕਰਿਓ, ਨਹੀਂ ਤਾਂ ਅਸੀਂ ਤਾਂ ਹੀ ਨਹੀਂ ਸਕਦੇ ਹੈ ਨਾ, ਸਾਡੇ ਤੇ ਤਾਂ ਠੱਪਾ ਹੈਗਾ। ਪਰ ਇਹਨਾਂ ਨੂੰ ਤਾਂ ਆਪਸ ਵਿੱਚ ਹੀ ਮਾੜਾ ਮੋਟਾ ਗੱਲ ਸੋਚਣੀ ਚਾਹੀਦੀ ਸੀ। ਜਿਵੇਂ ਉੱਥੇ ਛੇੜੀ ਗਈ ਹੈ ਇੱਕ ਕਿਸਮ ਹਰਸਿਮਰਤ ਕੌਰ ਬਾਦਲ ਵੱਲੋਂ, ਇਹਦੀ ਹਰ ਇੱਕ ਬੰਦਾ ਨਿੰਦਾ ਵੀ ਕਰਦਾ ਤੇ ਉਹ ਇੱਕ ਕਿਸਮ ਦਾ ਸਮਝਦਾ ਕਿ ਇਹ ਬਹੁਤ ਮਾੜਾ ਹਰਕਤ ਸੀ ਕਿ ਇਹਨੀ ਛੇੜੀ ਤੇ ਤਾਂ ਹੀ ਸਾਰੀ ਗੱਲ ਇੱਥੋਂ ਬਾਅਦ 'ਚ ਵਧੀ ਆ। ਤੇ ਇਹਦੇ ਉੱਤੇ ਆਪਣੇ ਵਿਚਾਰ ਦਿਓ। ਦੂਸਰਾ, ਇੱਕ ਅੱਧਾ ਦਿਨ ਹੀ ਮੇਰੇ ਖਿਆਲ 'ਚ ਘੱਟ ਹੋਣਾ ਝਾਡੇ ਤੇ ਜਿਹੜਾ ਇੱਕ ਲੱਗਾ ਸੀਗਾ ਇਲਜ਼ਾਮ ਤੇ ਕਿ ਬਣਿਆ ਸੀ ਝਾਡੇ ਤੇ, ਉਹਦਾ ਵੀ 3 ਸਾਲ ਪੂਰੇ ਹੋ ਗਏ ਕਿ ਉਹ ਮੋਹਰਲੀ ਪਾਰਟੀ ਮਾੜੀ ਜਿਹੀ ਉਹਦੀ ਅਪਡੇਟ ਦਿਓ, ਆਉਂਦੇ ਆ ਕੇਸ ਤੇ ਉੱਥੇ ਕੋਰਟ ਡੇਟ ਤੇ ਜਾਂ ਉਹ ਕਿੱਥੇ ਕੁ ਖੜਾ ਕੰਮ ਜੀ, ਕਦੋਂ ਕੁ ਤੱਕ ਨਿਬੜਦੀ ਆ ਗੱਲ ਜੀ, ਤੁਸੀਂ ਦੇ ਸਕਦੇ ਆ ਜਾਣਕਾਰੀ। ਠੀਕ ਲੱਗੇ ਤੁਹਾਨੂੰ ਉਨੀ ਜ਼ਰੂਰ ਅਪਡੇਟ ਕਰ ਦਿਓ ਕਿਉਂਕਿ ਉਹੀ ਦਿਨ ਚੱਲ ਰਿਹਾ ਜੀ। ਥੈਂਕ ਯੂ ਜੀ। ਉਹ ਜਿਹੜੀ ਗੱਲ ਤੁਸੀਂ ਜਿਹੜੀ ਕਹੀ ਹੈ ਗੱਲ, ਉਹ ਬਿਲਕੁਲ ਸਹੀ ਹੈ। ਇਉਂ ਨਹੀਂ ਹੁੰਦਾ ਕਿ ਜੇ ਮੰਨ ਲਓ ਕੋਈ ਇਹ ਕਹੇ ਕਿ ਗੁਰਬਾਣੀ ਦੇ ਅਨੁਸਾਰ ਉਹਨੇ ਪੂਰੀ ਆਪਣੀ ਜ਼ਿੰਦਗੀ ਜਿਹੜੀ ਜੀ ਉਹ ਢਾਲ ਲਈ ਹੈ, ਇਹ ਪੋਸੀਬਲ ਨਹੀਂ ਹੋ ਸਕਦਾ। ਸਾਰੀ ਜਿਹੜੀ ਜੀ ਉਹ, ਕਿਉਂਕਿ ਊਣਤਾਈਆਂ ਨੇ ਹਰੇਕ ਬੰਦੇ ਦੇ ਵਿੱਚ, ਸਭ 'ਚ ਨੇ, ਮੇਰੇ 'ਚ ਨੇ, ਬਾਕੀਆਂ 'ਚ ਨੇ, ਸਭ 'ਚ ਹੋਣਗੀਆਂ ਜੀ ਥੋੜ੍ਹੀਆਂ ਬਹੁਤੀਆਂ। ਇੱਦਾਂ ਜ਼ਰੂਰ ਹੁੰਦਾ ਹੈ ਕਿ ਕੁਛ ਚੀਜ਼ਾਂ ਜੇ ਉਹਦੇ 'ਚੋਂ ਲੈ ਕੇ, ਕਿਉਂਕਿ ਹੈ ਕੀ ਆ ਉਹ ਗੁਰਬਾਣੀ ਕੀ ਆ, ਉਹ ਇੱਕ ਬਿਹਤਰ ਜ਼ਿੰਦਗੀ ਜਿਉਣ ਦਾ ਤਰੀਕਾ ਹੈ ਨਾ, ਜਿਹਦੇ ਵਿੱਚ ਕਿਸੇ ਦੂਸਰੇ ਦੇ ਨਾਲ ਜਿਹੜਾ ਜੀ ਉਹ ਧੱਕਾ ਨਾ ਹੋਵੇ। ਗੱਲ ਇਹ ਆ ਕਿ ਉਹਨੂੰ ਕਿੰਨੇ ਲੋਕ ਜਿਹੜਾ ਜੀ ਉਹ ਸਮਝਦੇ ਆ। ਗੁਰੂ ਨਾਨਕ ਸਾਹਿਬ ਦਾ ਇੱਕ ਕਥਨ ਆ, ਮੈਂ ਉਹਨੂੰ ਬਹੁਤ ਵਾਰੀ ਜਿਹੜਾ ਜੀ ਉਹ ਕੋਟ ਵੀ ਕਰਦਾ ਹਾਂ। ਉਹਨਾਂ ਨੇ ਜਿਹੜਾ ਉਹਦੇ ਵਿੱਚ ਬਹੁਤ ਵੱਡੀ ਇੱਕ ਗੱਲ ਹੈ ਕਿ ਜਬ ਲਗ ਦੁਨੀਆ ਰਹੀ ਹੈ ਨਾਨਕ
किछ सुनिया किछ कही है, वो किछ कही है किछ सुनिया नहीं है, किछ सुनिया किछ कही है। सुनना जिहड़ा जी वो पहला आ, कहना जिहड़ा जी वो बाद दे विच है। शायद जिहड़ा नेचर ने कुदरत ने जिहड़ी चीज़ बनाई आ, दो कंन ते एक मूँह जिहड़ा जी वो बनाया, ये पिछे कोई ना कोई जिहड़ी जी वो ब्यूटी है। पर गुरु नानक साहब की जिहड़ी ये लाइन है जी, मेरा ख्याल ये आ कि जे तुसीं दूसरे नूं सुनन दा मादा नहीं रखदे ते फिर कहण वाली भी जिहड़ी गल है वो तुसीं नहीं जिहड़ा जी वो कह सकदे। उत्थे कुछ जिहड़ा सुणीए वाली तां गल ही है नहीं सी, उत्थे तां कहीए वाली गल ही सी कि मैं आ कीता, मैं आ कीता, मैं वो कर दिता, मैं आ जिहड़ा जी वो कर दिता। जिन्ने भी गुरबाणी है जी ਉਹਦੇ ਵਿੱਚ ਜਦੋਂ ਵੀ ਕਿਸੇ ਵੀ ਜਿਹੜਾ ਉਹਦੇ ਸਮਾਪਤੀ ਹੁੰਦੀਆਂ ਤਾਂ ਉਹਦੇ ਵਿੱਚ ਗੁਰੂ ਸਾਹਿਬ ਦਾ ਜਿਹੜਾ ਜੀ ਨਿਮਾਣਾ ਪਨ ਜਿਹੜਾ ਉਹਨਾਂ ਨੂੰ ਆਪਣੇ ਆਪ ਨੂੰ ਜਿਹੜਾ ਜੀ ਉਸ ਜਗ੍ਹਾ ਦੇ ਉੱਤੇ ਰੱਖਣਾ ਕਿ ਜੋ ਕਰਨ ਵਾਲਾ ਆ ਉਹ ਜਿਹੜਾ ਕਰਤਾਰ ਹੈ ਉਹ ਕਰਨ ਵਾਲਾ ਹੈ, ਜਾਂ ਉਹ ਜਿਹੜੀ ਪਾਵਰ ਆ ਉਹ ਕਰਨ ਵਾਲੀ ਹੈ। ਇਹ ਚੀਜ਼ ਜਿਹੜੀ ਹੈ ਜੀ ਉੱਥੋਂ ਸਿੱਖੀ ਜਾ ਸਕਦੀ ਸੀ। ਪਰ ਇਹ ਆ ਨਾ ਕਿ ਜਿਹੜੇ ਸਿਆਸਤਦਾਨ ਨੇ ਇਹ ਸ਼ਾਇਦ ਉਹਨਾਂ ਦੇ ਵਾਸਤੇ ਜਿਹੜਾ ਉਹ ਹੈ ਹੀ ਨਹੀਂ। ਮੈਂ ਕੱਲ ਇੱਕ ਹੈ ਤਾਂ ਬੜੀ ਫੇਕ ਪੰਜਾਬੀ ਆ ਕਿ ਜਿਹੜਾ ਧੌਣ 'ਚ ਕਿੱਲਾ ਜਿਹੜਾ ਜੀ ਉਹ ਗੱਡਿਆ ਹੋਇਆ ਉਹ ਨਿਕਲਦਾ ਨਹੀਂ ਸਿਆਸਤਦਾਨਾਂ ਦੇ। ਕਿਆ ਤਮਾਸ਼ਾ ਜਿਹੜਾ ਜੀ ਕੱਲ ਬਣਿਆ ਚੈਨਲਾਂ ਦੇ ਉੱਤੇ ਜਿਹੜਾ ਜੀ ਉਹ ਦਿਖਿਆ। ਮੇਰਾ ਖਿਆਲ ਗੁਆਂਢੀ ਮੁਲਕ ਜਿੱਥੇ 28 ਤਰੀਕ ਨੂੰ ਫੰਕਸ਼ਨ ਹੋਣਾ ਜੀ, ਜਿੱਥੇ ਉਹ ਤਿਆਰੀਆਂ ਕਰ ਰਹੇ ਹੋਣਗੇ ਬਿਨਾਂ ਕਿਸੇ ਸ਼ੱਕ ਦੇ, ਉਹ ਹੱਸ ਵੀ ਰਹੇ ਹੋਣਗੇ ਇਹ ਲੋਕ ਕੀ ਜਿਹੜਾ ਜੀ ਉਹ ਕਰ ਰਹੇ ਆ। ਕੋਈ ਇਹੋ ਜਿਹੀ ਕੰਟਰੋਵਰਸੀ ਤੁਸੀਂ ਉੱਧਰ ਵੀ ਸੁਣੀ ਹੈ ਜਿਹੜਾ ਕਹਿੰਦਾ ਹੋਵੇ ਮੈਂ ਇਹਦਾ ਲਾਹਾ ਜਿਹੜਾ ਜੀ ਲੈਣਾ ਹੋਇਆ ਫਲਾਣੇ ਟਾਈਮ ਦੇ ਉੱਤੇ ਇਹਦੀ ਗੱਲ ਜਿਹੜੀ ਛੋਹੀ ਸੀ ਜਾਂ ਇਹਦੀ ਗੱਲ ਜਿਹੜੀ ਹੈ ਜੀ ਉਹ ਕਰੀ ਸੀਗੀ। ਉਦੋਂ ਤਾਂ ਕੁਛ ਇੱਦਾਂ ਦਾ ਨਹੀਂ ਆਇਆ, ਇਸ ਪਾਸੇ ਵੱਲ ਇੰਨਾ ਕੁਛ ਜਿਹੜਾ ਜੀ ਆਇਆ। ਦੂਜੀ ਗੱਲ ਜਿਹੜੀ ਤੁਸੀਂ ਪੁੱਛੀ ਹੈ ਜੀ, ਬਿਲਕੁਲ 28 ਤਰੀਕ ਨੂੰ ਕੱਲ੍ਹ ਦੇ ਦਿਨ ਜਿਹੜਾ ਜੀ ਉਹ 3 ਸਾਲ ਪਹਿਲਾਂ ਇਹ ਕੇਸ ਜਿਹੜਾ ਜੀ ਇੱਥੇ ਪਾਇਆ ਗਿਆ ਸੀ ਚੱਲ ਰਿਹਾ ਕੋਰਟ ਦੇ ਵਿੱਚ ਜਿਹੜਾ ਜੀ, ਔਰ ਸੁਣਵਾਈ ਅਧੀਨ ਹੈ। ਤਕਰੀਬਨ ਇਹ ਕਹਿ ਲਓ ਕਿ ਉਹ ਨੇੜੇ ਜਿਹੜਾ ਜੀ ਉਹ ਲੱਗਿਆ ਹੋਇਆ। ਲੈਟਸ ਸੀ ਉੱਥੋਂ ਕੀ ਜਿਹੜਾ ਜੀ ਉਹ ਫੈਸਲਾ ਆਉਂਦਾ, ਇਹ ਪਤਾ ਜਿਹੜਾ ਜੀ ਉਹ ਲੱਗ ਹੀ ਜਾਣਾ। ਇੰਨੀ ਇੱਕ ਚੀਜ਼ ਹੀ ਜਿਹੜੀ ਜੀ ਉਹਦੇ ਹਾਲ ਦੀ ਘੜੀ ਦੱਸੀ ਜਾ ਸਕਦੀ ਹੈ ਕਿਉਂਕਿ ਇਹ ਕੋਰਟ ਦੀ ਸੁਣਵਾਈ ਦੇ ਅਧੀਨ ਹੈ ਜੀ। ਜਿਹੜੀਆਂ ਗੱਲਾਂ ਨੇ ਉਹ ਡਿਸਕਲੋਜ਼ ਏਅਰ ਦੇ ਉੱਤੇ ਅਜੇ ਨਹੀਂ ਕੀਤੀਆਂ ਜਾ ਸਕਦੀਆਂ ਜੀ। ਸਾਡੇ ਨਾਲ ਜੁੜੇ ਨੇ ਜਸਵੰਤ ਸਿੰਘ ਜੀ ਬਿਆਨਾ ਤੋਂ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ ਸਤਿ ਸ੍ਰੀ ਅਕਾਲ। ਭਾਜੀ ਪੰਨੂ ਨੂੰ ਸਤਿ ਸ੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਮੇਰੇ ਛੋਟੇ ਛੋਟੇ ਦੋ ਸਵਾਲ ਹੈ ਜੀ। ਇੱਕ ਤਾਂ ਜੀ ਦੇਖੋ ਨਾ ਵੀ ਸਿੱਧੂ ਸਾਹਿਬ ਗਏ ਵੀ ਬਹੁਤ ਸਲੂਟ ਹੈ ਜੀ, ਆਪਾਂ ਇਮਰਾਨ ਖਾਨ ਨੂੰ ਕਹਿ ਰਹੇ ਜਿਨ੍ਹਾਂ ਨੇ ਇਹ ਕਹਿਣਾ ਮੰਨ ਲਿਆ ਨਾ ਜੀ। ਪਰ ਜਿਹੜੇ ਸਾਡੇ ਲੋਕ ਨੇ ਨਾ, ਜਿਸ ਤਰ੍ਹਾਂ ਕੈਪਟਨ ਕੱਲ੍ਹ ਦੀ ਬੋ ਆ ਰਹੀ ਸੀ ਉਹਦੇ ਬਈ ਜੀ ਮੈਂ ਪਾਕਿਸਤਾਨ ਨਹੀਂ ਜਾਊਂਗਾ, ਠੀਕ ਆ ਬਾਰਡਰ ਉੱਪਰ ਜੀ ਖੂਨ ਖਰਾਬਾ ਹੋ ਰਿਹਾ ਸੀ, ਉਹਨੂੰ ਨਹੀਂ ਅੱਖਾਂ ਉੱਪਰ ਰੁੱਖ ਕਰ ਰਹੇ ਨਾ ਜੀ, ਠੀਕ ਆ ਵੀ ਅਸੀਂ ਗੱਲ ਕਰਦੇ ਇਹਦੇ ਜਾਣ ਆਉਣ ਦੇ ਨਾਲ ਕੋਈ ਪਾਕਿਸਤਾਨ ਦਾ ਜਾਂ ਕੋਈ ਫਰਕ ਪੈ ਸਕਦਾ ਆ ਵੀ ਲੇਡੀ ਜਦੋਂ ਪਾਕਿਸਤਾਨ ਦੀ ਯਾਰ ਦੋਸਤ ਬਣਾਈ ਆ ਉਹਨਾਂ ਜਾ ਕੇ ਜਨਮ ਦਿਨ ਮਨਾਉਣਾ ਹਿਮਾਚਲ ਦੇ, ਤੇ ਆਪਣੀ ਤੂੰ ਘਰ ਵਾਲੀ ਜਿਹੜੀ ਆ ਉਹਦਾ ਕਦੇ ਮਨਾਇਆ ਨਹੀਂ ਜੀ ਨਾ ਜੀ। ਤੂੰ ਜਿਹੜੇ ਮੁਹੱਬਤ ਬਣਦਾ ਫਿਰਦੇ ਆ ਉਹਨਾਂ ਨੂੰ ਤੂੰ ਕਹਿਣ ਡਿਆ ਜੀ ਮੈਂ ਨਫ਼ਰਤ ਕਰਦਾ ਨਾ ਜੀ। ਇਹਨਾਂ ਲੋਕਾਂ ਦੇ ਪੜ੍ਹਿਆ ਲਿਖਿਆ ਨਾਲ ਜਾਂ ਇਹਦੀ ਦੇ ਨਾਲ ਕੱਲ ਕਹਿੰਦੇ ਮੇਰੀ ਉੱਚੀ ਆ ਉਹਨਾਂ ਨੂੰ ਮੈਂ ਪਹਿਲਾਂ ਪ੍ਰਮੋਸ਼ਨ ਚਲ ਗਿਆ ਸੀ, ਇਹ ਗੱਲਾਂ ਕਰਨ ਦੇ ਨਾਲ ਇਹਨਾਂ ਲੋਕ ਕੀ ਸਿੱਧ ਕਰਨਾ ਚਾਹੁੰਦੇ। ਦੂਜੀ ਮੇਰਾ ਭਾਈ ਸਵਾਲ ਇਹ ਹੈ ਜਿਹੜਾ 84 ਦਾ ਫੈਸਲਾ ਆਇਆ ਨਾ, ਠੀਕ ਆ ਸਾਨੂੰ ਕੋਈ ਜੇ ਕਹੇ ਜੀ ਰਾਹਤ ਨਹੀਂ ਮਿਲੀ ਸਾਨੂੰ ਵੀ ਸਾਡੇ ਨਾਲ ਬਹੁਤ ਵੱਡਾ ਫੈਸਲਾ ਆ ਗਿਆ ਵੀ ਸਾਡੇ ਲੋਕਾਂ ਦੇ ਘਰ ਦੁਆਰੇ ਜਿਹੜੇ ਵਸ ਜਾਣਗੇ ਜਿੱਦਾਂ, ਪਰ ਜਿਹੜੇ ਲੋਕ ਇਹ ਕੀਲਾ ਗੱਡੀ ਫਿਰ ਧੌਣ ਚ ਸਾਡੇ ਬਹੁਤ ਤਕੜੇ 84 ਫੈਸਲੇ ਕਰਵਾਤੇ ਆ। ਕੀ ਭਾਜੀ ਅਸੀਂ ਕੀ ਕੱਢਣਾ ਚਾਹੁੰਦੇ ਆ? ਦੇਖੋ ਹਰ ਦੁਨੀਆ ਦਾ ਬਾਰਡਰ ਖੁੱਲਾ ਨਾ, 27 ਕੰਟਰੀਆਂ 28 ਕੰਟਰੀ ਯੂਰਪ ਦੀਆਂ ਆ, ਵੀਜ਼ਾ ਕਾਰਡ ਜਿਹਦੇ ਵਿੱਚ ਪਾ ਲਓ, ਗੱਡੀ ਥੋੜੇ ਕੋਲੇ ਆ, ਜਿੱਜ ਮਰਜ਼ੀ ਚੱਲ ਜਾਓ, ਤੁਹਾਨੂੰ ਪੁੱਛਦਾ ਨਹੀਂ ਜੀ। ਪਰ ਇਹ ਕੀ ਸਾਬਤ ਕਰਨਾ ਚਾਹੁੰਦੇ ਆ? ਜੋ ਸਵਾਲ ਹੈ ਸੁਣ ਲੈਣ ਦੇ ਭੈਣ ਜੀ ਮੈਨੂੰ ਜੀ। ਦੇਖੋ ਮੈਂ ਨਿਊਜ਼ ਦੇ ਵਿੱਚ ਵੀ ਜਿਹੜੀ ਵੀ ਉਹ ਗੱਲ ਪ੍ਰੋਟੋਕਾਲ ਦੀ ਜਿਹੜੀ ਉਹ ਦੱਸੀ ਹੈ, ਮੈਂ ਗਲਤ ਹੋ ਸਕਦਾ। ਬਹੁਤ ਸਾਰੇ ਸੁਹਿਰਦ ਲੋਕ ਪੰਜਾਬੀ ਰੇਡੀਓ USA ਨੂੰ ਸੁਣਦੇ ਆ, ਉਹ ਵੱਡੇ ਅਹੁਦਿਆਂ ਦੇ ਉੱਤੋਂ ਰਿਟਾਇਰ ਹੋ ਕੇ ਵੀ ਉਹਨਾਂ ਮੁਲਕਾਂ ਦੇ ਵਿੱਚ ਜਾ ਕੇ ਵਸੇ ਆ। ਮੈਨੂੰ ਉਹ ਕਰੈਕਟ ਵੀ ਕਰ ਸਕਦੇ ਆ ਜੇ ਮੈਂ ਗਲਤ ਹਾਂ ਤਾਂ। ਮੇਰਾ ਖਿਆਲ ਪ੍ਰੋਟੋਕਾਲ ਦੇ ਮੁਤਾਬਕ ਅਜਿਹਾ ਬਿਆਨ ਜਿਹੜਾ ਜੀ ਉਹ ਦੇਣਾ ਆਪਣੇ ਆਪ ਦੇ ਵਿੱਚ ਇੱਕ ਜਿਹੜਾ ਜੀ ਉਹ ਸਵਾਲ ਹੈ ਵੱਡਾ। ਦੂਸਰੀ ਗੱਲ ਹੈ ਜੇ ਆਪਾਂ ਵਿਸ਼ਵ ਦੀ ਜਿਹੜੀ ਵੀ ਕਰੀਏ, ਵਿਸ਼ਵ ਪੱਧਰ ਦੇ ਵਰਤਾਰੇ, ਮੈਨੂੰ ਉਹ ਯਾਦ ਹੈ ਜੀ ਆਪਾਂ ਇਸ ਪੱਖੋਂ ਮੈਂ ਸਮਝਦਾ ਖੁਸ਼ਕਿਸਮਤ ਹੈ ਕਿ ਅਸੀਂ ਤੁਰਿਆ ਫਿਰਦਾ ਇੱਕ ਜਿਹੜਾ ਜੀ ਇਤਿਹਾਸ ਹੈ। ਅਸੀਂ ਬੜਾ ਕੁਛ ਜਿਹੜਾ ਜੀ ਉਹ ਦੇਖਿਆ। ਕੋਰੀਆ ਵਾਲੇ ਮਾਮਲੇ ਦੇ ਵਿੱਚ ਇੱਕ ਬੜੀ ਚਰਚਿਤ ਹੋਈ ਸੀਗੀ ਵੀਡੀਓ, ਜਦੋਂ ਕੋਰੀਆ ਵਾਲੇ ਸਾਈਡ ਤੋਂ ਜਿਹੜਾ ਜੀ ਉਹ ਲੰਘ ਕੇ ਆ ਰਹੇ ਆ, ਫਿਰ ਹੱਥ ਮਿਲਾਉਂਦੇ ਆ, ਉੱਧਰ ਫੋਟੋ ਜਿਹੜੀ ਦੱਖਣੀ ਕੋਰੀਆ ਉੱਤਰੀ ਕੋਰੀਆ ਦੀ, ਫਿਰ ਉਹ ਦੂਜੇ ਪਾਸੇ ਜਿਹੜਾ ਜਾ ਕੇ ਜਿਹੜੀ ਉਹ ਖਿਚਾਉਂਦੇ ਆ। ਮੇਰਾ ਦੱਸਣ ਦਾ ਭਾਵ ਇਹ ਆ ਕਿ ਜੇ ਮੰਨ ਲਓ ਦੋ ਮੁਲਕਾਂ ਦੇ ਵਿਚਾਲੇ ਦੇ ਵਿੱਚ ਜਿਹੜੀ ਨਫ਼ਰਤ ਜਿਹੜੀ ਉਹ ਚੱਲ ਰਹੀ ਹੈ ਇੰਨੇ ਸਮੇਂ ਤੋਂ, ਉਹ ਦੂਰ ਕਿਵੇਂ ਹੋਊਗੀ? ਕੀ ਤੁਸੀਂ ਇਹ ਸੋਚਦੇ ਹੋ ਕਿ ਇੱਕ ਇਮੈਜਨ ਜਿਹੜਾ ਜੀ ਉਹ ਹੋਊਗਾ
ਕੋਈ ਇੱਕਦਮ ਕੋਈ ਜਾਦੂ ਹੋਊਗਾ ਤੇ ਇਹ ਸਾਰਾ ਕੁਝ ਜਿਹੜਾ ਹੋ ਜਾਊਗਾ। ਇਹ ਗੱਲਬਾਤ ਦੇ ਥਰੂ ਹੋਣੀ ਹੈ ਸਰ। ਜਦੋਂ ਗੱਲਬਾਤ ਹੋਊਗੀ ਕਿਵੇਂ, ਕਿਉਂਕਿ ਜਿਹੜਾ ਇਹ ਲਾਂਘਾ ਹੈ ਇਹਨੂੰ ਤੁਸੀਂ ਇਸ ਤਰੀਕੇ ਦੇ ਨਾਲ ਠੀਕ ਹੈ ਲਿਆ ਜਾ ਸਕਦਾ। ਇੱਕ ਧਾਰਮਿਕ ਪੁਆਇੰਟ ਆਫ ਵਿਊ ਬਹੁਤ ਵੱਡਾ ਹੈ ਇਹਦੇ ਵਿੱਚ ਕਿ ਕਰਤਾਰਪੁਰ ਦੇ ਵਿੱਚ ਜਿਹੜਾ ਜੀ ਉਹ ਲਾਂਘਾ ਉੱਥੇ ਗੁਰਦੁਆਰੇ ਤੱਕ ਜਿਹੜਾ ਜਾਣਾ ਜੀ। ਪਰ ਮੈਨੂੰ ਇਹ ਲੱਗਦਾ ਜੀ ਕਿ ਇਹਨੂੰ ਜੇ ਵਾਈਡ ਤਰੀਕੇ ਦੇ ਨਾਲ ਤੁਸੀਂ ਦੇਖੋ ਤਾਂ ਇਹ ਇੱਕ ਵੱਡਾ ਜਿਹੜਾ ਜੀ ਬ੍ਰਿਜ ਉਸਰ ਸਕਦਾ ਦੋ ਮੁਲਕਾਂ ਦੇ ਵਿਚਾਲੇ। ਉਹ ਬ੍ਰਿਜ ਜਿਹੜਾ ਕਿ ਇੱਥੋਂ ਵਪਾਰ ਦੇ ਰਾਹ ਖੁੱਲ ਸਕਦਾ ਤੇ ਜੇ ਵਪਾਰ ਪਾਕਿਸਤਾਨ ਦੇ ਥਰੂ ਭਾਰਤ ਦਾ ਖੁੱਲ੍ਹਦਾ ਤੇ ਜਿੰਨਾ ਫਾਇਦਾ ਮੁਲਕ ਨੂੰ ਜਿਹੜਾ ਜੀ ਹੋਣਾ ਜਾਂ ਇਹਨਾਂ ਸੂਬਿਆਂ ਨੂੰ ਜਿਹੜੇ ਨਾਲ ਲੱਗੇ ਨੇ ਸਰਹੱਦ ਦੇ ਉੱਤੇ ਹੋਣਾ, ਇੰਨਾ ਤੁਸੀਂ ਸੋਚ ਵੀ ਨਹੀਂ ਸਕਦੇ। ਕਿਉਂਕਿ ਇਹ ਕਦੀ ਕਿਸੇ ਨੇ ਇਹਦੇ ਉੱਤੇ ਜਿਹੜਾ ਜੀ ਉਹ ਕੀਤਾ ਸਰਚ ਕਿ ਕਿੱਥੋਂ ਤੱਕ ਸੜਕੀ ਜਿਹੜਾ ਮਾਰਗ ਹੈ ਜੀ ਉਹਦੇ ਰਾਹੀਂ ਇਹ ਵਪਾਰ ਕੀਤਾ ਜਾ ਸਕਦਾ। ਅਰਬਾਂ ਖਰਬਾਂ ਰੁਪਈਏ ਦਾ ਵਪਾਰ ਜਿਹੜਾ ਜੀ ਉਹ ਖੁੱਲ ਸਕਦਾ। ਇਹਨੂੰ ਉਸ ਪੁਆਇੰਟ ਆਫ ਵਿਊ ਦੇ ਨਾਲ ਵੀ ਜਿਹੜਾ ਜੀ ਉਹ ਦੇਖਿਆ ਜਾਣਾ ਚਾਹੀਦਾ। ਵੱਡਾ ਸਾਰਾ ਜੇਰਾ ਜਿਹੜਾ ਨਾ ਜੀ ਉਹ ਕਰਨਾ ਪੈਂਦਾ ਆ ਜਦੋਂ ਜਿਹੜੀਆਂ ਕੁਝ ਗੱਲਾਂ ਜਿਹੜੀਆਂ ਉਹ ਭੁੱਲਣੀਆਂ ਹੋਣ। ਜਦੋਂ ਤੁਸੀਂ ਹੱਥ ਮਿਲਾ ਲਓਗੇ ਕਿਸੇ ਦੇ ਗਲੇ ਜਿਹੜਾ ਜੀ ਉਹ ਲੱਗ ਜਾਓਗੇ, ਬਹੁਤੇ ਸ਼ਿਕਵੇ ਜਿਹੜੇ ਆ ਜੀ ਉਦੋਂ ਦੂਰ ਹੋ ਜਾਣਗੇ ਤੇ ਫਿਰ ਅੱਗੋਂ ਜਿਹੜਾ ਜੀ ਉਹ ਤੁਰਨਾ ਅਸੀਂ ਅੱਗੋਂ ਸ਼ੁਰੂ ਕਰ ਦਿਆਂਗੇ। ਜੇ ਅਸੀਂ ਕਿਸੇ ਇੱਕ ਮਿਰਕਲ ਦੀ ਉਮੀਦ ਇੱਕ ਕਮਰੇ 'ਚ ਬਹਿ ਕੇ ਕਰਾਂਗੇ ਕਿ ਇੱਥੇ ਆਪੇ ਜਿਹੜਾ ਜੀ ਉਹ ਮਿਰਕਲ ਹੋਊਗਾ, ਫਿਰ ਅਸੀਂ ਜਿਹੜਾ ਜੀ ਉਹ ਬਾਹਰ ਜਾਵਾਂਗੇ। ਦੇਖੋ, ਜੇ ਇਮਰਾਨ ਖਾਨ ਹੁਰੀ ਪਾਕਿਸਤਾਨ ਦੇ ਵਿੱਚ ਪ੍ਰਾਈਮ ਮਿਨਿਸਟਰ ਨਾ ਆਉਂਦੇ, ਉਹ ਸਾਬਕਾ ਕ੍ਰਿਕਟਰ ਨਾ ਹੁੰਦੇ, ਉਹ ਇੱਧਰੋਂ ਨਵਜੋਤ ਸਿੰਘ ਸਿੱਧੂ ਹੁਰੀ ਇੱਧਰ ਜਿਹੜਾ ਜੀ ਪੰਜਾਬ ਦੇ ਵਿੱਚ ਮਿਨਿਸਟਰ ਨਾ ਬਣਦੇ, ਉਹਨਾਂ ਨੂੰ ਨਾ ਸੱਦਦੇ, ਆਫਟਰ ਆਲ ਜਿਹੜੀ ਗੱਲਬਾਤ ਤੁਰੀ ਇਹ ਠੀਕ ਹੈ। ਉਹਨਾਂ ਲੋਕਾਂ ਨੂੰ ਵੀ ਕ੍ਰੈਡਿਟ ਦੇਣਾ ਬਣਦਾ ਜਿਹੜੇ ਲੋਕ ਪਿਛਲੇ ਸਮੇਂ ਤੋਂ ਜਿਹੜਾ ਜੀ ਲਗਾਤਾਰ ਇਹ ਕੋਸ਼ਿਸ਼ਾਂ ਕਰਦੇ ਰਹੇ, ਇਹਨੂੰ ਇੰਟਰਨੈਸ਼ਨਲ ਨੈਸ਼ਨਲ ਲੈਵਲ ਦੇ ਉੱਤੇ ਉਠਾਉਂਦੇ ਰਹੇ। ਇਹਦੇ ਵਿੱਚ ਮੈਂ ਕੁਲਦੀਪ ਸਿੰਘ ਵਡਾਲਾ ਹੋਰਾਂ ਨੂੰ ਵੀ ਜਿਹੜਾ ਜੀ ਇਹ ਸਮਝਦਾ ਕਿ ਉਹਨਾਂ ਨੂੰ ਵੀ ਕ੍ਰੈਡਿਟ ਦੇਣਾ ਬਣਦਾ। ਉਹ ਲਗਾਤਾਰ ਉਭਾਰਦੇ ਰਹੇ। ਉਦੋਂ ਮੇਰਾ ਨੈਸ਼ਨਲ ਪੱਧਰ ਦੇ ਉੱਤੇ ਜਿਸ ਬੰਦੇ ਨੇ ਇਹਨੂੰ ਉਭਾਰਿਆ ਉਹ ਜਨਾਬ ਕੁਲਦੀਪ ਨਈਅਰ ਹੋਰੀ ਸਨ, ਜਿਨ੍ਹਾਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹਨਾਂ ਨੂੰ ਦਿੱਤਾ ਗਿਆ ਮਾਣ ਸਨਮਾਨ ਵੀ ਵਾਪਸ ਲੈ ਲਿਆ ਸੀ। ਇਹ ਉਹਨਾਂ ਦੀ ਕੰਟਰੀਬਿਊਸ਼ਨ ਭੁੱਲਣੀ ਨਹੀਂ ਚਾਹੀਦੀ। ਇਹ ਦੋਨੋਂ ਸ਼ਖਸੀਅਤਾਂ ਜਿਹੜੀਆਂ ਜੀ ਉਹ ਦੁਨੀਆ ਦੇ ਵਿੱਚ ਹੈ ਨਹੀਂ ਗੀਆਂ। ਹਰ ਸਾਲ ਮੋਮਬੱਤੀਆਂ ਲਾਉਣ ਦੇ ਵਾਸਤੇ ਕੁਲਦੀਪ ਨਈਅਰ ਹੋਰੀ ਜਿਹੜਾ ਆਉਂਦੇ ਰਹੇ ਤੇ ਹਮੇਸ਼ਾ ਉਹ ਕਰਤਾਰਪੁਰ ਕੋਰੀਡੋਰ ਦਾ ਮਾਮਲਾ ਜਿਹੜਾ ਸੀਗਾ ਜੀ ਉਹ ਉਭਾਰਦੇ ਰਹੇ। ਉਹਨਾਂ ਨੂੰ ਕ੍ਰੈਡਿਟ ਦਿਓ, ਪਰ ਮੌਜੂਦਾ ਕ੍ਰੈਡਿਟ ਜਿਹੜਾ ਜੀ ਉਹ ਕਿਸੇ ਵੀ ਤੁਸੀਂ ਹਾਲਤ ਦੇ ਵਿੱਚ ਜਿੰਨਾ ਮਰਜ਼ੀ ਲੁਕੋ ਲਓ, ਜਿੰਨਾ ਲੁਕੋਗੇ ਉਹਨਾਂ ਜ਼ਿਆਦਾ ਕ੍ਰੈਡਿਟ ਜਿਹੜਾ ਜੀ ਉਹ ਮਿਲੂਗਾ। ਇਹ ਦੋ ਬੰਦਿਆਂ ਨੂੰ ਕ੍ਰੈਡਿਟ ਜਾਂਦਾ ਜਿਨ੍ਹਾਂ ਨੇ ਦੁਬਾਰਾ ਗੱਲ ਉਭਾਰੀ ਆ। ਉਭਰੀ ਕਿਉਂ ਆ ਕਿ ਦੋਨੋਂ ਆਪਸ ਦੇ ਵਿੱਚ ਮਿਲੇ ਆ, ਹੱਥ ਮਿਲਾਏ ਆ, ਗਲੇ ਮਿਲੇ ਆ ਤੇ ਤਾਂ ਜਿਹੜੀ ਹੈ ਜੀ ਉਹ ਗੱਲ ਉਭਰੀ ਆ। ਇਹ ਤਾਂ ਹੀ ਸੰਭਵ ਜਿਹੜਾ ਜੀ ਉਹ ਹੋ ਸਕਿਆ। ਤੁਹਾਨੂੰ ਪਿਛਲਾ ਜਿਹੜਾ ਜੀ ਉਹ ਭੁੱਲ ਕੇ ਅੱਗੇ ਤੁਰਨਾ ਪਊਗਾ ਜੇ ਦੁਨੀਆ ਦੇ ਨਾਲ ਰਲਣਾ। ਇਹ ਦੇਖੋ ਇਹ ਦੁਨੀਆ ਕਿੱਥੇ ਪਹੁੰਚ ਗਈ। ਜੇ ਇੱਕ ਪਾਸੇ ਤੁਸੀਂ ਚਾਈਨਾ ਦੀ ਸੜਕ ਦੀ ਗੱਲ ਕਰਦੇ ਹੋ ਕਿ ਉਹ ਸਾਡੇ ਵਾਸਤੇ ਥ੍ਰੈਟ ਬਣ ਰਿਹਾ ਜੀ, ਬਿਜ਼ਨਸ ਦੇ ਤੌਰ ਦੇ ਉੱਤੇ ਜਿਹੜੀ ਉਹ ਸੜਕ ਜਿਹੜੀ ਉਹ ਚਫੇਰੇ ਬਣਾ ਰਿਹਾ, ਕੀ ਉਹਦਾ ਮੁਕਾਬਲਾ ਕਰਨ ਦੇ ਵਾਸਤੇ ਪਾਕਿਸਤਾਨ ਦੇ ਥਰੂ ਜਿਹੜਾ ਵਪਾਰ ਹੈ ਉਹ ਕਰਕੇ ਤੁਸੀਂ ਉਹ UAE ਤੱਕ ਨਹੀਂ ਪਹੁੰਚ ਸਕਦੇ ਜੀ। ਬਣਿਆ ਬਣਾਇਆ ਤੁਹਾਨੂੰ ਬਣਿਆ ਬਤਰਿਆ ਸਾਰਾ ਕੁਝ ਜਿਹੜਾ ਜੀ ਉਹ ਮਿਲ ਰਿਹਾ। ਵਾਈਡ ਸੋਚੋ, ਖੁੱਲਾ ਸੋਚੋ, ਵੱਡਾ ਸੋਚੋ। ਸੋਚ ਛੋਟੀ ਕਰਕੇ ਸੌੜੀ ਕਰਕੇ ਉਹਨੂੰ ਸੁੰਗੜੀ ਹੋਈ ਸੋਚ ਜਿਹੜੀ ਹੈ ਜੀ ਉਹ ਅੱਜ ਦੀ ਦੁਨੀਆ ਦੇ ਯੁੱਗ ਦੇ ਵਿੱਚ ਨਹੀਂ ਚੱਲਦੀ। ਇਹ ਯੁੱਗ ਜਿਹੜਾ ਜੀ ਬੰਬਾਂ ਤੋਪਾਂ ਦਾ ਨਹੀਂ ਹੈਗਾ, ਇਹ ਮੁਕਾਬਲੇਬਾਜ਼ੀ ਦਾ ਯੁੱਗ ਹੈ, ਇਹ ਵਪਾਰ ਦਾ ਯੁੱਗ ਹੈ। ਜੇ ਤੁਸੀਂ ਗੱਲ ਕਰਦੇ ਹੋ ਕਿ ਸਾਡੇ ਮੁੰਡਿਆਂ ਕੋਲੇ ਨੌਕਰੀਆਂ ਨਹੀਂ ਰਹੀਆਂ, ਬੜੀ ਚੰਗੀ ਗੱਲ ਹੈ, ਉਭਾਰਨੀ ਚਾਹੀਦੀ ਹੈ। ਨੌਕਰੀਆਂ ਦੇ ਵਾਸਤੇ ਤੁਹਾਨੂੰ ਹੀਲੇ ਵਸੀਲੇ ਬਦਲਣੇ ਪੈਣਗੇ। ਬਦਲੇ ਹੋਏ ਹੀਲੇ ਵਸੀਲਿਆਂ ਦੇ ਵਿੱਚ ਆਹ ਇੱਕ ਸਭ ਤੋਂ ਕਾਰਗਰ ਜਿਹੜਾ ਜੀ ਹੋ ਸਕਦਾ ਕਿ ਵਪਾਰ ਖੋਲੋ ਜੀ। ਅੱਗੇ ਸਾਡੇ ਨਾਲ ਜੁੜੇ ਨੇ ਸੁਰਿੰਦਰ ਸਿੰਘ ਜੀ ਸ਼ੇਰਗਿੱਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ ਜੀ। ਪੰਨੂ ਸਾਹਿਬ, ਜੇ ਕਿਤੇ ਇੱਕ ਕੌਮ ਨੂੰ ਪਰਮਾਤਮਾ ਸਮੱਤ ਬਖਸ਼ੇ, ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨ ਲਵੇ, ਜਿੱਦਾਂ ਜਦੋਂ ਬਾਬਾ ਜੀ ਦੀ ਸਿੱਧਾ ਨਾ ਗੋਠ ਹੋਈ, ਪੁੱਛਿਆ ਵੀ ਤੁਹਾਡਾ ਗੁਰੂ ਕੌਣ ਆ? ਮਹਾਰਾਜ ਕਹਿੰਦੇ ਮੇਰਾ ਗੁਰੂ ਸ਼ਬਦ ਆ ਤੇ ਸੁਰਤ ਮੇਰੀ ਉਹਦਾ ਚੇਲਾ ਆ। ਫਿਰ ਮਹਾਰਾਜ ਗੁਰੂ ਗ੍ਰੰਥ ਸਾਹਿਬ ਕਹਿੰਦੇ ਬਾਣੀ ਗੁਰੂ ਹੈ ਬਾਣੀ ਵਿੱਚ, ਬਾਣੀ ਅੰਮ੍ਰਿਤ ਸਾਰੇ, ਨਾਨਕ ਜੋ ਬਾਣੀ ਮਨੇ ਪ੍ਰਤੱਖ ਗੁਰੂ ਨਸਤਾਰੇ। ਸੱਚੇ ਪਾਤਸ਼ਾਹ ਦਾ ਗੁਰੂ ਤਾਂ ਸਾਡੇ ਕੋਲ ਹਾਜ਼ਰ ਨਾਜ਼ਰ ਬੈਠੇ ਆ, ਠੀਕ ਆ। ਦੇਹ ਨੂੰ ਤਾਂ ਗੁਰੂ ਮੰਨਿਆ ਹੀ ਨਹੀਂ ਸਾਡੇ ਗੁਰੂਆਂ ਨੇ। ਉਹ ਦੇਹ ਦੇ ਵਿੱਚ ਮਹਾਰਾਜ ਨੇ ਉੱਥੇ ਕੋਈ ਆਪਣਾ ਟਾਈਮ ਗੁਜ਼ਾਰਿਆ, ਠੀਕ ਆ, ਸਾਡਾ ਉਹ ਧਾਮ ਆ, ਮੰਨਣਾ ਚਾਹੀਦਾ, ਸਾਨੂੰ ਦਰਸ਼ਨ ਕਰਨੇ ਚਾਹੀਦੇ ਆ। ਪਰ ਹਾਜ਼ਰ ਨਾਜ਼ਰ ਗੁਰੂ ਨੂੰ ਵੀ ਅਸੀਂ ਜੇ ਮੰਨ ਲਈਏ ਤਾਂ ਸਾਰੇ ਕਿੰਨਾ ਕੁ ਸਾਨੂੰ ਏਦਾਂ ਇਹ ਭੰਬਲ ਭੂਸਿਆਂ 'ਚ ਪਾਉਂਦੇ। ਦੂਜਾ ਜੀ ਇਹ ਜਿਹੜਾ ਅਕਾਲੀ ਦਲ ਇੰਨਾ
ਮਤਲਬ ਡਾਂਗ ਲੈ ਕੇ ਦੁਆਲੇ ਹੋਇਆ ਸਿੱਖੀ ਦੇ ਪਿੱਛੇ ਸਾਡੇ ਕੋਲ ਹੀ ਰਹਿ। ਇਸੋਂ ਬਾਦਲ ਕਹਿੰਦਾ ਵੀ ਸਾਤੋਂ ਪ੍ਰੋਜੈਕਟ ਹੀ ਨਹੀਂ ਕਰ ਸਕਦਾ। ਆ ਜਿੰਨਾ ਹੀ ਨਹੀਂ ਰੌਲਾ ਗੋਲਾ ਪਾਇਆ ਇਹਦੀ ਪੰਨੂ ਸਾਹਿਬ ਇਹਨਾਂ ਨੂੰ ਕੋਈ ਕ੍ਰੈਡਿਟ ਮਿਲੂਗਾ ਜਾਂ ਸਮਝਦੇ ਆ ਵੀ ਦੂਜਾ ਜਿਹੜਾ ਕੈਪਟਨ ਸਾਹਿਬ ਦੇ ਕੋਈ ਹੱਥ ਬੱਚੇ ਨੂੰ ਐਵੇਂ ਪਾਕਿਸਤਾਨ ਨੂੰ ਲਲਕਾਰੀ ਜਿੱਥੋਂ ਤੱਕ ਮੰਨਣ ਦੀ ਗੱਲ ਆ ਜੀ ਉਹ ਤੁਸੀਂ ਬਿਲਕੁਲ ਸਹੀ ਕਹੀ ਆ। ਗੱਲ ਫੇਰ ਉਹ ਆ ਜਾਂਦੀ ਹੈ ਜੀ ਕਿ ਗੁਰੂ ਨੂੰ ਮੰਨਦੇ ਹੋ ਜਾਂ ਗੁਰੂ ਦੀ ਮੰਨਦੇ ਹੋ। ਉਹ ਅੱਜ ਜਿੱਥੋਂ ਤੱਕ ਕ੍ਰੈਡਿਟ ਵਾਲੀ ਜਿਹੜੀ ਗੱਲ ਹੈ ਉਹ ਤਾਂ ਲੋਕਾਂ ਨੇ ਦੇਣਾ ਜੀ। ਤੁਸੀਂ ਜਿਹੜਾ ਜਾਣਦੇ ਹੋ, ਮੈਂ ਤਾਂ ਪਹਿਲਾਂ ਕਿਹਾ ਸੀ ਵੀ ਕੋਈ 80ਵਿਆਂ ਦਾ 84ਵਿਆਂ ਦਾ ਦੌਰ ਤਾਂ ਹੈ ਨੀ ਗਾ ਵੀ ਇੱਥੇ ਤੁਸੀਂ ਕੁਛ ਕਹਿ ਗਏ। ਦਿੱਲੀ ਤੁਸੀਂ ਪ੍ਰੈਸ ਕਾਨਫਰੰਸ ਕੁਛ ਸੱਦ ਲਈ, ਉੱਥੇ ਤੁਸੀਂ ਆਪਣੇ ਘਰੇ ਸਮਾਗਮ ਸੱਦ ਕੇ ਜਿਹੜੇ ਡੇਰਿਆਂ ਦਾ ਵਿਰੋਧ ਕਰਦੇ ਹੋ ਉਹਨਾਂ ਦੇ ਗਲਾਂ 'ਚ ਜਿਹੜਾ ਜੀ ਤੁਸੀਂ ਪਾਈ ਜਾਂਦੇ ਹੋ ਜੀ ਸਾਫੇ ਜਿਹੜੇ। ਤੇ ਉਹ ਜਿਹੜਾ ਜੀ ਇੱਥੇ ਆ ਕੇ ਤੁਸੀਂ ਇਹ ਕਹੋਗੇ ਕਿ ਸਿੱਖੀ ਦੇ ਠੇਕੇਦਾਰ ਅਸੀਂ ਆ। ਇਹ ਦੋ ਚੀਜ਼ਾਂ ਤਾਂ ਨਹੀਂ ਜਿਹੜੀਆਂ ਦੀ ਉਹ ਚੱਲਣੀਆਂ। ਇਹ ਲੋਕਾਂ ਨੂੰ ਜਿਹੜਾ ਜੀ ਉਹ ਪਤਾ, ਪਰ ਫਿਰ ਵੀ ਹਨੇਰੇ 'ਚ ਤਲਵਾਰਾਂ ਜਿਹੜੀ ਜੀ ਉਹ ਮਾਰਨ ਵਾਲੀ ਗੱਲ ਹੈਗੀ ਹੈ ਜੀ, ਜਿਹੜੀ ਉਹ ਮਾਰਨ ਦੀ ਕੋਸ਼ਿਸ਼ ਕਰ ਰਹੇ ਆ ਕਿ ਚਲੋ ਕਿਤੇ ਤਾਂ ਜਿਹੜਾ ਜੀ ਉਹ ਜਾ ਕੇ ਵੱਜੂਗੀ। ਇੱਕ ਪੁਰਾਣਾ ਗੀਤ ਸੀਗਾ, ਸ਼ਾਇਦ ਰਾਜਪੂਰ ਹੋਰਾਂ ਦੀ ਫਿਲਮ ਦਾ ਸੀਗਾ, ਉਹ ਬੜੇ ਕਮਾਲ ਦਾ ਸੀਗਾ ਵੀ ਇਹ ਜੋ ਪਬਲਿਕ ਹੈ ਇਹ ਸਭ ਜਾਣਦੇ ਆ ਜੀ ਲੋਕ। ਮੈਕਸੀਮਮ ਜਿਹੜਾ ਜੀ ਉਹ ਜਾਣਦੇ ਆ। ਕੁਝ % ਜਿਹੜੇ ਜੀ ਉਹ ਹੋ ਸਕਦੇ ਆ, ਉਹਨਾਂ ਨੂੰ ਤੁਸੀਂ ਜੋ ਮਰਜ਼ੀ ਜਿਹੜਾ ਜੀ ਉਹ ਕਹਿ ਲਓ, ਉਹਨਾਂ ਨੇ ਟਲਣਾ ਨਹੀਂ ਹੁੰਦਾ, ਉਹਨਾਂ ਨੇ ਜਿਹੜਾ ਜੀ ਉਹ ਮੰਨਣਾ ਨਹੀਂ ਹੁੰਦਾ। ਹੁਣ ਵਿਸ਼ਵ ਭਰ ਦੇ ਵਿੱਚ ਜੇ ਚਰਚਾ ਹੋ ਰਿਹਾ, ਸਭ ਨੂੰ ਪਤਾ ਕ੍ਰੈਡਿਟ ਕਿਹਦਾ ਬਣਦਾ, ਕੌਣ ਧੱਕੇ ਨਾਲ ਲੈਣ ਦੀ ਕੋਸ਼ਿਸ਼ ਕਰ ਰਿਹਾ। ਕਿਸੇ ਨੂੰ ਸਿਖਾਇਆ ਥੋੜ੍ਹੀ ਗਿਆ ਆ, ਕਿਸੇ ਨੂੰ ਪੜ੍ਹਾਇਆ ਥੋੜ੍ਹੀ ਗਿਆ ਆ। ਇਹ ਥੋੜ੍ਹੀ ਆ ਕਿ ਮੈਂ ਜਾਂ ਮੇਰੇ ਵਰਗਿਆਂ ਨੇ ਕੁਝ ਖਬਰਾਂ ਜਿਹੜੀਆਂ ਜੀ ਲਿਆਤੀਆਂ ਇਸ ਕਰਕੇ ਇਹ ਸਾਰਾ ਜਿਹੜਾ ਜੀ ਚੇਂਜ ਹੋ ਗਿਆ। ਨੋ, ਲੋਕ ਜਾਣਦੇ ਆ ਜੀ, ਲੋਕ ਸਭ ਸਮਝਦੇ ਆ ਜੀ। ਲੋਕ ਖਬਰ ਨੂੰ ਸੁੰਘਦੇ ਆ, ਖਬਰ ਨੂੰ ਸੁਣਦੇ ਨਹੀਂ ਜੀ। ਜੀ ਬਿਲਕੁਲ। ਪੌਲ ਜੀ ਕੈਨੇਡਾ ਤੋਂ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ। ਮੈਂ ਕਹਿੰਦਾ ਅੱਜ ਕੱਲ੍ਹ ਵੀ ਗੱਲ ਮਤਲਬ ਜਿਹੜੀ ਸੋਲ ਹੁੰਦੀ ਆ ਉਹ ਅੱਜ ਕੱਲ੍ਹ ਉਹ ਖਤਮ ਹੋਵੇ। ਕੋਈ ਮਰਿਆ ਹੋਵੇ, ਕੋਈ ਜੰਮਿਆ ਹੋਵੇ, ਕੋਈ ਕਿਸੇ ਦਾ ਵਿਆਹ ਸ਼ਾਦੀ ਕੋਈ ਤਿਉਹਾਰ ਹੋਵੇ, ਉਹਦੀ ਸੋਲ ਅੱਜ ਕੱਲ੍ਹ ਖਤਮ ਕੀਤੀ ਜਾ ਰਹੀ ਹੈ। ਬਾਕੀ ਮੈਂ ਕਹਿਣਾ ਚਾਹੁੰਦਾ ਜਿਹੜਾ ਆਪਣਾ ਮੌੜ ਮੰਡੀ ਦੇ ਵਿੱਚ ਧਮਾਕਾ ਹੋਇਆ ਸੀ, ਰਾਈਟ, ਉਹਦੇ ਬਾਰੇ ਹੁਣ ਮੇਰੇ ਕਈ ਗੱਲਾਂ ਬਾਤਾਂ ਹੁੰਦੀਆਂ ਜੀ। ਇਹ ਕਾਂਗਰਸ ਵੱਲੀ ਉਹ ਇਸ਼ਾਰਾ ਕੀਤਾ ਜਾ ਰਿਹਾ ਵੀ ਇਹ ਕਾਂਗਰਸ ਨੇ ਕਰਾਇਆ ਸੀ ਆਪਣਾ ਵੀ। ਤੇ ਬਾਕੀ ਜਿਹੜਾ ਆਪਾਂ ਬੇਅਦਬੀ ਦਾ ਕਹਿੰਦੇ ਹਾਂ, ਜੋ ਕਾਂਗਰਸ ਨੇ ਕਰਾਇਆ ਸੀਗਾ ਉਹਦੇ ਡੇਰਾ ਦੇ ਥਰੂ ਜਿਹੜਾ ਮੌੜ ਮੰਡੀ ਦਾ ਬੰਬ ਧਮਾਕਾ, ਕਿ ਜਿਹੜੀਆਂ ਬੇਅਦਬੀਆਂ ਹੋਈਆਂ ਉਹ ਵੀ ਫਿਰ ਉਹ ਨਹੀਂ ਹੋ ਸਕਦਾ ਵੀ ਉਹ ਕਾਂਗਰਸ ਦਾ ਉਹ ਬੈਨੀਫਿਟ ਦੇਣ ਵਾਸਤੇ ਉਹ ਬੇਅਦਬੀਆਂ ਵੀ ਜਿਹੜੀਆਂ ਡੇਰਾ ਤੋਂ ਕਰਾਈਆਂ ਗਈਆਂ। ਇਹ ਪੁੱਛਣਾ ਚਾਹੁੰਦੇ ਹਾਂ। ਥੈਂਕ ਯੂ ਜੀ। ਜੇ ਤੁਸੀਂ ਦੋਨਾਂ ਮਾਮਲਿਆਂ ਦੇ ਵਿੱਚ ਡੇਰੇ ਨੂੰ ਮੰਨਦੇ ਹੋ, ਤੇ ਡੇਰੇ ਦੇ ਨਾਲ ਬਹਿ ਕੇ ਮੀਟਿੰਗਾਂ ਕਿਹਨੇ ਕੀਤੀਆਂ, ਤੇ ਡੇਰੇ ਦੇ ਕੋਲੇ ਵੋਟਾਂ ਲੈਣ ਦੇ ਵਾਸਤੇ ਕੌਣ ਜਿਹੜਾ ਜੀ ਉਹ ਗਿਆ ਸੀਗਾ, ਤੇ ਇਸ ਚੀਜ਼ ਨੂੰ ਸਭ ਤੋਂ ਵੱਧ ਉਭਾਰਿਆ ਕਿਹਨੇ ਸੀਗਾ ਕਿ ਇਹ ਮੌੜ ਮੰਡੀ ਦੇ ਵਿੱਚ ਧਮਾਕਾ ਜਿਹੜਾ ਜੀ ਉਹ ਕਿਹਨੇ ਕਰਵਾਇਆ ਹੋ ਸਕਦਾ। ਜਾਂ ਤਾਂ ਅਣਜਾਣ ਹੋ ਪੌਲ ਜੀ, ਜਾਂ ਫਿਰ ਮਹਿਜ਼ ਸਵਾਲ ਕਰਨ ਤੱਕ ਹੀ ਜਿਹੜਾ ਜੀ ਉਹ ਸੀਮਤ ਹੋ। ਮੇਰਾ ਖਿਆਲ ਤੁਸੀਂ ਤਾਂ ਰਣਜੀਤ ਸਿੰਘ ਕਮਿਸ਼ਨ ਨਾਲੋਂ ਜ਼ਿਆਦਾ ਇਨਫੋਰਮੇਸ਼ਨ ਲੈ ਕੇ ਜਿਹੜੀ ਜੀ ਉਹ ਰਿਪੋਰਟ ਬਣਾਈ ਬੈਠੇ ਹੋ ਉੱਥੇ ਬਹਿ ਕੇ। ਰਿਐਲਿਟੀ ਜਿਹੜੀ ਆ ਜੀ ਉਹ ਗਰਾਊਂਡ ਰਿਐਲਿਟੀ ਤੁਹਾਨੂੰ ਪਤਾ ਨੀਗਾ ਕਿ ਕਿਨ ਜਿਹੜਾ ਜੀ ਇਹ ਧਮਾਕਾ ਕਰਵਾਇਆ ਮੌੜ ਮੰਡੀ ਵਾਲਾ, ਤੇ ਬੇਅਦਬੀ ਜਿਹੜੀ ਆ ਜੀ ਗੁਰੂ ਗ੍ਰੰਥ ਸਾਹਿਬ ਦੀ ਉਹ ਕਿਹਨੇ ਕਰਵਾਈ ਡੇਰੇ ਵਾਲਿਆਂ ਤੋਂ। 1.5 ਸਾਲ ਜਿਨ੍ਹਾਂ ਦੀ ਸਰਕਾਰ ਰਹੀ, ਜਿਨ੍ਹਾਂ ਨੇ 2 ਮਹੀਨੇ ਤੱਕ, ਪੌਣੇ 2 ਮਹੀਨੇ ਤੱਕ 250-300 ਦੀ ਆਬਾਦੀ ਵਾਲੇ ਪਿੰਡ ਨੂੰ ਘੇਰ ਕੇ ਉੱਥੋਂ ਗੁਰੂ ਗ੍ਰੰਥ ਸਾਹਿਬ ਨਾ ਲੱਭਣ ਦੀ ਕੋਸ਼ਿਸ਼ ਕੀਤੀ, ਜਿਨ੍ਹਾਂ ਨੇ ਇਸ਼ਤਿਹਾਰ ਤੱਕ ਲਾ ਦਿੱਤੇ ਸੀਗੇ ਕਿ ਸਾਡੇ ਕੋਲੇ ਆ ਗੁਰੂ, ਹਿੰਮਤ ਹੈ ਤਾਂ ਕਢਵਾ ਲਓ, ਨਹੀਂ ਤਾਂ ਪੰਨਾ ਖਿਲਾਰ ਕੇ ਜਿਹੜਾ ਜੀ ਰੂੜੀਆਂ ਤੇ ਸੁੱਟ ਦਿਆਂਗੇ। ਇਹ ਜਿਹੜੀਆਂ ਚੀਜ਼ਾਂ ਸੀਗੀਆਂ, ਏਡੇ ਅਨਭੋੜ ਤਾਂ ਤੁਸੀਂ ਹੈ ਨਹੀਂ ਗੇ ਜਿੱਡੇ ਬਣਨ ਦੀ ਜਿਹੜੀ ਜੀ ਉਹ ਕੋਸ਼ਿਸ਼ ਕਰ ਰਹੇ ਹੋ। ਸਭ ਨੂੰ ਪਤਾ ਹੈ ਕਿ ਇਹ ਕਿਹਨੇ ਜਿਹੜੀਆਂ ਜੀ ਉਹ ਕਰਵਾਈਆਂ। ਸਾਹਮਣੇ ਕੀ ਆਉਂਦਾ ਕਾਗਜ਼ਾਂ ਦੇ ਵਿੱਚ ਉਹਦਾ ਦੇਖਦੇ ਆ ਕੀ ਆਉਂਦਾ, ਪਰ ਲੋਕ ਜਿਹੜੇ ਆ ਜੀ ਉਹ ਜਾਣਦੇ ਆ ਜੀ। ਸੁਰਿੰਦਰ ਸਿੰਘ ਜੀ ਕੈਨੇਡਾ ਤੋਂ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਪੰਨੂ ਸਾਹਿਬ, ਮੇਰਾ 2 ਛੋਟੇ ਸਵਾਲ ਨੇ। ਇੱਕ ਤਾਂ ਸਵਾਲ ਇਹ ਵੀ ਬੀਬਾ ਹਰਸਿਮਰਤ ਕੌਰ ਉਹਨਾਂ ਨੇ ਬੜਾ ਇਹਦੇ ਉੱਤੇ ਪਹਿਲਾਂ ਰੌਲਾ ਰੱਪਾ ਪਾਇਆ ਵੀ ਇਹ ਖੁੱਲ ਨਹੀਂ ਸਕਦਾ, ਜੱਫੀ ਦੇ ਉੱਤੇ ਬਹੁਤ ਰੌਲਾ ਪਾਇਆ। ਹੁਣ ਪਤਾ ਲੱਗਿਆ ਵੀ ਉਹ ਵੀ ਜਾ ਰਹੇ ਨੇ ਉੱਥੇ ਪਾਕਿਸਤਾਨ ਦੇ ਵਿੱਚ। ਕੀ ਇਹ ਸੱਦਾ ਉੱਧਰੋਂ ਆਇਆ ਜਾਂ ਇੱਥੋਂ ਜ਼ਬਰਦਸਤੀ ਭਾਰਤੀ ਜਨਤਾ ਪਾਰਟੀ ਕੱਦ ਵਧਾਉਣ ਵਾਸਤੇ ਅਕਾਲੀਆਂ ਦਾ ਇਹਨਾਂ ਨੂੰ ਭੇਜਦਾ ਹੀ ਆ ਉੱਧਰ? ਕਿਹੜੇ ਮੂੰਹ ਨਾਲ ਇਹ ਜਾਣਗੇ? ਕੀ ਉਹ ਉੱਧਰਲੇ ਬੰਦੇ ਇਹਨਾਂ ਨੂੰ ਮੂੰਹ ਲਾਉਣਗੇ? ਦੂਜਾ ਸਵਾਲ ਸੀ, ਆਪਾਂ ਪਿੱਛੇ ਵੀ ਕੀਤਾ ਸੀ, ਥੋੜਾ ਚਟਾਲਿਆਂ ਦਾ ਸੀਗਾ ਵੀ ਨਾ ਤਾਂ ਉਹਨਾਂ ਦੇ ਉਸ ਕਰਪਸ਼ਨ ਦੇ ਉੱਤੇ ਬੋਲਦੀ ਆ ਕੋਈ ਵਿਰੋਧੀ ਪਾਰਟੀ, ਨਾ ਹੁੱਡਾ ਪਾਰਟੀ ਕਾਂਗਰਸ ਬੋਲਦੀ ਆ, ਨਾ ਆਪਣੇ
ਭਾਰਤੀ ਜਨਤਾ ਪਾਰਟੀ ਵਾਲੇ ਉਹਦਾ ਵਿਰੋਧ ਕਰਦੇ ਨੇ ਵੀ ਇਹ ਕਰਪਟ ਲੋਕ ਨੇ, ਅੰਦਰ ਦਿੱਤੇ ਹੋਏ ਨੇ। ਨਾ ਆਮ ਆਦਮੀ ਪਾਰਟੀ ਮੇਰੇ ਕੋਲ ਇਲੈਕਸ਼ਨ ਲੜਨ ਜਾ ਰਹੀ ਆ, ਉਹ ਬੋਲਦੀ ਆ। ਦੂਜਾ ਹੈਗਾ ਵੀ ਸਭ ਤੋਂ ਵੱਡਾ ਜਿਹੜਾ ਥੰਮ ਹੁੰਦਾ ਉਹ ਹੁੰਦੇ ਆ ਪੱਤਰਕਾਰ। ਉਹ ਵੀ ਕਿਸੇ ਨੂੰ ਸਵਾਲ ਨਹੀਂ ਪੁੱਛਦੇ ਇਹਦੇ ਬਾਰੇ ਵੀ ਇਹ ਲੋਕਾਂ ਨੇ ਕਰਪਸ਼ਨ ਕੀਤੀ ਹੋਈ ਆ, ਬਹੁਤ ਵੱਡੇ ਲੈਵਲ ਤੇ ਸਜ਼ਾ ਹੋਈ ਆ, ਵੀ ਤੁਸੀਂ ਇਹਨਾਂ ਦਾ ਸਾਥ ਕਿਉਂ ਦਿੰਦੇ? ਇਹ ਦੋ ਛੋਟੇ ਸੁਣ ਲੈਣ ਦੇ ਇਕੱਠੇ ਹੋਣਾ ਜੀ। ਦੇਖੋ ਬਿਲਕੁਲ ਹਰਸਿਮਰਤ ਕੌਰ ਬਾਦਲ ਹੋਰੀ ਤਾਂ ਬਾਰ-ਬਾਰ ਜਿਹੜੀ ਇੱਕ ਗੱਲ ਕਹਿੰਦੇ ਸੀ ਕਿ ਜੱਫੀਆਂ ਪੱਪੀਆਂ ਉੱਥੇ ਜਿਹੜਾ ਦੀ ਇਹ ਪਾ ਕੇ ਆਏ ਨੇ ਨਵਜੋਤ ਸਿੰਘ ਸਿੱਧੂ ਹੋਰੀ। ਐਕਚੁਅਲੀ ਜਿਹੜਾ ਸੱਦਾ, ਜਿੱਥੋਂ ਤੱਕ ਗੱਲ ਹੈ ਜੀ, ਇਹ ਆਫੀਸ਼ੀਅਲੀ ਸੱਦਾ ਤਾਂ ਦਿੱਤਾ ਗਿਆ ਸੀਗਾ ਜੀ ਜਿਹੜੇ ਵਿਦੇਸ਼ ਮੰਤਰੀ ਨੇ ਸੁਸ਼ਮਾ ਸਵਰਾਜ ਹੋਰਾਂ ਨੂੰ। ਸੁਸ਼ਮਾ ਸਵਰਾਜ ਹੋਰਾਂ ਨੇ ਉੱਥੇ ਜਾਣ ਤੋਂ ਜਿਹੜੀ ਹੈ ਜੀ ਉਹ ਨਾ ਕੀਤੀ ਹੈ ਤੇ ਅਕਾਲੀ ਦਲ ਨੂੰ ਜਿਹੜਾ ਦੀ ਉੱਥੇ ਤੋਰਿਆ ਗਿਆ। ਹਰਦੀਪ ਸਿੰਘ ਪੁਰੀ ਹੋਰੀ ਜਾ ਰਹੇ ਨੇ ਤੇ ਹਰਸਿਮਰਤ ਕੌਰ ਬਾਦਲ ਹੋਰੀ ਜਿਹੜਾ ਦੀ ਉਹ ਜਾ ਰਹੇ ਨੇ। ਕਿਤੇ ਨਾ ਕਿਤੇ ਜਿਹੜਾ ਨਹੀਂ ਲੱਗਦਾ ਹੈ ਕਿ ਭਾਰਤੀ ਜਨਤਾ ਪਾਰਟੀ ਇੱਕ ਫਿਰਕੇ ਦੀਆਂ ਜਿਹੜੀਆਂ ਵੋਟਾਂ ਨੇ ਉਹਦੇ ਵਿੱਚ ਕਿਤੇ ਸੰਨ ਨਾ ਲੱਗ ਜੇ ਇਹਦੇ ਨਾਲ। ਇਸ ਕਰਕੇ ਉਹ ਸਲਿੱਪ ਰੋਡ ਥਾਣੀ ਨਿਕਲ ਕੇ ਤੇ ਮੂਹਰੇ ਉਹਨਾਂ ਨੇ ਜਿਵੇਂ ਜੀ ਇਹ ਅਕਾਲੀ ਦਲ ਨੂੰ ਜਿਹੜਾ ਜੀ ਉਹ ਕਰ ਦਿੱਤਾ ਕਿ ਇਹਨਾਂ ਨੂੰ ਉੱਥੇ ਜਾਣ ਦਿਓ। ਆਫੀਸ਼ੀਅਲੀ ਤੌਰ ਦੇ ਉੱਤੇ ਜਾ ਰਹੇ ਨੇ। ਜਦੋਂ ਆਫੀਸ਼ੀਅਲੀ ਤੌਰ ਦੇ ਉੱਤੇ ਕੋਈ ਜਾਂਦਾ ਹੈ, ਦੇਖੋ ਉਹਨੂੰ ਉੱਥੇ ਉਹਨਾਂ ਦੀ ਆਓ ਭਗਤ ਤਾਂ ਹੁੰਦੀ ਹੈ, ਉਹ ਸਰਕਾਰ ਆਫਟਰ ਆਲ, ਕਿਉਂਕਿ ਸਰਕਾਰ ਨੇ, ਸਰਕਾਰ ਦੇ ਜਿਹੜੇ ਬੰਦੇ ਨੇ ਉਹਨਾਂ ਦੀ ਕਰਨੀ ਆ। ਪਰ ਜਿਹੜੀ ਹੈ ਜੀ ਕਾਗਜ਼ੀ ਆਓ ਭਗਤ ਤੇ ਲੋਕਾਂ ਦੇ ਪਿਆਰ ਵਾਲੀ ਆਓ ਭਗਤ, ਉਹਦੇ ਵਿੱਚ ਬਹੁਤ ਵੱਡਾ ਜਿਹੜਾ ਜੀ ਉਹ ਫਰਕ ਹੁੰਦਾ। ਇਹ ਕਹਿ ਕੇ ਪਵਾਇਆ ਗਿਆ ਨਾਮ ਹੈ ਜੀ, ਇਹਦੇ 'ਚ ਕੋਈ ਸ਼ੱਕ ਨਹੀਂ। ਕੱਲ੍ਹ ਵੀ ਕਹਿ ਕੇ ਸਮਾਗਮ ਦੇ ਵਿੱਚ ਜਿਹੜਾ ਜੀ ਉਹ ਆਏ ਦੱਸੀ ਦੇ ਨੇ ਕਿ ਉਹਨਾਂ ਨੂੰ ਜ਼ਰੂਰ ਉੱਥੇ ਬੁਲਵਾਇਆ ਵੀ ਜਾਵੇ। ਔਰ ਜਿਹੜਾ ਕੁਛ ਲਿਖ ਕੇ ਉੱਥੇ ਲਿਆਂਦਾ, ਕਿਉਂਕਿ ਦੱਸਿਆ ਗਿਆ ਨਾ ਜੀ ਕਿ ਆਹ ਮੈਂ ਪਹਿਲਾਂ ਖਬਰਾਂ 'ਚ ਵੀ ਦੱਸਿਆ ਕਿ ਉਹ ਕੋਈ ਉਦੋਂ ਦਿੱਤਾ ਗਿਆ ਭਾਸ਼ਣ ਨਹੀਂ ਸੀਗਾ ਹਰਸਿਮਰਤ ਕੌਰ ਬਾਦਲ ਹੋਰਾਂ ਦਾ, ਉਹ ਲਿਖਿਆ ਪੜ੍ਹ ਰਹੇ ਸੀਗੇ। ਇਹ ਸਾਰੇ ਦਾ ਸਾਰਾ ਜਿਹੜਾ ਜੀ ਤਿਆਰ ਹੋ ਕੇ ਆਇਆ ਉੱਥੋਂ ਜਿਹੜਾ ਜੀ ਉੱਪਰੋਂ, ਕਿ ਕਿਸ ਤਰੀਕੇ ਦੇ ਨਾਲ ਇਹਦਾ ਸਿਆਸੀ ਲਾਹਾ ਜਿਹੜਾ ਜੀ ਉਹ ਲੈਣਾ। ਦੂਜੀ ਗੱਲ ਜਿਹੜੀ ਤੁਸੀਂ ਚੌਟਾਲਾ ਪਰਿਵਾਰ ਵਾਲੀ ਜਿਹੜੀ ਹੈ ਜੀ ਉਹ ਪੁੱਛੀ ਆ, ਇਹ ਬਿਲਕੁਲ ਜੀ ਉਹਦਾ ਜ਼ਿਕਰ ਬਹੁਤ ਘੱਟ ਜਿਹੜਾ ਉਹ ਹੁੰਦਾ ਹੈ, ਕਿਉਂਕਿ ਇੱਕ ਤਾਂ ਜਿਹੜੀ ਭਾਰਤੀ ਜਨਤਾ ਪਾਰਟੀ ਆ, ਚਾਹੇ ਉਹ ਕਾਂਗਰਸ ਆ, ਉਹ ਇਹ ਸਮਝਦੇ ਆ ਕਿ ਚੌਟਾਲਾ ਪਰਿਵਾਰ ਦਾ ਫਟਣਾ ਜਿਹੜਾ ਜੀ ਕਾਂਗਰਸ ਸਮਝਦੀ ਆ ਸਾਡੇ ਫਾਇਦੇ 'ਚ ਆ, ਬੀਜੇਪੀ ਸਮਝਦੀ ਆ ਸਾਡੇ ਫਾਇਦੇ 'ਚ ਆ। ਇਸ ਕਰਕੇ ਉਹ ਇਹਨੂੰ ਸਾਰੇ ਨੂੰ ਚੁੱਪ ਕਰਕੇ ਫਟਿਆ ਹੋਇਆ ਜਿਹੜਾ ਜੀ ਉਹ ਦੇਖਣਾ ਚਾਹੁੰਦੇ ਆ। ਇੱਥੇ ਇੱਕ ਹੈਰਾਨੀ ਵਾਲੀ ਗੱਲ ਜਿਹੜੀ ਜੀ ਉਹ ਪਿਛਲੇ ਦਿਨਾਂ ਦੇ ਵਿੱਚ ਉਹ ਪਤਾ ਨਹੀਂ ਬਹੁਤੀ ਆਈ ਨਹੀਂ ਗੀ ਮੀਡੀਆ ਦੇ ਵਿੱਚ। ਜਿਹੜੇ ਅਰਵਿੰਦ ਕੇਜਰੀਵਾਲ ਨੇ ਉਹ ਗਏ ਸਨ ਹਰਿਆਣੇ ਦੇ ਵਿੱਚ ਤੇ ਉੱਥੇ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਦੁਸ਼ਯੰਤ ਚੌਟਾਲਾ ਇੱਕ ਚੰਗੇ ਨੇਤਾ ਨੇ ਤੇ ਜੇ ਗੱਲਬਾਤ ਚੱਲੀ ਤਾਂ ਅਸੀਂ ਉਹਨਾਂ ਨੂੰ ਸੱਦਾ ਜ਼ਰੂਰ ਦਿੰਦੇ ਕਿ ਉਹ ਸਾਡੇ ਵਿੱਚ ਜਿਹੜਾ ਜੀ ਆ ਜਾਣ। ਹਾਂ, ਤੁਹਾਡੀ ਜਿਹੜੀ ਗੱਲ ਹੈ ਇਹਨੂੰ ਸਾਰੇ ਕੁਛ ਨੂੰ ਭੁੱਲ ਕੇ ਅਜਿਹਾ ਜਿਹੜਾ ਜੀ ਉਹ ਸੱਦਾ ਦੇਣਾ, ਜਾਂ ਉਹਨਾਂ ਨੂੰ ਪਤਾ ਨੀਗਾ ਜਾਂ ਫਿਰ ਉਹ ਇਹ ਸਮਝਦੇ ਆ ਕਿ ਕੋਈ ਨਹੀਂ, ਜੇ ਜਿਹੜਾ ਜੀ ਇਹ ਲੈ ਲਿਆ ਜਾਵੇ ਤਾਂ ਕੋਈ ਗੱਲ ਨਹੀਂ। ਇਹ ਗੱਲ ਬਿਲਕੁਲ ਸਹੀ ਆ। ਜਦੋਂ ਚੌਟਾਲਾ ਪਰਿਵਾਰ ਦਾ ਰਾਜ ਸੀਗਾ, ਜਦੋਂ ਤੂਤੀ ਬੋਲਦੀ ਸੀ ਅਜੇ ਚੌਟਾਲਾ ਤੇ ਅਭੇ ਚੌਟਾਲਾ ਹੋਰਾਂ ਦੀ, ਕਿਤੇ ਹਰਿਆਣੇ ਵਾਲਿਆਂ ਨੂੰ ਕੁਛ ਨੂੰ ਜਿਹੜਾ ਜੀ ਉਹ ਪੁੱਛ ਕੇ ਦੇਖਣਾ ਕਿ ਕੀ ਉਹਨਾਂ ਨੂੰ ਉਹ ਦਿਨ ਭੁੱਲ ਗਏ ਜਿਵੇਂ ਪੰਜਾਬ ਵਾਲਿਆਂ ਨੂੰ 10 ਸਾਲ ਨਹੀਂ ਭੁੱਲ ਰਹੇ ਜੀ। ਸਰਬਜੀਤ ਸੋਹਲ। ਹਾਂਜੀ, ਹੈਲੋ। ਹਾਂਜੀ ਪੰਨੂ ਭਾਈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਪੰਨੂ ਭਾਈ, ਮੇਰਾ ਤਾਂ ਇਹੀ ਇੱਕ ਬਜ਼ੁਰਗਾਂ ਦੇ ਵਿੱਚੋਂ ਸੁਣਦੇ ਹੁੰਦੇ ਸੀਗੇ ਕਿ ਮਤਲਬ 12 ਸਾਲ ਕਹਿੰਦੇ ਹੁੰਦੇ ਨਾਲੀ ਦੇ ਵਿੱਚ ਉਹ ਚੀਜ਼ ਪਾਈ ਰੱਖੀ ਤਾਂ ਨਹੀਂ ਸਿੱਧੀ ਹੋਈ। ਤਾਂ ਮੇਰਾ ਖਿਆਲ ਹੁਣ ਕਿਹੜੀ ਇਹ ਸਿੱਧੇ ਹੋ ਜਾਣੇ ਆ, ਜਾਂ ਅਕਾਲੀਏ ਜਾਂ ਕਾਂਗਰਸੀਏ ਆ। ਤੇ ਦੂਜੀ ਗੱਲ ਇਹ ਆ ਕਿ ਮਤਲਬ ਜਿਹੜਾ ਹੁਣ ਬਾਦਲ ਪਰਿਵਾਰ ਆ ਇਸ ਵੇਲੇ ਇੰਨੀਆਂ ਟਪੋਸੀਆਂ ਮਾਰ ਰਿਹਾ ਆ ਕਿ ਹਾਂ ਵੀ ਇਹਦਾ ਕ੍ਰੈਡਿਟ ਸਾਨੂੰ ਹੀ ਮਿਲਣਾ ਚਾਹੀਦਾ। ਜੋ ਮੋਦੀ ਦੇ ਗੁਣਗਾਨ ਕੀਤੇ ਗਏ ਆ, ਜੋ ਇਹ ਕਰਦੇ ਆ ਕਿ ਮੋਦੀ ਮੋਦੀ ਮੋਦੀ, ਤੇ ਗੁਰੂ ਨਾਨਕ ਦੇਵ ਜੀ ਦੀ ਤੇ ਗੁਰੂ ਗ੍ਰੰਥ ਸਾਹਿਬ ਦੀ ਇੱਕ ਵੀ ਉਹਨਾਂ ਦੇ ਮੂੰਹ ਦੇ ਵਿੱਚੋਂ ਨਹੀਂ ਨਿਕਲਿਆ ਕਿ ਹਾਂ ਵੀ ਆ ਏਦਾਂ ਆ। ਤੇ ਦੂਜੀ ਗੱਲ ਮੈਨੂੰ ਇਹ ਪੰਨੂ ਸਾਹਿਬ ਦੱਸਿਓ ਕਿ ਜਿਹੜਾ ਹੁਣ ਇਸ ਵੇਲੇ ਪਾਣੀ ਦਾ ਮਤਲਬ ਲੈਵਲ ਆ ਉਹ ਕਿੱਥੇ ਕੁ ਹੈਗਾ ਆ, ਕਿੰਨਾ ਕੁ ਥੱਲੇ ਚੱਲ ਗਿਆ ਆ? ਕਿਉਂਕਿ ਉਧਰ ਕਈ ਜਗ੍ਹਾ ਦੇ ਉੱਤੇ ਡੁਬਈ ਵਾਲਿਆਂ ਨੇ ਵੀ ਕਾਫੀ, ਉਹਨਾਂ ਦੇ ਵੀ ਕਹਿੰਦੇ ਕਾਫੀ ਮਤਲਬ ਲੈਵਲ ਥੱਲੇ ਚੱਲ ਗਿਆ ਆ, ਤੇ ਉਹਨਾਂ ਨੇ ਤਾਂ ਆਪਣਾ ਮਤਲਬ ਸ਼ੁਰੂ ਕਰ ਦਿੱਤਾ ਆ ਪਾਣੀ ਦੇ। ਤੇ ਇੱਥੇ ਦੀ ਇੰਡੀਆ ਦੀ ਸਰਕਾਰ ਨੂੰ ਮਤਲਬ ਦੇਖਦਾ ਨਹੀਂ ਹੈਗਾ ਕਿ ਪਾਣੀ ਦਾ ਲੈਵਲ ਕਿੱਥੇ ਜਾ ਰਿਹਾ। ਤੀਜੀ ਗੱਲ ਇਹ ਜਿਹੜੀ ਤੁਸੀਂ ਇੱਕ ਗੱਲ ਕਹੀ ਸੀਗੀ ਕਿ ਮਤਲਬ ਜਿਹੜੇ ਆਪਣੇ ਮੰਡੀ ਆ, ਜਦੋਂ ਹੁਣ ਪਾਕਿਸਤਾਨ ਜੀ ਰਲ ਜਾਵੇ, ਇੰਡੀਆ ਰਲ ਜਾਵੇ, ਬੰਗਲਾਦੇਸ਼ ਰਲ ਜਾਵੇ, ਸ਼੍ਰੀਲੰਕਾ, ਮੇਰਾ ਖਿਆਲ ਤੀਜੀ ਵੱਡੀ ਮੰਡੀ ਇਹ ਸਭ ਨਾਲੋਂ ਮਤਲਬ ਇਕੋਨਮੀ ਬਣ ਕੇ ਮੋਹਰੇ ਉੱਭਰੂਗੀ। ਤਾਂ ਮੇਰਾ ਖਿਆਲ ਇਹ ਹੋ ਜਾਣਾ ਚਾਹੀਦਾ ਹੈ ਕਿ ਐਵੇਂ ਆਪਣੀ ਇੱਕ ਗਲੇ ਦੇ ਵਿੱਚ ਜਿੱਦਾਂ ਕਹਿੰਦੇ ਕੀਲਾ ਕੱਢਿਆ ਹੁੰਦਾ ਕਿ ਮੈਂ ਨਹੀਂ ਝੁਕਣਾ, ਮੈਂ ਨਹੀਂ ਝੁਕਣਾ, ਜੇ ਮੈਂ ਝੁਕਿਆ ਤੇ
ਮੇਰੀ ਬੇਇੱਜ਼ਤੀ ਹੋਣੀ। ਜੀ ਥੈਂਕ ਯੂ ਜੀ। ਥੈਂਕ ਯੂ। ਜੀ ਐਕਚੁਅਲੀ ਇਹ ਹੈ ਕਿ ਮੈਂ ਜਿਵੇਂ ਜਿਹੜਾ ਮਿਸਾਲ ਦਿੱਤੀ ਹੈ ਜਿਹਨਾਂ ਮੁਲਕਾਂ ਦੀ ਜਿਹੜੇ ਕਹਿੰਦੇ ਸੀ ਕਿ ਐਟਮ ਬੰਬ ਦੇ ਨਾਲ ਅਸੀਂ ਉਡਾ ਦਿਆਂਗੇ, ਸਾਡੇ ਕੋਲ ਇੰਨੇ ਹਥਿਆਰ ਹੈ, ਇੰਨੇ ਆ, ਗੱਲ ਆ ਕੇ ਕਿੱਥੇ ਜਿਹੜਾ ਦੀ ਉਹ ਮੁੱਕੀ। ਉਹ ਕਹਿੰਦੇ ਚਲੋ ਹੈਂਡ ਸ਼ੇਕ ਕਰਕੇ ਦੇਖੀਏ। ਏਦਾਂ ਤਾਂ ਕੁਛ ਜਿਹੜੀ ਦੀ ਉਹ ਬਦਲਦੀ ਨਹੀਂ। ਕਿੰਨੀ ਦੇਰ ਤੱਕ ਤੁਸੀਂ ਰਾਫੇਲ ਵਰਗੀਆਂ ਜਿਹੜੀਆਂ ਦੀ ਉਹ ਡੀਲ ਲਈ ਜਾਓਗੇ? ਕਿੰਨੀ ਦੇਰ ਤੱਕ ਗੁਆਂਢੀ ਮੁਲਕਾਂ ਦੇ ਮੁਕਾਬਲੇ ਆਪਣੇ ਜਿਹੜਾ ਦੀ ਇਹ ਫੌਜੀ ਜੰਗੀ ਸਮਾਨ ਜਿਹੜਾ ਦੀ ਉਹ ਇਕੱਠਾ ਕਰੀ ਜਾਓਗੇ? ਯੁੱਗ ਬਦਲ ਗਿਆ ਹੋਇਆ, ਸਮਾਂ ਬਦਲ ਗਿਆ ਹੋਇਆ। ਬਦਲੇ ਹੋਏ ਸਮੇਂ ਦੇ ਵਿੱਚ ਤੁਹਾਨੂੰ ਮਿਲ ਕੇ ਜਿਹੜਾ ਦੀ ਉਹ ਚੱਲਣਾ ਪਊਗਾ ਮੁਕਾਬਲੇਬਾਜ਼ੀ ਦੇ ਦੌਰ ਦੇ ਵਿੱਚ, ਨਹੀਂ ਤਾਂ ਤੁਸੀਂ ਜਿਹੜਾ ਜੀ ਉਹ ਪਛੜ ਜਾਓਗੇ। ਚਲੋ ਕੱਲ੍ਹ ਨੂੰ ਕੀ ਹਾਲਾਤ ਬਣਦੇ ਆ ਪਾਕਿਸਤਾਨ ਦੇ, ਉਹ ਬਾਅਦ ਵਾਲੀ ਗੱਲ ਹੈ। ਪਾਕਿਸਤਾਨ ਨੇ ਜਿਸ ਤਰੀਕੇ ਦੇ ਨਾਲ ਆਪਣੇ ਆਪ ਨੂੰ ਨਿਖੇੜ ਕੇ ਰੱਖਿਆ, ਅੱਜ ਪਾਕਿਸਤਾਨ ਉਹ ਭੁਗਤ ਰਿਹਾ। ਉਹਦਾ ਪਿਛਲਾ ਜਿਹੜਾ ਜੀ ਉਹ ਸਮਾਂ ਵਾਪਸ ਆ ਸਕਣਾ ਜਿਹੜਾ ਜੀ ਉਹ ਬੜਾ ਔਖਾ ਹੈ। ਆਪਾਂ ਰੋਜ਼ ਜਿਹੜਾ ਜੀ ਉਹ ਪੜ੍ਹਦੇ ਹਾਂ। ਚਲੋ ਫਿਰ ਵੀ ਸਿਆਣੇ ਕਹਿੰਦੇ ਕਿ ਹਮਸਾਇਆ ਮਾਂ ਪਿਓ ਜਾਇਆ। ਉਹ ਗੁਆਂਢੀ ਨੇ, ਉਹਨਾਂ ਦੇ ਨਾਲ ਬੋਲੀ ਜਿਹੜੀ ਸਾਂਝੀ ਆ, ਉਹਨਾਂ ਨਾਲ ਕਲਚਰ ਸਾਂਝਾ ਆ, ਉਹ ਵੀ ਜਿਹੜਾ ਦੀ ਉਹ ਤਰੱਕੀ ਕਰਨ। ਇਹ ਦੋਨੋਂ ਮੁਲਕ ਨੇ ਜੇਕਰ ਇਸ ਪਾਸੇ ਵੱਲ ਨੂੰ ਸੋਚਣ ਤਾਂ ਦੋਨੋਂ ਮੁਲਕ ਭੁੱਖਮਰੀ ਦੇ ਨਾਲ ਲੜਾਈ ਜਿਹੜੀ ਹੈ ਜੀ ਉਹ ਲੜ ਸਕਦੇ ਆ। ਦੋਨੋਂ ਮੁਲਕ ਬੇਰੁਜ਼ਗਾਰੀ ਦੇ ਨਾਲ ਲੜਾਈ ਲੜ ਸਕਦੇ ਆ, ਬਜਾਏ ਇਹਦੇ ਕਿ ਇੱਕ ਦੂਜੇ ਦੇ ਖਿਲਾਫ ਹੀ ਜਿਹੜਾ ਜੀ ਉਹ ਲੜੀ ਜਾਣ। ਜੀ ਅੱਗੇ ਸਾਡੇ ਨਾਲ ਜੁੜੇ ਹੋਏ ਨੇ ਜੀ ਰਵਿੰਦਰ ਸਿੰਘ ਜੀ ਨਿਊਯਾਰਕ ਤੋਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰਾ ਪੰਨੂ ਸਾਹਿਬ ਸਵਾਲ ਹੈ ਕਿ ਜਿਹੜਾ ਜਿਸ ਤਰ੍ਹਾਂ ਕੈਪਟਨ ਸਾਹਿਬ ਨੇ ਪਾਕਿਸਤਾਨ ਦੇ ਲੀਡਰਾਂ ਨੂੰ ਜਾਂ ਉਹਨਾਂ ਦੇ ਫੌਜ ਮੁਖੀ ਨੂੰ ਸੰਬੋਧਨ ਕੀਤਾ, ਕਿ ਇਹਦੇ ਵਿੱਚ ਇਹ ਕੋਈ ਚਾਲ ਤਾਂ ਨਹੀਂ ਕਿ ਇਸ ਚੀਜ਼ ਨੂੰ ਜਾਂ ਡੀਰੇਲ ਕੀਤਾ ਜਾਵੇ ਜਾਂ ਡਿਲੇ ਕੀਤਾ ਜਾਵੇ? ਕਿਉਂਕਿ ਨੀਂਹ ਪੱਥਰ ਰੱਖਣਾ ਤੇ ਉਦੋਂ ਅੱਗੇ ਕੰਮ ਚੱਲਣਾ, ਇਹ ਦੋ ਵੱਡੀਆਂ ਚੀਜ਼ਾਂ ਹੈ ਜੀ। ਕਿਤੇ ਇਹ ਤਾਂ ਨਹੀਂ ਗਾ। ਦੂਸਰਾ ਹੈ ਕਿ ਇਹ ਸਿੱਖਾਂ ਦਾ ਕੀ ਹੱਕ ਆ ਕਿ ਦੂਸਰੇ ਮੁਲਕ ਦੇ ਵਿੱਚੋਂ ਲਾਂਘਾ ਲੈਣਾ? ਜੇ ਉਹਨਾਂ ਨੇ ਲਾਂਘਾ ਦੇ ਦਿੱਤਾ ਤਾਂ ਉਹਨਾਂ ਨੂੰ ਆਪਾਂ ਨੂੰ ਸ਼ੁਕਰ ਕਰਨਾ ਚਾਹੀਦਾ ਜਾਂ ਉਹਨਾਂ ਨੂੰ ਟਾਂਚਾ ਕਰਨੀਆਂ ਚਾਹੀਦੀਆਂ ਜੀ? ਇਹਦੇ ਬਾਰੇ ਤੁਸੀਂ ਆਪਣੇ ਵਿਚਾਰ ਦੱਸੋ, ਤੇ ਨਾਲੇ ਦੱਸੋ ਜੀ ਕਿ ਪੰਜਾਬ ਦੇ ਲੋਕੀ ਇਹਦੇ ਬਾਰੇ ਕੀ ਸੋਚ ਰਹੇ ਜੀ ਜੋ ਕੱਲ੍ਹ ਹੋਇਆ। ਥੈਂਕ ਯੂ ਜੀ। ਦੇਖੋ, ਦੂਜੇ ਮੁਲਕ ਦੇ ਵਿੱਚੋਂ ਤੁਸੀਂ ਧੱਕੇ ਦੇ ਨਾਲ ਲਾਂਘਾ ਤਾਂ ਨਹੀਂ ਜਿਹੜਾ ਦੀ ਉਹ ਲੈ ਸਕਦੇ। ਸਭ ਨੂੰ ਜਿਹੜਾ ਦੀ ਉਹ ਪਤਾ ਆ। ਹਾਂ, ਇਹ ਦੋਨਾਂ ਮੁਲਕਾਂ ਦੇ ਵੱਲੋਂ ਜਿਹੜਾ ਦੀ ਫੈਸਲਾ ਕੀਤਾ ਗਿਆ, ਉਹਦੇ ਕਰਕੇ ਹੀ ਇਹ ਸੰਭਵ ਹੋਣਾ ਹੈ। ਪਰ ਇੱਥੇ ਕੁਝ ਚੀਜ਼ਾਂ ਜਿਹੜੀਆਂ ਜੀ ਉਹਨੂੰ ਬੜਾ ਧਿਆਨ ਜਿਹੜਾ ਦੀ ਉਹ ਦੇਣ ਦੀ ਜ਼ਰੂਰਤ ਜਿਹੜੀ ਜੀ ਉਹ ਹੈ। ਇੱਕ ਤਾਂ ਤੁਹਾਡੇ ਸਵਾਲ ਦੇ ਨਾਲ ਲੱਗਵਾ ਤਾਂ ਨਹੀਂ ਹੈਗਾ, ਪਰ ਮੈਂ ਉਹ ਵਿਸਰ ਨਾ ਜਾਵੇ ਕਿਤੇ ਉਹ ਚੇਤੇ ਦੇ ਵਿੱਚੋਂ। ਉਹ ਜ਼ਰੂਰ ਮੈਂ ਜਿਹੜਾ ਜੀ ਜਿੰਨੇ ਵੀ ਸੁਣ ਰਹੇ ਲਿਸਨਰ ਜੀ ਦੁਨੀਆ ਭਰ ਦੇ ਵਿੱਚ, ਉਹਨਾਂ ਨੂੰ ਇਹ ਜਿਹੜਾ ਜੀ ਸੁਚੇਤ ਹੋਣ ਦਾ ਇੱਕ ਜਿਹੜਾ ਜੀ ਉਹ ਸੱਦਾ ਹੈ ਕਿ 550 ਸਾਲਾਂ ਦੇ ਮੌਕੇ ਦੇ ਉੱਤੇ ਇਹ ਆਖਿਆ ਗਿਆ ਕਿ ਵੱਡੀ ਗਿਣਤੀ ਦੇ ਵਿੱਚ ਇਤਿਹਾਸ ਇੱਕ ਤਾਂ ਜਿਹੜਾ ਜੀ ਉਹ ਲਿਖਿਆ ਜਾਊਗਾ, ਸਿੱਖ ਇਤਿਹਾਸ ਜਿਹੜਾ ਜੀ, ਤੇ ਦੂਸਰਾ ਵੱਖ-ਵੱਖ ਭਾਸ਼ਾਵਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਤਰਜਮਾ ਹੋਊਗਾ। ਦੋਨੋਂ ਗੱਲਾਂ ਚੰਗੀਆਂ ਨੇ। 300 ਸਾਲਾ ਜਦੋਂ ਸਾਜਨਾ ਦਿਵਸ ਸੀਗਾ, ਉਸ ਮੌਕੇ ਦੇ ਉੱਤੇ ਛਪਵਾਇਆ ਗਿਆ ਇਤਿਹਾਸ ਕਿਨ ਛਪਵਾਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ। ਕਿਹਨੇ ਲਿਖ ਦਿੱਤਾ, ਉਹਦਾ ਲੇਖਕ ਕੌਣ ਸੀ, ਕੀ ਸੀ, ਉਹ ਅੱਜ ਵੀ ਸਾਡੇ ਸਾਹਮਣੇ ਇੱਕ ਵੱਡੀ ਸਮੱਸਿਆ ਬਣੀ ਖੜਾ। ਉਹਨੂੰ ਹੁਣ ਕਿਵੇਂ ਕਿਹੜੇ ਤਰੀਕੇ ਦੇ ਨਾਲ ਪਾਸੇ ਕੀਤਾ ਜਾਵੇ, ਕੁਝ ਵੀ ਸੁੱਝ ਨਹੀਂ ਰਿਹਾ। ਜਿੰਨੇ ਦੁਨੀਆ ਦੇ ਵਿੱਚ ਬੈਠੇ ਸੁਹਿਰਦ ਲੋਕ ਨੇ ਜੀ, ਉਹਨਾਂ ਨੂੰ ਹੁਣ ਤੋਂ ਇਹਦੇ ਪ੍ਰਤੀ ਸੁਚੇਤ ਹੋਣ ਦੀ ਜ਼ਰੂਰਤ ਹੈ ਕਿ ਜਿਹੜਾ ਜੀ ਇਹਦੇ ਉੱਤੇ ਨੇੜੇ ਤੋਂ ਨਿਗਾਹ ਜਿਹੜੀ ਹੈ ਜੀ ਉਹ ਰੱਖੀ ਜਾਵੇ। ਇੱਕ ਦੂਸਰੀ ਗੱਲ, ਮੇਰਾ ਇੱਕ ਪੁਆਇੰਟ ਹੈ, ਬਸ ਮੈਂ ਤੁਹਾਡੇ ਨਾਲ ਉਹ ਸਾਂਝਾ ਕਰਨਾ। ਇਹਦੇ ਉੱਤੇ ਡਿਸਕਸ ਭੈਜੀ ਵੀ ਸੁਣ ਰਹੇ ਨੇ, ਕਿਸੇ ਦਿਨ ਕਾਲ ਦੇ ਰੂਪ 'ਚ ਔਨ ਕਰ ਲੈਣਾ ਕਿ ਕੀ ਦੂਜੀਆਂ ਭਾਸ਼ਾਵਾਂ ਦੇ ਵਿੱਚ ਛਪਵਾਇਆ ਗਿਆ ਜਿਹੜਾ ਗੁਰੂ ਗ੍ਰੰਥ ਸਾਹਿਬ ਹੈ, ਉਹਦੇ ਵਾਸਤੇ ਤੁਹਾਡੇ ਕੋਲੇ ਇਸ ਤਰ੍ਹਾਂ ਦੇ ਜਿਹੜੇ ਐਕਸਪਰਟ ਮੌਜੂਦ ਆ ਜਿਹੜੇ ਉਸ ਭਾਸ਼ਾ ਨੂੰ ਚੰਗੀ ਤਰ੍ਹਾਂ ਜਾਣਦੇ ਆ ਤੇ ਉਹਦੇ ਵਿੱਚ ਕੋਈ ਲਗਮਾਤਰ ਜਾਂ ਉਹ ਜਿਹੜਾ ਦੀ ਉਲਟ ਪੁਲਟ ਕੁਛ ਨਾ ਹੋ ਜਾਵੇ, ਉਹਨੂੰ ਸੋਧ ਸਕਣ? ਜਿੰਨੀ ਦੇਰ ਤੱਕ ਇਹ ਤੁਹਾਡੇ ਕੋਲੇ ਨਹੀਂ ਹੈਗੇ, ਮੈਂ ਪਰਸਨਲੀ ਤੌਰ ਦੇ ਉੱਤੇ ਸਮਝਦਾ ਜੀ, ਮੇਰੀ ਇਹ ਨਿੱਜੀ ਰਾਏ ਹੋ ਸਕਦੀ ਆ ਕਿ ਉਨੀ ਦੇਰ ਤੱਕ ਦੂਜੀਆਂ ਭਾਸ਼ਾਵਾਂ ਦੇ ਵਿੱਚ ਛਪਵਾਇਆ ਨਹੀਂ ਜਾਣਾ ਚਾਹੀਦਾ। ਨਹੀਂ ਤਾਂ ਉਹ ਨਾ ਹੋਵੇ ਕਿ ਅੱਜ ਕੁਛ ਵੀ ਉਹਦੇ 'ਚ ਛਪਵਾ ਕੇ ਮੁੜ ਕੇ ਉਹਦਾ ਜਿਹੜਾ ਜੀ ਉਲੱਥਾ ਕਰਕੇ ਦੂਜੇ ਪਾਸੇ ਜਿਹੜਾ ਜੀ ਉਹ ਲੈ ਆਂਦਾ ਜਾਵੇ। ਇਹਦੇ ਤੋਂ ਸੁਚੇਤ ਹੋਣ ਦੀ ਜ਼ਰੂਰਤ ਹੈ। ਤੇ ਇਤਿਹਾਸ ਜਿਹੜਾ ਲਿਖਣ ਦੀ ਗੱਲ ਕਹੀ ਜਾ ਰਹੀ ਹੈ ਵੱਡੇ ਪੱਧਰ ਦੇ ਉੱਤੇ, ਉਹਦੇ ਸੰਬੰਧੀ ਬੁੱਧੀਜੀਵੀ ਵਰਗ ਜਿਹੜਾ ਜੀ ਉਹ ਹੁਣ ਤੋਂ ਹੀ ਆਪਣੀ ਤਿਆਰੀ ਜਿਹੜੀ ਜੀ ਉਹ ਕੱਸੇ ਇਸ ਮਾਮਲੇ ਦੇ ਉੱਤੇ ਕਿ ਉਹ ਬਿਲਕੁਲ ਨੇੜੇ ਤੋਂ ਨਿਗਾਹ ਜਿਹੜੀ ਆ ਉਹ ਰੱਖੇ। ਔਰ ਜਿਹੜਾ ਵੀ ਇਤਿਹਾਸ ਲਿਖਿਆ ਜਾਣਾ ਉਹਦੇ ਵਿੱਚ ਘੱਟੋ ਘੱਟ ਨਹੀਂ ਤਾਂ 20 ਤੋਂ
ਉੱਪਰ ਜਿਹੜੇ ਆ ਜੀ ਉਹ ਸਿੱਖ ਬੁੱਧੀਜੀਵੀ ਜਿਹੜੇ ਉਹ ਸ਼ਾਮਲ ਕੀਤੇ ਜਾਣ, ਜਿਹੜੀ ਕਮੇਟੀ ਬਣੇ ਜਿਹੜੀ ਉਹਨੂੰ ਘੋਕ ਕੇ ਅੱਗੇ ਕਹੇ ਯੈਸ ਕਰੇ ਫਿਰ ਉਹ ਛਪੇ, ਨਹੀਂ ਤਾਂ ਕਿਤੇ 300 ਸਾਲਾਂ ਵਾਲੀ ਜਿਹੜੀ ਦੀ ਉਹ ਗੱਲ ਨਾ ਹੋ ਜਾਏ। ਜਿਹੜੀ ਕੈਪਟਨ ਸਾਹਿਬ ਦੀ ਤੁਸੀਂ ਜਿਹੜੀ ਦੀ ਉਹ ਗੱਲ ਪੁੱਛੀ ਹੈ, ਦੇਖੋ ਇਹ ਤਾਂ ਨਹੀਂ ਕਿਹਾ ਜਾ ਸਕਦਾ ਕਿ ਉਹਦੇ ਪਿੱਛੇ ਕੋਈ ਬਹੁਤ ਵੱਡੀ ਸਾਜ਼ਿਸ਼ ਜਿਹੜੀ ਹੈ ਜੀ ਉਹ ਜਾਪਦੀ ਹੈ, ਪਰ ਇੰਨਾ ਜ਼ਰੂਰ ਹੈ ਫੂਕ ਕੇ ਕਦਮ ਜਿਹੜਾ ਜੀ ਉਹ ਰੱਖਣ ਦੀ ਜ਼ਰੂਰਤ ਹੈ। ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਲਾਹੌਰ ਦਿੱਲੀ ਬੱਸ ਸੇਵਾ ਹੈ, ਇਸਲਾਮਾਬਾਦ ਅੰਮ੍ਰਿਤਸਰ ਬੱਸ ਸੇਵਾ ਹੈ, ਉਹ ਫਲਾਪ ਕਿਉਂ ਹੋਈਆਂ ਨੇ? ਉਹਦੇ ਕੋਈ ਨਾ ਕੋਈ ਤਾਂ ਜਿਹੜੇ ਜੀ ਉਹ ਰੀਜ਼ਨ ਹੋਣਗੇ। ਮੈਂ ਇੱਕ ਡਾਟਾ ਪੜ੍ਹ ਰਿਹਾ ਸੀਗਾ, ਕੁਝ ਮਹੀਨਿਆਂ ਦੇ ਵਿੱਚ ਇੱਕ ਸਿੰਗਲ ਯਾਤਰੂ ਵੀ ਜਿਹੜਾ ਜੀ ਉਹ ਨਹੀਂ ਆਇਆ। ਲਾਂਘੇ ਦੇ ਉੱਤੋਂ ਲੰਘਣ ਦੇ ਤਰੀਕੇ ਕੀ ਹੋਣਗੇ, ਇਹ ਦੋਨਾਂ ਸਰਕਾਰਾਂ ਦੇ ਉੱਤੇ ਜਿਹੜਾ ਜੀ ਉਹ ਨਿਰਭਰ ਕਰੂਗਾ ਕਿ ਉਹ ਉੱਥੇ ਕੀ ਜਿਹੜਾ ਜੀ ਉਹ ਵੀਜ਼ਾ ਸੈਂਟਰ ਖੋਲ੍ਹਦੇ ਆ। ਹਾਲਾਂਕਿ ਇਹ ਕੋਈ ਪਰਮਾਨੈਂਟ ਵੀਜ਼ਾ ਤਾਂ ਜਾਰੀ ਨਹੀਂ ਹੋਣਾ, ਔਨ ਦੀ ਸਪੌਟ ਹੋਊਗਾ। ਜੇ ਦੋਨਾਂ ਸਾਈਡਾਂ ਦੇ ਉੱਤੇ ਸੈਂਟਰ ਨਹੀਂ ਖੁੱਲ੍ਹਦੇ, ਭਾਰਤ ਵਾਲੀ ਸਾਈਡ ਦੇ ਉੱਤੇ ਸੈਂਟਰ ਨਹੀਂ ਖੁੱਲ੍ਹਦਾ, ਚਲੋ ਆਪਾਂ ਦੂਜੇ ਪਾਸੇ ਦੀ ਗੱਲ ਤਾਂ ਨਹੀਂ ਕਰ ਸਕਦੇ, ਉਹਨਾਂ ਨੇ ਖੋਲ੍ਹਣਾ, ਤੇ ਉਹ ਫਿਰ ਇਹ ਹੋਊਗਾ ਕਿ ਜੇ ਉਹਦੀ ਪਰਮਿਸ਼ਨ ਤੁਸੀਂ ਦਿੱਲੀੋਂ ਲੈ ਕੇ ਆਉਣੀ ਆ, ਫਿਰ ਤਾਂ ਇਹ ਲਾਂਘੇ ਦਾ ਜਿਹੜਾ ਜੀ ਉਹ ਕੀ ਫਾਇਦਾ ਹੋਊਗਾ? ਇਹਦੇ ਵਾਸਤੇ ਇਹ ਕੁਝ ਚੀਜ਼ਾਂ ਜਿਹੜੀਆਂ ਨੇ ਜੀ ਅਜੇ ਸਾਹਮਣੇ ਆਉਣੀਆਂ ਜ਼ਰੂਰੀ ਨੇ। ਇਹਦੇ ਉੱਤੇ ਕੋਈ ਗੱਲ ਨਹੀਂ ਅਜੇ ਬਹੁਤੀ ਜਿਹੜੀ ਜੀ ਹੋ ਰਹੀ, ਅਜੇ ਤਾਂ ਇੱਕ ਦੂਜੇ ਦੇ ਖਿਲਾਫ ਜਿਹੜਾ ਜੀ ਬੋਲਿਆ ਜਾ ਰਿਹਾ ਕਿ ਇਹਦਾ ਕ੍ਰੈਡਿਟ ਲੈਣ ਦੀ ਦੌੜ ਤੇ ਹੋੜ ਜਿਹੜੀ ਹੈ ਜੀ ਉਹ ਲੱਗੀ ਹੋਈ ਆ। ਇਹ ਕੁਝ ਅਹਿਮ ਗੱਲਾਂ ਨੇ ਕਿ ਇਹ ਕਿਵੇਂ ਜਿਹੜਾ ਜੀ ਵਰਕ ਕਰੂਗਾ, ਇਹਦੇ ਉੱਤੇ ਹੁਣ ਤੋਂ ਜਿਹੜੀ ਉਹ ਗੱਲ ਹੋਣੀ ਚਾਹੀਦੀ ਆ, ਤਾਂ ਹੀ ਇਹ ਸੰਭਵ ਹੋ ਸਕੂਗਾ। ਮੰਨ ਲਓ ਕੱਲ੍ਹ ਨੂੰ ਮੈਂ ਜਾਣਾ, ਮੈਂ ਆਪਣੀ ਕੋਈ ID ਪ੍ਰੂਫ ਲਿਆ ਤੇ ਉਹ ਕੀ ਉੱਥੇ ਜਾ ਕੇ ਮੈਂ ਦਿੱਤਾ ਤੇ ਉਹਦੇ ਤੋਂ ਬਾਅਦ ਮੈਨੂੰ ਕੁਝ ਘੰਟਿਆਂ ਦੀ ਉਹ ਪਰਮਿਸ਼ਨ ਜਿਹੜੀ ਹੈ ਜੀ ਉਹ ਮਿਲ ਜੂਗੀ? ਇਹ ਵੱਡਾ ਸਵਾਲ ਹੈ ਜੀ। ਹਾਲਾਂਕਿ ਕੱਲ੍ਹ ਇਹ ਗੱਲ ਆਖੀ ਗਈ ਕਿ ਵੀਜ਼ੇ ਦੀ ਜ਼ਰੂਰਤ ਜਿਹੜੀ ਉਹ ਨਹੀਂ ਪਊਗੀ। ਜੇ ਨਹੀਂ ਪਊਗੀ ਵੀਜ਼ੇ ਦੀ ਜ਼ਰੂਰਤ ਤਾਂ ਕਿਵੇਂ ਜਿਹੜਾ ਜੀ ਉਹ ਜਾਇਆ ਜਾਊਗਾ? ਇਹ ਦੋਨਾਂ ਮੁਲਕਾਂ ਦੇ ਵਿਦੇਸ਼ ਮੰਤਰਾਲਿਆਂ ਨੇ ਬਹਿ ਕੇ ਜਿਹੜਾ ਜੀ ਉਹ ਸੈੱਟ ਕਰਨਾ। ਉਮੀਦ ਹੈ ਇਸ ਗੱਲ ਦੀ ਕਿ ਇਹ ਜਿਹੜੀਆਂ ਗਲਿਚਸ ਜਿਹੜੀਆਂ ਬੱਸ ਦੇ ਵਾਸਤੇ ਆ ਰਹੀਆਂ ਨੇ, ਕਮ ਸੇ ਕਮ ਲਾਂਘੇ ਦੇ ਵਾਸਤੇ ਇਹ ਨਹੀਂ ਆਉਣਗੀਆਂ ਜੀ। ਅੱਗੇ ਰਘਵੀਰ ਸਿੰਘ ਜੀ ਕੈਨੇਡਾ ਤੋਂ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ ਰਘਵੀਰ ਜੀ। ਹਾਂਜੀ ਹਾਂਜੀ, ਮੈਂ ਕਿਹਾ ਜਦੋਂ ਬੀਬੀ ਸਿਮਰਤ ਕੌਰ ਬਾਦਲ ਬੋਲਣ ਲੱਗੀ ਪਹਿਲਾਂ ਤਾਂ ਉਹਨੂੰ ਪਤਾ ਨਹੀਂ ਲੱਗਿਆ ਵੀ ਸਟਾਰਟਿੰਗ ਕਿਵੇਂ ਕਰਨਾ, ਫਿਰ ਗੁਰਬਾਣੀ ਦੀ ਪੰਕਤੀ ਲਿਖ ਕੇ ਦਿੱਤੀ ਵੀ ਅਰਦਾਸ ਸਰਬ ਕਲਾ ਬਣਾਈ ਪ੍ਰਗਟ ਵੀ ਸਗਲੇ ਜੁਗੇ ਅੰਤਰ ਗੁਰੂ ਨਾਨਕ। ਇਹਦੇ 'ਚ ਵੀ ਵਾਹਵਾ ਗਲਤੀਆਂ ਕੀਤੀਆਂ ਉਹਨੇ, ਤੇ ਉਹ ਮੇਰੇ ਕੋਲੇ ਫੋਨ ਨੰਬਰ ਸੀਗਾ ਗਿਆਨੀ ਸਾਹਿਬ ਵਾਲਿਆਂ ਦਾ, ਮੈਂ ਉਹਨਾਂ ਨੂੰ ਵੀ ਕਾਲ ਕੀਤੀ ਤੇ ਪਰ ਉਹਨਾਂ ਨੇ ਵੀ ਇਸ ਤੇ ਜਾਣੀ ਦੀ ਬਾਹਲਾ ਨਹੀਂ ਕਹਿੰਦੀ, ਹਾਂ ਕਹਿੰਦੇ ਵੀ ਉਹ ਗਲਤ ਕੀਤਾ ਸੀਗਾ, ਤੇ ਦੂਜੇ ਕਹਿੰਦੇ ਇੱਕ ਉਹਨਾਂ ਨੇ ਬਹੁਤ ਵਧੀਆ ਜਾਣੀ ਸੁਝਾਅ ਦਿੱਤੇ। ਇਹਨਾਂ ਬਾਰੇ ਵੀ ਕੋਈ ਚਰਚਾ ਹੋਣੀ ਚਾਹੀਦੀ ਵੀ ਗੁਰਬਾਣੀ ਇਹਨਾਂ ਨੇ ਵੀ ਗਲਤੀ, ਇਹਦੇ ਬਾਰੇ ਦੱਸੀ। ਥੈਂਕ ਯੂ। ਜਿਹੜੀ ਚੀਜ਼ ਤੁਸੀਂ ਗੁਰਮੁਖੀ ਦੇ ਵਿੱਚ ਪੜ੍ਹਨੀ ਹੈ, ਕਿਉਂਕਿ ਗੁਰਮੁਖੀ ਦੇ ਵਿੱਚ ਲਿਖਿਆ ਹੋਇਆ ਗੁਰੂ ਗ੍ਰੰਥ ਸਾਹਿਬ ਆ ਜੀ, ਉਹਨੂੰ ਪੜ੍ਹਨਾ, ਉਹਨੂੰ ਕਿਸੇ ਹੋਰ ਭਾਸ਼ਾ ਦੇ ਵਿੱਚ ਪੜ੍ਹਨਾ, ਇਹ ਦੋ ਡਿਫਰੈਂਟ ਜਿਹੜੀਆਂ ਦੀ ਉਹ ਗੱਲਾਂ ਨੇ। ਜਿਹੜੇ ਮੈਂ ਹੁਣੇ ਇਸ਼ਾਰਾ ਜਿਸ ਪਾਸੇ ਵੱਲ ਕੀਤਾ, ਮੇਰੀ ਜਾਣਕਾਰੀ ਦੇ ਮੁਤਾਬਕ ਹਰਸਿਮਰਤ ਕੌਰ ਬਾਦਲ ਹੋਰਾਂ ਨੇ ਪੰਜਾਬੀ ਨਹੀਂ ਪੜ੍ਹੀ ਹੋਈ, ਉਹ ਰੋਮਨ ਦੇ ਵਿੱਚ ਲਿਖ ਕੇ ਪੜ੍ਹਦੇ ਆ ਜੀ। ਤੋ ਜਦੋਂ ਤੁਸੀਂ ਕਿਸੇ ਹੋਰ ਭਾਸ਼ਾ ਦੇ ਵਿੱਚ ਮੰਨ ਲਓ ਰੋਮਨ 'ਚ ਲਿਖਿਆ ਹੈ ਜਿਹੜਾ ਜੀ ਉਹ ਪੜ੍ਹ ਰਹੇ ਹੋ, ਫਿਰ ਉੱਥੇ ਮਿਸਟੇਕ ਜਿਹੜੀਆਂ ਜੀ ਅਜਿਹੀਆਂ ਹੁੰਦੀਆਂ ਨੇ। ਚਲੋ ਚਾਹ ਕੇ ਤਾਂ ਕੋਈ ਗੁਰਬਾਣੀ ਦੀ ਤੁਕ ਜਿਹੜੀ ਹੈ ਜੀ ਉਹ ਗਲਤ ਨਹੀਂ ਪੜ੍ਹਦਾ, ਕਮ ਸੇ ਕਮ ਇੰਨਾ ਤਾਂ ਪਤਾ ਹੀ ਹੈ। ਆਫਟਰ ਆਲ ਮੰਨਣ ਵਾਲੇ ਤਾਂ ਉਹ ਜਿਹੜਾ ਜੀ ਉਹ ਗੁਰਬਾਣੀ ਨੂੰ ਹੈਗੇ ਹੀ ਨੇ। ਪਰ ਇਹ ਜ਼ਰੂਰ ਹੈ ਜੀ ਕਿ ਭਾਸ਼ਾ ਜਿਹੜੀ ਹੈ ਜਿਹਦੇ ਵਿੱਚ ਉਹ ਲਿਖੀ ਹੋਈ ਹੈ, ਅੱਜ ਕਿਉਂ ਇਹਦੇ ਉੱਤੇ ਜ਼ੋਰ ਜਿਹੜਾ ਜੀ ਉਹ ਦਿੱਤਾ ਜਾਂਦਾ ਕਿ ਜਿਹੜੀ ਨਵੀਂ ਜਨਰੇਸ਼ਨ ਆ, ਨਵੀਂ ਪੀੜ੍ਹੀ ਆ, ਉਹ ਕਮ ਸੇ ਕਮ ਗੁਰਮੁਖੀ ਪੜ੍ਹੇ, ਉਹ ਪੰਜਾਬੀ ਜਿਹੜੀ ਜੀ ਉਹ ਜਾਣਦੀ ਹੋਵੇ, ਕਿਉਂਕਿ ਇਹਦੇ ਨਾਲ ਸਾਡਾ ਕਲਚਰ ਜੁੜਿਆ ਹੋਇਆ, ਇਹਦੇ ਨਾਲ ਧਰਮ ਜਿਹੜਾ ਜੀ ਉਹ ਜੁੜਿਆ ਹੋਇਆ। ਜੇ ਉਹ ਪੜ੍ਹ ਨਾ ਸਕੇ ਤੇ ਫਿਰ ਜਿਹੜੀ ਘੁਸਪੈਠ 300 ਸਾਲਾਂ ਤੇ ਕੀਤੀ ਗਈ ਆ, ਜਿੱਧਰ ਇਸ਼ਾਰਾ ਹੁਣ 550 ਸਾਲਾਂ ਵੱਲ ਜਿਹੜਾ ਜੀ ਉਹ ਕੀਤਾ ਜਾ ਰਿਹਾ, ਉਸ ਪਾਸੇ ਵੱਲ ਨੂੰ ਹੋਊਗਾ ਕੀ? ਅਜਿਹਾ ਜਿਹੜਾ ਇਤਿਹਾਸ ਹੈ ਨਾ ਜੀ ਉਹ ਬਣਾ ਕੇ ਰੱਖ ਦਿੱਤਾ ਜਾਂਦਾ, ਫਿਰ ਉਹਨੂੰ ਬਹੁਤੀ ਛੇੜਛਾੜ ਨਹੀਂ ਕੀਤੀ ਜਾਂਦੀ ਵੀ ਇਹ ਵਰਕ ਕਰੂਗਾ। ਇਹ ਦਾਣੇ ਉਦੋਂ ਉੱਗਣਗੇ ਜਦੋਂ 25-30 ਸਾਲ ਜਿਹੜਾ ਜੀ ਉਹ ਬੀਤ ਜਾਣਗੇ, ਉਦੋਂ ਫਿਰ ਇਹ ਪੜ੍ਹਨ ਵਾਲੇ ਜਿਹੜੇ ਜੀ ਉਹ ਕਿੰਨੇ ਹੋਣਗੇ, ਤੇ ਜੋ ਉਹਨਾਂ ਨੂੰ ਉਦੋਂ ਪਰੋਸ ਦਿੱਤਾ ਜਾਊਗਾ ਉਹਨੂੰ ਉਹ ਸਹੀ ਸਮਝ ਲੈਣਗੇ। ਇਸ ਕਰਕੇ ਇਹਦੀ ਗੰਭੀਰਤਾ ਇਹਨੂੰ ਲੈ ਕੇ ਆ ਕਿ ਜਿਹੜੀ ਬੋਲੀ ਆ, ਜਿਹੜੀ ਸਾਡੀ ਲੈਂਗੁਏਜ ਆ, ਗੁਰਮੁਖੀ ਆ, ਲਿਪੀ ਆ, ਜਿਹੜੀ ਉਹ ਗਵਾਚਣੀ ਨਹੀਂ ਚਾਹੀਦੀ, ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਿਉਂਦੀ ਰਹਿਣੀ ਚਾਹੀਦੀ ਹੈ, ਜੇ ਅਸੀਂ ਇਹ ਸਾਰੀਆਂ ਚੀਜ਼ਾਂ ਜਿਉਂਦੀਆਂ ਰੱਖਣੀਆਂ ਨੇ। ਨਾਲ ਦੀ ਨਾਲ ਜਿਹਨੂੰ ਇੰਨੀ ਕਾਲ ਕੀਤੀ ਉਹ ਤਾਂ ਬਿਲਕੁਲ ਹੀ ਉਹਨਾਂ ਦੇ ਉਹਨੇ ਕੋਈ ਜਵਾਬ ਦੇਣਾ ਨਹੀਂ ਸੀਗਾ। ਅੱਗੇ ਹੈਪੀ ਕੈਨੇਡਾ ਤੋਂ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਪੰਨੂ ਸਾਹਿਬ ਨੂੰ ਵੀ। ਸਤਿ ਸ਼੍ਰੀ ਅਕਾਲ ਜੀ। ਆਪਣਾ ਪੰਨੂ ਸਾਹਿਬ, ਜਿਵੇਂ ਦੱਸਿਆ ਜਾਂਦਾ ਵੀ ਜਿਵੇਂ ਕੈਪਟਨ ਸਾਹਿਬ ਵੀ ਵਧੀਆ ਬੋਲਣ ਦਾ ਤਰੀਕਾ, ਸ਼ਬਦਾਂ ਦੀ ਚੋਣ, ਭਾਵੇਂ ਗੁੱਸੇ 'ਚ ਵੀ ਹੋਣ ਵੀ ਵਧੀਆ ਮਤਲਬ ਸ਼ਬਦ ਬੋਲੇ ਜਾਂਦੇ ਉਹਨਾਂ ਵੱਲੋਂ, ਵੀ ਜਿਸ ਤਰ੍ਹਾਂ ਉਹਨਾਂ ਨੇ ਅਗਰੈਸਿਵ ਪੁਣਾ ਦਿਖਾਇਆ
ਤੇ ਵੀ ਉਹਦੇ ਵਿੱਚ ਉਹ ਐਂ ਲੱਗ ਰਿਹਾ ਜਿਵੇਂ ਪੰਜਾਬ ਦਾ ਨਹੀਂ ਕੋਈ ਯਾਨੀ ਇੰਡੀਆ ਦਾ ਕੋਈ ਡਿਫੈਂਸ ਮਿਨਿਸਟਰ ਵਗੈਰਾ ਜਿਵੇਂ ਬੋਲ ਰਿਹਾ ਹੋਵੇ, ਤੇ ਜਿਹੜਾ ਉਹ ਉਹਨਾਂ ਦੀ ਬੋਲੀ ਸੀਗੀ ਜਾਂ ਜਿਸ ਤਰ੍ਹਾਂ ਉਹ ਭਾਸ਼ਾ, ਤਾਂ ਕਿ ਉਹ ਵੀ ਇਹਨਾਂ ਨੂੰ ਸੈਂਟਰ ਵਾਲਿਆਂ ਨੂੰ ਖੁਸ਼ ਕਰਨ ਵਾਸਤੇ ਮਤਲਬ ਇਸ ਤਰ੍ਹਾਂ ਦਾ ਉਹਨਾਂ ਨੇ ਬੋਲੀ ਗਈ ਆ ਮੋਦੀ ਉਹਨਾਂ ਨੂੰ, ਜਾਂ ਦੂਸਰੀਆਂ ਏਜੰਸੀਆਂ ਕਹਿ ਲਓ ਵੀ ਉਹਨਾਂ ਨੂੰ ਸਾਹਮਣੇ ਰੱਖ ਕੇ ਕਰ ਰਹੀ ਸੀ ਤਕਰੀਰ ਆਪਦੇ ਲੈਵਲ ਤੇ। ਤਾਂ ਪੰਜਾਬ ਦੇ ਤਾਂ ਨਹੀਂ ਲੱਗ ਰਿਹਾ ਸੀਗਾ ਕਿ ਇੱਥੋਂ ਉਹਨਾਂ ਨੂੰ ਕੋਈ ਇੰਨੀ ਤਕਲੀਫ ਦੇਖੀ ਜਾਵੇ ਵੀ ਮੈਂ ਜਾਣਾ ਨਹੀਂ ਤੇ ਵੀ ਆਹ ਕਾਰਨ ਹੋ ਗਏ ਜਾਂ ਰੀਜਨ ਹੈਗੇ ਆ। ਤਾਂ ਉਹਦੇ ਪਿੱਛੇ ਕੀ ਮਤਲਬ ਛੁਪਿਆ ਹੋ ਸਕਦਾ ਜੀ, ਉਹਦਾ ਜਰਾ ਦਿਓ ਵਿਊ ਆਪਣੇ ਜੀ। ਥੈਂਕ ਯੂ ਜੀ। ਇਹਦੇ ਕਾਫੀ ਕੁਝ ਜਿਹੜਾ ਜੀ ਉਹ ਹੋ ਚੁੱਕਿਆ। ਮੈਂ ਤਾਂ ਬਿਲਕੁਲ ਇਹ ਕਹਿ ਰਿਹਾ ਜੀ ਕਿ ਉਹ ਕਿਸੇ ਬੀਜੇਪੀ ਦੇ ਆਗੂ ਦੀ ਤਕਰੀਰ ਜਿਹੜੀ ਜੀ ਉਹ ਜਾਪਦੀ ਸੀਗੀ ਜੀ। ਜੇ ਆਪਾਂ ਬੈਲੈਂਸ ਜਿਹੜਾ ਜੀ ਭਾਸ਼ਣ ਸੁਣੀਏ ਤਾਂ ਉਪ ਰਾਸ਼ਟਰਪਤੀ ਦਾ ਬੈਲੈਂਸ ਭਾਸ਼ਣ ਜਿਹੜਾ ਜੀ ਉਹ ਕਿਹਾ ਜਾ ਸਕਦਾ। ਉਹ ਆਪਣੀ ਗੱਲ ਦੇ ਵਿੱਚੋਂ ਜਿਹੜੇ ਕਰਕੇ ਉਹ ਆਏ ਸੀ ਉਹਦੇ ਵਿੱਚੋਂ ਉਹ ਨਿਕਲੇ ਨਹੀਂ। ਮੇਰਾ ਖਿਆਲ ਇਹ ਚੀਜ਼ ਸਿੱਖਣ ਵਾਲੀ ਸੀ। ਹਾਲਾਂਕਿ ਉਹਨਾਂ ਦਾ ਪਿਛੋਕੜ ਜਿਹੜਾ ਜੀ ਉਹ ਬੀਜੇਪੀ ਦੇ ਵਿੱਚੋਂ ਹੈ, ਵੈਂਕਈਆ ਨਾਇਡੂ ਹੋਰਾਂ ਦਾ, ਪਰ ਫਿਰ ਵੀ ਉਹਨਾਂ ਨੇ ਆਪਣੇ ਅਹੁਦੇ ਦੀ ਜਿਹੜੀ ਮਰਿਆਦਾ ਸੀ ਉਹਨੂੰ ਕਾਇਮ ਰੱਖਿਆ। ਉਹਨਾਂ ਦਾ ਬੈਲੈਂਸ ਭਾਸ਼ਣ ਜਿਹੜਾ ਜੀ ਉਹ ਕਿਹਾ ਜਾ ਸਕਦਾ। ਉਹ ਇੱਧਰ ਤੋਂ ਉੱਧਰ ਨਹੀਂ ਹੋਏ ਆਪਣੇ ਵਿਸ਼ੇ ਤੋਂ ਜੀ। ਪਰਮਿੰਦਰ ਸਿੰਘ ਜੀ। ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ। ਪੰਨੂ ਸਾਹਿਬ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਹਾਂਜੀ ਪੰਨੂ ਸਾਹਿਬ ਜੀ, ਪਹਿਲਾਂ ਤਾਂ ਮੈਂ ਸਾਰਿਆਂ ਨੂੰ ਵਧਾਈਆਂ ਦਿੰਦਾ ਸ਼ਹੀਦ ਭਾਈ ਮਨੀ ਸਿੰਘ ਕਲਚਰ ਸੁਸਾਇਟੀ ਨਿਊਯਾਰਕ ਵੱਲੋਂ ਸਾਰੇ ਮਾਈ ਭਾਈ ਨੂੰ ਜਿਹੜੇ ਆਪਾਂ ਅਰਦਾਸ ਸੁਬਾਹ ਸ਼ਾਮ ਕਰਦੇ ਹਾਂ, ਤੇ ਆ ਜਿਹੜਾ ਆਪਣਾ ਲਾਂਘਾ ਮਿਲਿਆ ਆਪਾਂ ਨੂੰ ਨਾ। ਤੇ ਬਾਕੀ ਦੂਜੇ ਮੇਰਾ ਸਵਾਲ ਹੈਗਾ, ਜਿੱਦਾਂ ਮਜੀਠੀਏ ਸਾਹਿਬ ਉੱਥੇ ਆਪਣੇ ਕਰ ਰਹੇ ਸੀ, ਆਪਣੇ ਨਾਅਰੇਬਾਜ਼ੀ ਕਰ ਰਹੇ ਸੀ ਆਪਣੇ, ਜਦੋਂ ਆਪਣੇ ਸੁਨੀਲ ਜਾਖੜ ਨੇ ਲੈਕਚਰ ਦਿੱਤਾ ਉੱਥੇ, ਤੇ ਉਹ ਲੋਕਾਂ ਨੇ ਜਿਹੜੇ ਉੱਥੇ ਦੇ ਲੋਕ ਜਾਂ ਕਿੱਦਾਂ ਉਹਨਾਂ ਇਹਨਾਂ ਵਿਰੁੱਧ ਨਹੀਂ ਬੋਲੇ ਜਾਂ ਸੁਖਬੀਰ ਬਾਦਲ ਵਿਰੁੱਧ ਇਹਨਾਂ ਵੀ ਬੇਅਦਬੀ ਕੀਤੀ ਤੇ ਇੱਦਾਂ ਇੱਧਰ ਕਿੱਧਰ ਆ ਗਿਆ ਸਟੇਜ ਤੇ ਬੈਠੇ ਜਾਂ ਉੱਥੇ ਵਿੱਚ ਲੋਕਾਂ ਦੇ ਵਿੱਚ ਬੈਠੇ ਆ, ਇਹਦੇ ਬਾਰੇ ਦੱਸਿਓ ਜੀ। ਥੈਂਕ ਯੂ। ਬੋਲੇ ਨੇ ਜੀ, ਬੋਲੇ ਨੇ। ਹਰਸਿਮਰਤ ਕੌਰ ਬਾਦਲ ਹੋਰਾਂ ਦਾ ਬਹੁਤ ਵਿਰੋਧ ਜਿਹੜਾ ਜੀ ਹੋਇਆ। ਈਵਨ ਸੰਤ ਸਮਾਜ, ਕਿਉਂਕਿ ਗੁਰੂ ਨਾਨਕ ਸਾਹਿਬ ਦੇ ਅੰਸ਼ ਦੇ ਵਿੱਚੋਂ ਨੇ ਬਾਬਾ ਸਰਬਜੋਤ ਸਿੰਘ ਬੇਦੀ ਹੋਰੀ, ਸੰਤ ਸਮਾਜ ਦੇ ਜਿੰਨੇ ਉੱਥੇ ਬੈਠੇ ਹੋਏ ਸੀਗੇ ਜੀ ਆਗੂ, ਉਹ ਸਾਰੇ ਦੇ ਸਾਰੇ ਉੱਠ ਕੇ ਚਲੇ ਗਏ ਜਦੋਂ ਹਰਸਿਮਰਤ ਕੌਰ ਬਾਦਲ ਹੋਰੀ ਜਿਹੜਾ ਜੀ ਉਹ ਬੋਲਣ ਲੱਗੇ। ਲੋਕਾਂ ਦੇ ਵਿੱਚ ਤਾਂ ਵਿਰੋਧ ਜਿਹੜਾ ਜੀ ਉਹ ਹੋਇਆ, ਪਰ ਮੈਂ ਸਮਝਦਾ ਜੀ ਫੇਰ ਵੀ ਜਿਹੜਾ ਜੀ ਉਹ ਸਿਰ ਪਾਟਣ ਤੋਂ ਬਚ ਗਏ। ਇਹ ਇੱਕ ਚੰਗੀ ਗੱਲ ਹੀ ਹੈ ਜੀ। ਕਾਹਦੇ ਲਈ ਜਿਹੜਾ ਜੀ ਉਹ ਫਸਣਾ ਸੀਗਾ ਅਜਿਹੇ ਸਮਾਗਮ ਦੇ ਮੌਕੇ ਦੇ ਉੱਤੇ, ਨਹੀਂ ਤਾਂ ਖਬਰਾਂ ਫਿਰ ਹੋਰ ਜਿਹੜੀਆਂ ਸੀਗੀਆਂ ਜੀ ਉਹ ਤੱਤੀਆਂ ਲੱਗਦੀਆਂ। ਵਿਰੋਧ ਤਾਂ ਹੋਇਆ। ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਦਾ ਵਿਰੋਧ ਜਿਹੜਾ ਜੀ ਉਹ ਸਟੇਜ ਦੇ ਉੱਤੇ ਪਲ ਪਲ ਨਜ਼ਰ ਜਿਹੜਾ ਜੀ ਉਹ ਆ ਰਿਹਾ ਸੀਗਾ। ਸੁਨੀਲ ਜਾਖੜ ਹੋਰਾਂ ਨੇ ਜੋ ਕੁਛ ਬੋਲਿਆ ਜੀ, ਜਿਹੜੇ ਤਰੀਕੇ ਨਾਲ ਉਹ ਬੋਲੇ ਨੇ, ਉਹਨਾਂ ਦਾ ਵਿਰੋਧ ਵੀ ਤਾਂ ਜਿਹੜਾ ਜੀ ਉੱਥੇ ਨਜ਼ਰ ਆ ਰਿਹਾ ਸੀ। ਤ੍ਰਿਪਤ ਰਜਿੰਦਰ ਸਿੰਘ ਬਾਜਵਾ ਹੋਰਾਂ ਚੋਂ ਸਟੇਜ ਤੇ ਨਹੀਂ, ਬਾਅਦ ਦੇ ਵਿੱਚ ਤਾਂ ਜਿਹੜਾ ਜੀ ਉਹ ਨਜ਼ਰ ਆਇਆ ਹੀ ਹੈ ਉੱਥੋਂ ਜਿਹੜਾ ਜੀ ਵਿਰੋਧ। ਅਕਾਲੀ ਦਲ ਇਹ ਸਮਝੇ ਜਾਂ ਨਾ ਸਮਝੇ ਉਹ ਮੰਨਦਾ ਤਾਂ ਹੈ ਨਹੀਂ, ਪਰ ਰਿਐਲਿਟੀ ਤਾਂ ਉਹਨੂੰ ਵੀ ਪਤਾ ਕਿ ਹਰ ਪੈਰ ਦੇ ਉੱਤੇ ਹਰ ਜਗ੍ਹਾ ਦੇ ਉੱਤੇ ਉਹਨਾਂ ਦਾ ਵਿਰੋਧ ਜਿਹੜਾ ਜੀ ਉਹ ਹੋ ਰਿਹਾ, ਔਰ ਇਹ ਚੀਜ਼ ਉਹਨਾਂ ਦਾ ਖਹਿੜਾ ਨਹੀਂ ਛੱਡ ਰਹੀ ਤੇ ਨਾ ਜਿਹੜਾ ਜੀ ਉਹ ਛੱਡੂਗੀ। ਜਿਹੜੀ ਬੇਅਦਬੀ ਵਾਲੀਆਂ ਘਟਨਾਵਾਂ ਸੀਗੀਆਂ, ਦੇਖੋ ਇਹਨਾਂ ਚੀਜ਼ਾਂ ਤੋਂ ਧਿਆਨ ਡਾਈਵਰਟ ਕਰਨ ਦੇ ਵਾਸਤੇ ਹੀ ਤਾਂ ਉਹ ਸਾਰਾ ਕੁਝ ਜਿਹੜਾ ਜੀ ਉਹ ਕਰ ਰਿਹਾ ਜੀ। ਜੀ ਸਾਡੇ ਅਖੀਰਲੇ ਕਾਲਰ ਨੇ ਜਗਰਾਜ। ਹੈਲੋ, ਸਤਿ ਸ਼੍ਰੀ ਅਕਾਲ ਭਾਈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਈ। ਪੰਨੂ ਭਾਈ, ਇਹ ਬਾਦਲ ਦਾ ਮੁੰਡਾ ਜੀ ਮੇਰਾ ਖਿਆਲ ਪੂਰੀ ਅਕਾਲੀ ਦਲ ਨੂੰ ਪੂਰਾ ਖਤਮ ਕਰਕੇ ਹਟੂਗਾ ਜੀ। ਨਾ ਇਹ ਜਿੱਥੇ ਜਾਂਦਾ ਗਲਤੀਆਂ ਹੀ ਕਰੀ ਜਾਂਦੇ ਰਹਿੰਦੇ ਜੀ ਇਹ ਤਿੰਨੇ ਜਾਣੇ। ਇਹਨਾਂ ਦਾ ਟੱਕਿਆ ਹੀ ਆ ਵੀ ਅਕਾਲੀ ਦਲ ਪੂਰਾ ਖਤਮ ਕਰਕੇ ਹਟੀਏ। ਜੀ ਹੋਰ ਵੀ ਕੋਈ ਕੁਐਸਚਨ ਹੈ? ਬਸ ਜੀ, ਥੈਂਕ ਯੂ ਜੀ। ਦੇਖੋ ਅਕਾਲੀ ਦਲ ਤੇ ਅਕਾਲੀ ਦਲ ਬਾਦਲ ਦੋ ਚੀਜ਼ਾਂ ਨੇ। ਅਕਾਲੀ ਜਿਹੜਾ ਲਫ਼ਜ਼ ਹੈ ਉਹ ਭਾਈ ਕਾਹਨ ਸਿੰਘ ਨਾਭਾ ਉਹਨਾਂ ਦੇ ਅਨੁਸਾਰ ਅਕਾਲ ਤਖਤ ਨੂੰ ਮੰਨਣ ਵਾਲਾ ਹੈ ਜੀ, ਉਹਨੂੰ ਸਮਰਪਿਤ ਹੈ। ਅਕਾਲੀ ਦਲ ਤਾਂ ਪੁਰਾਣੀ ਜਿਹੜੀ ਜੀ ਉਹ ਪਾਰਟੀ ਹੈ। ਅਕਾਲੀ ਦਲ ਦਾ ਇਤਿਹਾਸ ਬੜਾ ਅਮੀਰ ਇਤਿਹਾਸ ਹੈ। ਅਕਾਲੀ ਦਲ ਨੇ ਬਹੁਤ ਸਾਰੇ ਮੋਰਚੇ ਜਿਹੜੇ ਆ ਜੀ ਉਹ ਲਾਏ ਆ, ਅਹਿਮ ਮੋਰਚੇ, ਜਿਨ੍ਹਾਂ ਨੇ ਸਿੱਖ ਰਾਜਨੀਤੀ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ, ਔਰ ਉਹਨੂੰ ਕਿਸੇ ਵੀ ਹਾਲਤ ਦੇ ਵਿੱਚ ਅੱਖੋਂ ਪਰੋਖੇ ਨਹੀਂ ਜਿਹੜਾ ਜੀ ਉਹ ਕੀਤਾ ਜਾ ਸਕਦਾ। ਅਕਾਲੀ ਦਲ ਬਾਦਲ ਜਿਹੜਾ ਜੀ ਉਹ ਇੱਕ ਸਿਆਸੀ ਪਰਿਵਾਰਕ ਸਿਆਸੀ ਪਾਰਟੀ ਹੈ ਜੀ। ਤੇ ਇਸ ਕਰਕੇ ਨੁਕਸਾਨ ਜਿਹੜਾ ਜੀ ਮੇਰਾ ਖਿਆਲ ਅਕਾਲੀ ਦਲ ਤਾਂ ਦੁਬਾਰਾ ਉੱਭਰੂਗਾ ਜੀ, ਫੇਰ ਉੱਭਰੂਗਾ, ਸਮਾਂ ਲੱਗ ਸਕਦਾ ਹੈ। ਅਕਾਲੀ ਦਲ ਬਾਦਲ ਦੁਬਾਰਾ ਜਿਹੜਾ ਜੀ ਉੱਭਰ ਸਕੂਗਾ, ਇਹ ਸਵਾਲ ਜਿਹੜਾ ਜੀ ਇਹ ਜ਼ਰੂਰ ਹੈ, ਕਾਫੀ ਵੱਡਾ ਆ। ਮੇਰਾ ਖਿਆਲ ਇਹਦੇ ਉੱਤੇ ਚਰਚਾ ਚੱਲਦੀ ਰਹੂਗੀ, ਲੰਮਾ ਟਾਈਮ ਜਿਹੜੀ ਜੀ ਉਹ ਚੱਲਦੀ ਰਹੂਗੀ। ਇਸ ਵੇਲੇ ਯਤਨ ਵੀ ਜਿਹੜੇ ਆ ਜੀ ਉਹ ਅਕਾਲੀ ਦਲ ਬਾਦਲ ਨੂੰ ਬਚਾਉਣ ਦੇ ਹੋ ਰਹੇ ਆ ਇਸ ਪਰਿਵਾਰ ਦੇ ਵੱਲੋਂ। ਅਕਾਲੀ ਦਲ ਤਾਂ ਜਿਹੜਾ ਜੀ ਉਹ ਸਾਈਡ ਦੇ ਉੱਤੇ ਆ, ਉਹ ਤਾਂ ਚੁੱਪ ਕੀਤਾ ਹੈ। ਕਦੋਂ ਯੂਨਾਈਟ ਹੋਊਗਾ, ਕਦੋਂ ਉਹ ਤੁਰੂਗਾ, ਇਹ ਸਮਾਂ ਦੱਸੂਗਾ। ਬਿਲਕੁਲ ਜੀ, ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ।
ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।